ਹੁਣ ਅਗਰ ਗੁੰਮਟੀ ਰੰਗ ਕਰਨਗੇ रंगा नहाएगा क्या खाएगा क्या निचोड़ेगा क्या वो गुंटी रंग करना फायदा बाल सारा रिप्लेसर बदल नहीं हैगा ਔਰਤਾਂ ਦੇ ਹਕੂਕ ਵਾਸਤੇ ਕੀ ਕਰੇਗਾ ਜਿਨ੍ਹਾਂ ਦੇ ਬੰਦੇ ਉਹਨਾਂ ਦੇ ਜ਼ੁਲਮ ਕਰਦੇ ਆ ਇਹ ਬਾਤ ਬੰਦੇ ਕੱਢ ਕੇ ਨਾ ਚੁਣ ਕੇ ਨਾ ਮਾਰੇ ਬੇਵਾਲਾ ਕਰਦੀ ਨਾਲ ਪੜ ਲਿਓ ਹਾਂ ਬੰਦੇ ਮਾਰਦੇ ਯਾਰ अस्सलाम वालेकुम जी नाज़रीन तू इधर बह गया यार शर्ट ना पाया कर यार शर्ट कालू तेन कह इंज लगता पूंजे हथ और इत्थों इंज होई है पूरी और ट्रेंड ਚੱਲਿਆ ਵਾ ਸਾਜੀ ਇਹ ਨਹੀਂ ਵਿੱਚ ਪਸੀਨਾ ਟਾਈਮ ਨਾਲ ਨਿਸ਼ਾਨ ਸ਼ਾਹ ਸਾਜੀ चलो पा ली भाई ए मैचिंग रखिया कर बस एकदम हैरान ना कर दिया कर सानू ਉਹ ਤੁਲਸੀ ਬਾਤ ਸੁਣਿਆ ਜਿਹੜਾ ਕਹਿੰਦਾ ਹੈਰਾਨ ਕਰਦੇ ਪਰੇਸ਼ਾਨ ਕਰ ਦਿਆਂਗਾ ਉਹ ਕਰਦਾ ਬਾਬਾ ਹਾਂ ਉਹ ਤੂੰ ਕਰ ਦਿੰਦਾ ਵਾ ਸਾਡੀ ਅਸੀਂ ਤਾਂ ਤੁਹਾਡੇ ਹੁਕਮ ਦੇ ਤਾਬੇਦਾਰ ਆ ਬੜਾ ਡਾਕੂ ਨੂੰ ਗੁੱਡ ਨਾਈਟ ਕਿਹਾ ਹੁੰਦਾ ਤੁਸੀਂ ਸਾਡੇ ਮਾਈ ਬਾਪ ਕੱਲ ਵਾਲੇ ਪਰਸੋਂ ਵਾਲੇ ਸ਼ੋਅ 'ਚ ਗੱਲ ਹੋ ਰਹੀ ਸੀ ਕਿ ਅਗਰ ਖਾਬ ਕੈਪਚਰ ਹੋਣ ਤੇ ਹਾਂ ਮੈਂ ਰਾਤੀ ਸੋਚਦਾ ਰਿਹਾ ਯਾਰ ਬੜਾ ਅੱਛਾ ਕੰਟੈਂਟ ਆ ਸਹੀ ਗੱਲ ਖਾਬ ਕੈਪਚਰ ਹੋਣ ਹਾਂ ਇੱਕ ਬੰਦੇ ਨੇ YouTube ਚੈਨਲ ਬਣਾਇਆ ਉਹਨੇ 10 ਮੁੰਡੇ ਰੱਖੇ ਨੇ ਕੰਮ ਤੇ ਸਿਰਫ ਉਹਨਾਂ ਨੇ ਸੌਣਾ ਵਾ ਤੇ ਉਹਨਾਂ ਨੇ ਨੂੰ ਖਾਬ ਦੇਣੀ ਪ੍ਰੋਡਕਸ਼ਨ ਤੇ ਉਹਨੇ ਅਪਲੋਡ ਕਰਨੀ ਹਰ ਇੱਕ ਲੈ ਦਾ ਖਾ ਦੇਣਾ ਹਾਂ ਇੱਕ ਮੁੰਡਾ ਵਿੱਚੋਂ ਰੁੱਸ ਗਿਆ ਭਾਈ ਮੈਂ ਤਾਂ ਖਾਬ ਟਿਕਟੋਕ ਤੇ ਅਪਲੋਡ ਕਰਦਾ ਮੈਂ ਨਹੀਂ ਦਿੰਦਾ ਹਨਾ ਕਾਲੂ ਖਾਬ ਦੇਖਦੇ ਉਸਤਾਦ ਦੇ ਵਿੱਚ ਚਾਰ ਵਾਲੀ ਪੱਟੀ ਚੱਲਣ ਦੀ ਥੱਲੇ ਸਾਡੀ ਓ ਯਾਰ ਤੁਸੀਂ ਹਿਸਾਬ ਲਾਓ ਯਾਰ ਬਾਦਸ਼ਾਹ ਕਿ ਜੇ ਖਾਬ ਕੈਪਚਰ ਹੁੰਦੇ ਕਿੱਥੇ ਕਿੱਥੇ ਕਤਲੋ ਗਾਰਤ ਹੋਣੀ ਸੀ ਬਹੁਤ ਹਰ ਬੰਦੇ ਦਾ ਤੂੰ ਆ ਖਾਬ ਕੇ ਸਾਹਮਣੇ ਓਏ ਕੀ ਕਿਤੇ ਹਾਏ ਚਸਤਾ ਜੀ ਖਾਬ ਦੇ ਚ ਉਹ ਬੰਦੇ ਵੀ ਆਉਂਦੇ ਜਿਹੜੇ ਤੁਸੀਂ ਕਦੀ ਦੇਖੇ ਵੀ ਨਹੀਂ ਹੁੰਦੇ ਫਿਰ ਉਹਨਾਂ ਦੇ ਵੀ ਅਪਲੋਡ ਹੋ ਜਾਇਆ ਕਰੇ ਇਹਨੇ YouTube ਚੈਨਲ ਬਣਾ ਲਿਆ ਖਾਬਾਂ ਦਾ ਤੇ 1.5 ਲੱਖ ਰੁਪਏ ਦੀਆਂ ਨੀਂਦ ਦੀਆਂ ਗੋਲੀਆਂ ਲੈ ਸੁੱਤਾ ਵੇਖੀ ਜਾ ਰਿਹਾ ਹਜ਼ਾਰਾਂ ਖਾਬ ਚੜੇ ਹਜ਼ਾਰਾਂ ਡਰਾਫਟ ਲੋ ਜੀ ਮੈਂ ਤਾਂ ਐ ਇੱਥੋਂ ਕੱਟ ਕੇ ਨਾ ਇਹਦੀ ਇੱਕ ਰੀਲ ਵੀ ਬਣਾਉਣੀ ਹੈ ਅਜੇ ਮੈਂ ਗੱਲ ਕਰਨ ਲੱਗਾ ਓਏ ਹੋਏ ਜੀ ਉਸਤਾਦ ਜੀ ਖਾਬਾਂ ਦੀ ਰਿਕਾਰਡਿੰਗ ਜੀ ਹੋਣ ਲੱਗ ਪਈ ਓਏ ਇਹਨੂੰ ਪਤਾ ਲੱਗਾ ਕਿ ਖਾਬ ਦੀ ਰਿਕਾਰਡਿੰਗ ਵੀ ਹੁੰਦੀ ਹੈ ਇਹਨੂੰ ਸਾਰੀ ਡਿਵਾਈਸ ਲਾ ਲਈ ਤੇ ਹੁਣ ਜ਼ੇਨ ਗੰਦਾ ਵਾ ਤੇ ਰੋਜ਼ ਖਾਬ ਦੇਖ ਰਿਹਾ ਤੇ ਉਹ ਸਾਫ਼ ਸੁਥਰਾ ਆ ਰਿਹਾ ਰੋਜ਼ ਖਾਬ ਦੇਖ ਰਿਹਾ ਤੇ ਸਾਫ਼ ਸੁਥਰਾ ਆ ਰਿਹਾ ਇੱਕ ਦਿਨ ਇਹਨੇ ਸੋਚਿਆ ਯਾਰ ਇਹ ਕੋਈ ਰੌਲਾ ਲੱਗਦਾ ਤੇ ਸੌਣ ਲੱਗਿਆ ਨਾ VPN ਔਨ ਕਰਕੇ ਤੇ ਸੌਂ ਗਿਆ ਅੱਛਾ ਖਾਬ ਦੇਖ ਰਿਹਾ ਵਾ ਹੁਣ ਕੰਮ ਤੇ ਆਪਣੇ ਵੱਲੋਂ ਯਾਨੀ ਸੁੱਤਾ ਪਿਆ ਬੰਦਾ ਕੰਮ ਤੇ ਆ ਖਾਬ ਦੇਖ ਰਿਹਾ ਤੇ ਬੁੱਢੀ ਆਈ ਤੇ ਕਹਿੰਦੀ ਉੱਠ ਪਵੋ ਤੇ ਉਹਨੂੰ ਕਹਿੰਦਾ ਠਹਿਰ ਜਾ ਇੱਕ ਮਿੰਟ ਵਰਲਡ ਕੱਪ ਹੀ ਚੱਲ ਰਿਹਾ ਆਹੋ ਦੱਸ ਅੱਗੋਂ ਤੈਨੂੰ ਦੱਸਿਆ ਨੀ ਕੋਈ ਬੱਚੇ ਵੀ ਰੱਖੇ ਬੱਚਿਆਂ ਦਾ ਲਹਿਦਾ ਚੈਨਲ ਕਾਰਟੂਨ ਨੈਟਵਰਕ ਬਣਾਇਆ ਬੱਚਿਆਂ ਦੇ ਖਾਬ ਲਹਿਦਾ ਅਪਲੋਡ ਕਰ ਰਿਹਾ ਤੇ ਅਮੀਰ ਹੋਇਆ ਮਹੱਲੇ ਚੋਂ ਕਹਿਣ ਯਾਰ ਕਾਲੂ ਨੂੰ ਕੀ ਹੋਇਆ ਕਾਲੂ ਕੋਈ ਨਾ ਪੈਸਾ ਕਿੱਥੋਂ ਆ ਰਿਹਾ ਫੁੱਫੋ ਜੈਲਸੀ ਨੇ ਕਰੀ ਆ ਭਾਈ ਉਹਦਾ ਖਾਬ ਵਾਲਾ ਕੰਮ ਚੱਲ ਰਿਹਾ ਭਾਈ ਆਹੋ ਆਪਣੇ ਬੱਚਿਆਂ ਨੂੰ ਸਵਾਉਣ ਸੌਣਾ ਤੁਸੀਂ ਵੀ ਖਾਬ ਤੇ ਜਿਹੜੇ ਮਹੱਲੇ ਦੇ ਨੈਸ਼ ਬੰਦੇ ਨੇ ਨਾ ਸੌਣ ਵਾਲੇ ਸਾਰੇ ਕੰਮ ਤੇ ਰੱਖੇ ਉਹ ਹਾਰਡ ਵਰਕਰ ਹੈ ਉਹਨਾਂ ਨੂੰ ਉੱਤੇ ਵੱਡਾ ਏਸੀ ਲਾ ਕੇ ਨਾ ਇੱਕ ਕਮਰੇ 'ਚ ਥੱਲੇ ਉਹ ਮੰਮੀ ਬਿਸਤਰਾ ਕਰਕੇ ਸੁੱਤੇ ਪਏ ਤੇ ਸੁੱਤੇ ਪਏ ਨੇ ਤੇ ਡਿਵਾਈਸਾਂ ਲੱਗੀਆਂ ਨੇ ਤੇ ਇੱਧਰ ਕੰਪਿਊਟਰ ਦਾ ਐਡੀਟਰ ਬੈਠਾ ਵਾ ਤੇ ਉਹ ਸੁੱਤੇ ਪਏ ਬੰਦੇ ਨੂੰ ਕਹਿ ਰਿਹਾ ਉਹ ਯਾਰ ਤੂੰ ਪਹਿਲਾਂ ਤੇ ਮੈਨੂੰ ਕਾਪੀ ਕਰਾ ਜਾ ਅੱਗੋਂ ਫੇਰ ਸੌਂ ਗਿਆ ਤੂੰ ਇਹ ਸਭ ਕਰਕੇ ਪੀਟਰ ਨੂੰ ਕਹਿ ਰਹੇ ਯਾਰ ਉਹ ਸ਼ਬਾਜ਼ ਦੇ ਖਾਬ ਦਾ ਥੰਬਨੇਲ ਨਹੀਂ ਬਣਾਇਆ ਹਲੇ ਤੱਕ ਤੂੰ ਯਾਰ ਇੱਕ ਬੰਦਾ ਉੱਠ ਕੇ ਬੈਠਾ ਸਿਗਰਟ ਪੀਣ ਡਿਆ ਉਹਨੂੰ ਪੁੱਛਿਆ ਕਿੱਧਰ ਉਹ ਯਾਰ ਕਾਰਡ ਕਾਪੀ ਹੋਣ ਡਿਆ ਉੱਠ ਕੇ ਫੇਰ ਇੱਕਦਮ ਸੌਣ ਲੱਗਾ ਮੈਂ ਕੀ ਹੈਗਾ ਥੰਬਨੇਲ ਤੇ ਤਸਵੀਰਾਂ ਦੇਣੀਆਂ ਉਹਦੇ ਵਿੱਚੋਂ ਹੀ ਆਪ ਦਿਮਾਗ ਦੇ ਅੰਦਰ ਨਾ ਕੈਪ ਕੱਟ ਵੀ ਇੰਸਟਾਲ ਕੀਤਾ ਅੰਦਰ ਹੀ ਐਡਿਟ ਵੀ ਕਰ ਰਿਹਾ ਵੇਖਣ ਤੋਂ ਬਾਅਦ ਹੱਥ ਸਬਰ 'ਚ ਬੈਠਾ ਕਰੀ ਜਾਂਦੇ ਆ 2.5 ਘੰਟੇ ਦਾ ਖਾਬ ਦੇਖਿਆ ਨੇ ਦੇਖਿਆ ਕਿ ਸਾਰਾ ਦਾ ਡਰੈਗ ਆ ਵਿੱਚੋਂ 20 ਮਿੰਟ ਨਿਕਲਨੇ ਤੇ ਦਿਮਾਗ 'ਚ VPN ਉਹ ਵੀ ਕੀਤਾ ਵਾ ਕੈਪ ਕੱਟ ਖਾਬ 'ਚ ਉਹਨੂੰ ਐਡਿਟ ਕਰਕੇ ਤੇ ਫਾਈਨਲ ਕਰਕੇ ਉੱਠ ਰਿਹਾ ਕਿ ਆ ਭਾਈ ਓਕੇ ਆ 100 ਕੇ ਐਡੀਟਰ ਲੱਭਣ ਡਿਆ ਵਾ ਐਡੀਟਰ ਕਿੱਥੇ ਆ ਸੁੱਤਾ ਪਿਆ ਵੀ ਹੱਥ ਮਾਰੀ ਜਾਂਦਾ ਕਹਿੰਦਾ BTS ਬਣਾਉਂਦੇ ਆ ਮਕੈਨਿਕ ਕੋਲ ਚੱਲ ਗਿਆ ਕਹਿੰਦਾ ਦੇਖ ਯਾਰ ਮੇਰੇ ਖਾਬਾਂ ਨੂੰ ਪਤਾ ਨਹੀਂ ਕਿਹੜਾ ਫਿਲਟਰ ਲੱਗਾ ਮੈਂ ਗੰਜਾ ਹੀ ਆਈ ਯਾਰ ਉੱਠ ਕੇ ਫਿਰਨ ਡਿਆ ਮੈਂ ਕਿਹਾ ਸੌਣਾ ਨਹੀਂ ਵੀਡੀਓ ਬਣਾਉਣੀ ਕਹਿੰਦਾ ਬਿਹਾਈਂਡ ਦਾ ਸੀਨ ਬਣਾਉਣ ਡਿਆ ਸੁੱਤਾ ਪਿਆ ਐਡੀਟਰ ਨੂੰ ਵਾਲਾ ਮਾਰੀ ਜੋਨ ਕਰਾ ਓਏ ਆ ਸ਼ਾਟ ਲੈ ਆ ਸ਼ਾਟ ਲੈ ਉਧਰੋਂ ਸਾਜੀ ਤੁਸੀਂ ਸ਼ੁਗਲ ਕਰਦੇ ਆ ਜੈਨਮਨ ਹੋ ਜਾਣਾ ਨਹੀਂ ਹੋਣਾ ਉਸਤਾਦ ਜੀ
ਓਏ ਉਹੀ ਤਾਂ ਮੈਂ ਕਹਿ ਰਿਹਾ ਸਾਜ ਮੰਨਣ ਨਹੀਂ ਦੇ ਕਿੱਦਾਂ ਡਿਵੈਲਪ ਲੇਕਿਨ ਕਿਸੇ ਹੱਦ ਤੱਕ ਇਹ ਨਾਮ ਯਾਰ ਜੇ ਤੇਰੀ ਆਵਾਜ਼ ਰਿਕਾਰਡ ਹੋ ਸਕਦੀ ਹੈ ਉਹ ਤਾਂ ਸਿੰਪਲਸਿਟੀ ਆ। ਕਿੱਦਾਂ ਸਿੰਪਲ, ਕਿਉਂਕਿ ਹੋ ਗਈ ਹੈ ਨਾ ਤਦ ਲੱਗਦੀ ਸਿੰਪਲ। ਆਵਾਜ਼ ਹੋਰ ਗੱਲ ਵਾ ਸਾਜ ਜੀ, ਹੈਂ? ਇਹ ਹੋਰ ਚੀਜ਼ ਦਾ ਵਾ। ਇਲੈਕਟ੍ਰੋਨਿਕ ਦੇ ਵਿੱਚ ਹੁਣ ਮੈਂ ਪਹਿਲੇ ਸਪੀਕਰ ਇਹ ਸਿਰਫ ਉਹੀ ਰੌਲਾ ਵਾ ਕਿ ਤੁਹਾਨੂੰ ਅੱਜ ਪਤਾ ਲੱਗ ਗਿਆ ਵੀ ਰਿਕਾਰਡ ਹੁੰਦੀ। ਬਸ ਤੂੰ ਅੱਜ ਤੋਂ 80 ਸਾਲ 100 ਸਾਲ ਪਹਿਲੇ ਕਿਤੇ ਆ ਗੱਲ ਕਰਦਾ ਤਾਂ ਤੈਨੂੰ ਖਾਪ ਵਾਂਗੂ ਹੀ ਤੂੰ ਵੀ ਕਹਿਣਾ ਸੀ। ਗੱਲ ਉਹੀ ਹੈ, ਜਿੱਧਰੋਂ ਮਰਜ਼ੀ ਫੜ ਲਾ। ਉਹ ਜੇ ਕਿ ਮੈਨੂੰ ਵੀ ਲੱਗਣ ਦੇ ਉਸਤਾਦ ਜੀ ਬੜੀ ਤੇਜ਼ੀ ਫੈਲ ਰਹੀ ਹੈ। ਹਾਂਜੀ, ਬਾਕੀ ਇੱਥੇ ਨਹੀਂ ਕੁਝ ਹੋਣਾ, ਇੱਥੇ ਆਹੀ ਕੁਝ ਰਹਿਣਾ ਵਾ। ਇਹਨਾਂ ਨੂੰ ਦੱਸਿਆ ਇਸ਼ਾਰਾ ਹੋਇਆ। ਤੋੜ ਲਿਆ, ਉਹ ਇੱਥੇ ਸਾਰੇ ਸਿਸਟਮ ਉਹੀ ਰਹਿਣੇ ਵੀ ਸਾਨੂੰ ਕੁਰਬਾਨੀ ਦਾ ਗੋਸ਼ਤ ਨਹੀਂ ਮਿਲਿਆ, ਇੱਥੇ ਗੱਲਾਂ ਹੀ ਰਹਿਣੀਆਂ ਵਾ। ਬੜਾ ਅੰਨੇਵਾਹ ਗੂੰਗਾ ਹੁੰਦਾ ਜਨਾਬ। ਤੁਸੀਂ ਬੜੀ ਬਿਹਤਰੀਨ ਗੱਲ ਕੀਤੀ। ਅੱਛਾ ਜੀ, ਅਸੀਂ ਤੁਹਾਡੇ ਵੀ ਕਾਬੀ ਦਾ ਆਲੂ ਭਾਸ਼ਾ ਕੀ ਬਾਤ ਹੈ। ਬੜਾ ਮਈਅਤ ਮਸਲੂਬ ਹੋਈ ਉਸਤਾਦ ਜਿਹਨੂੰ ਕਰਨੀ ਹੈ ਜੁਗਤ ਮੈਨੂੰ ਨਹੀਂ ਕਰਨੀ। ਠੀਕ ਹੈ ਨਾ, ਲੜਾਈ ਹੋ ਖੜੀ। ਤੂੰ ਕੀ ਹੈ? ਹਾਂ ਮੈਂ ਤੇਰੇ ਮੂੰਹ ਹੀ ਨਹੀਂ ਲੱਗਦਾ ਮਰੇ, ਕਹਤਾ ਤੂੰ ਲੋਕ ਦਾ ਪਰੋਠਾ ਹੁੰਦਾ ਹੀ। ਇਸਾਈ ਮੁਕਤਸਰ ਤੁਹਾਨੂੰ ਦੱਸਾਂਗਾ ਪੂਰੀ ਦੁਨੀਆ ਤਰੱਕੀ ਕਰ ਸਕਦੀ ਆ, ਅਸੀਂ ਨਹੀਂ ਕਰ ਸਕਦੇ। ਤੂੰ ਅਸੀਂ ਨਾ ਕਹਿ, ਤੂੰ ਕਹਿ ਮੈਂ। ਤੁਸੀਂ ਬਾਹਰ ਤਾਂ ਨਿਕਲ ਕੇ ਦੇਖਿਆ ਤਾਂ ਕੋਈ ਹਾਲ ਕੀ ਹੋਇਆ ਹੋਇਆ। ਉਹ ਹੋਇਆ ਜਿਹੜਾ ਵੀ ਹੋਇਆ ਤੂੰ ਆਪਣਾ ਕਹਿ, ਤੂੰ ਕਹਿ ਮੈਂ ਤਰੱਕੀ ਨਹੀਂ ਕਰ ਸਕਦਾ। ਉਹ ਯਾਰ ਮੈਂ ਨਾ ਈਦ ਤੇ ਫਿਰ ਦੇਖਿਆ ਵੱਡੇ ਵੱਡੇ ਭਾਈ ਤਲੇ नान खाने, ਅਸੀਂ ਤਾਂ ਇਹ ना समझ नहीं। सर वो इसलिए होता है कि गोश्त, कई लोगों को गोश्त की स्मेल कुर्बानी की वजह से वो नहीं खाते। मैंने करेले परसों बना के सुभान अल्लाह खाए। ਪਿੱਛੋਂ हाँ, ਸਾਡੇ ਜਾਣ ਪਿੱਛੋਂ आधा किलो करेले में खाने बनावा ਨਹੀਂ ਉਸਤਾਦ 15 ਮਿੰਟ ਚ ਬਣ ਮੈਂ ਜਾਣੇ ਦਾਵਤ ਤੇ ਜਾਣਾ ਇਸ ਤੋਂ ਬਾਅਦ। ਹੈ। ਦਾਵਤ ਤੇ ਜਾਣਾ ਇੱਥੇ ਦਾਵਤ। ਇਹ 5-7 ਦਿਨ ਦਾਵਤ ਨਹੀਂ ਮੁੱਕਣੀ ਤੇ ਹੈ। ਫਿਰ ਦਾਵਤ ਕਾਦੀ? ਦਾਵਤ ਚ ਮੈਂ ਸਾਦਾ ਬੈਠੇ ਰਹਿਣਾ, ਦੇਖ ਲਓ ਕੈਸੀ ਗੱਲ। ਸਾਰੇ ਇੱਕ ਜਗ੍ਹਾ ਤੇ ਭੁੱਖੇ ਰਹਿਣ ਦੀ ਦਾਵਤ ਆਈ ਹੈ, ਉੱਥੇ ਜਾ ਰਹੇ ਨਹੀਂ ਸੱਚੀ ਈਦ ਤੋਂ ਦੂਸਰੇ ਦਿਨ ਰਾਤ ਨੂੰ ਕੱਲੀ ਦਾਲ ਹੋਵੇ, ਸਬਜ਼ੀ ਹੋਵੇ, ਇੱਕ ਸੋਹਣੀ ਲੱਗਦੀ। ਕਿੰਨੀ ਸੋਹਣੀ। ਕਿਉਂਕਿ ਤੁਸੀਂ ਸਾਰਾ ਇੱਕ ਗੋਸ਼ਤ ਤੁਸੀਂ ਨਾ ਵੀ ਖਾਓ, ਉਹ ਜਿਹੜੀ ਉਹਦੀ ਸਮੈਲ ਔਰ ਮਾਹੌਲ ਔਰ এনवायरमेंट ਬਣਿਆ ਹੁੰਦਾ ਨਾ, ਉਹਦੀ ਵਜ੍ਹਾ ਤੋਂ ਮਨ ਭਰਿਆ ਹੁੰਦਾ। ਹਾਂਜੀ, ਮਨ ਭਰਿਆ ਵਿਛੜ ਗਿਆ ਸਾਰਾ। ਮੈਂ ਦੱਸਿਆ ਮੇਰਾ ਪਰਸੋਂ ਦਿਲ ਕੀਤਾ ਮੈਂ ਅੱਧਾ ਕਿਲੋ ਕਰੇਲੇ ਰਾਤ ਨੂੰ ਵਿੱਚ ਕੋਈ ਗੋਸ਼ਤ ਨਹੀਂ, ਸਿੱਧਾ ਪਿਆਜ਼ ਸਿੱਟਿਆ ਵਾ ਸੋਹਣੇ ਬਣਾ ਕੇ ਤੇ ਮੈਂ ਤੌਬਾ ਖਾਦੇ। ਉਸਤਾਦ ਜੀ ਗੋਸ਼ਤ ਤੋਂ ਅੱਕ ਕੇ ਮੈਂ ਅੱਜ ਆਲੂ ਪੁਲਾਓ ਬਣਵਾਇਆ ਘਰ ਆਪਣੇ ਲਈ। ਮੈਂ ਕਿਹਾ ਮੈਨੂੰ ਤੇ ਦਿਓ ਨਾ ਕੋਈ ਸ਼ੈ ਹੋਰ। ਆਲੂ ਪੁਲਾਓ, ਅਸੀਂ ਆਲੂਆਂ ਵਾਲਾ ਆਲੂ ਚਾਵਲ ਪੁਲਾਓ ਨਹੀਂ, ਪੁਲਾਓ ਉਹਨੂੰ ਕਹਿੰਦੇ ਜਿਸ ਚ ਗੋਸ਼ਤ ਹੁੰਦਾ। ਸਾਦੀ ਗਰੀਬਾਂ ਦੀ ਦੋ ਡਿਸ਼ਾਂ ਹੀ ਆ, ਚਨੇ ਵਾਲੇ ਚਾਵਲ ਤੇ ਆਲੂ ਵਾਲੇ ਚਾਵਲ। ਓਏ ਗਰੀਬਾਂ ਦੀ ਨਹੀਂ ਡਿਸ਼, ਲੈ ਪਾਗਲ ਹੋ ਗਿਆ ਤੂੰ। ਇਹ ਉਸਤਾਦ ਜੀ ਰਾਇਲ ਫੈਮਿਲੀ ਆ ਵੀ ਮਟਰ ਗੋਸ਼ਤ, ਮਟਰ ਕੀਮਾ, ਮਟਰ ਖਾਂਦੇ ਚਾਵਲ ਅਸੀਂ ਖਾਂਦੇ ਆ। ਸਰ ਜੀ ਇਹਦਾ ਨਾ ਇਹ ਕੀ ਰੂਲ ਆ ਕਿ ਗੋਸ਼ਤ ਖਾਣ ਵਾਲਾ ਅਮੀਰ ਆ ਤੇ ਦਾਲ ਖਾਣ ਵਾਲਾ ਗਰੀਬ? ਇਹ ਕੀ ਰੂਲ? ਮੈਂ ਮੇਰੀ ਗੱਲ ਸੁਣੋ ਮੇਰੇ, ਇਹ ਕਿਹੜਾ ਤੁਸੀਂ ਵਿੱਚੋਂ ਮਤਯਨ ਕੀਤਾ ਵਾ ਸਿਸਟਮ? ਇਹ ਤੇ ਕੱਪੜ ਦੀ ਨਿਸ਼ਾਨੀ ਆ। ਤੁਹਾਨੂੰ ਇਸ ਚੀਜ਼ ਦਾ ਪਤਾ ਮੂੰਗ ਦੀ ਅੱਗੋਂ ਜਿਹੜੀ ਬਹਿਸ ਦਾਲ ਕਰਨ ਲੱਗ ਪਿਆ, ਮੰਨਣ ਨਹੀਂ ਤੇ ਉਸਤਾਦ ਉਹ ਬਹਿਸ ਭਾਵਾ ਬਸ ਮੈਨੂੰ ਦਲਾਲ ਤੇ ਦੇ ਲੈਣ ਦੇ। ਇੱਕ ਘਟੀਆ ਦੇ ਲੈਂਦੇ ਨੂੰ ਦਲਾਲ ਦੇ ਲੈਂਦੇ, ਦਲਾਲ ਦੇ ਦੇ ਦਲਾਲ ਦੇ ਲਾ ਤੂੰ। ਮੈਂ ਦਾਲ ਨੂੰ ਡਰਾਈ ਨਹੀਂ ਕਿ ਦਾਲ ਤੇ ਮੇਰੀ ਫੇਵਰੇਟ ਆ, ਔਰ ਤੁਹਾਨੂੰ ਮੈਂ ਕਿਸੇ ਨੂੰ ਖਵਾਵਾਂਗਾ ਤੁਹਾਡੇ ਚਾਰੋਂ ਸ਼ਾਨੇ ਚੁੱਤ ਹੋ ਜਾਣਗੇ। ਮੁਰਗਾ ਹੈਗਾ 500 ਰੁਪਏ ਕਿਲੋ, ਮੂੰਗ ਦੀ ਦਾਲ 600 ਰੁਪਏ ਕਿਲੋ। ਹਾਂ ਤੇ ਫਿਰ ਦਾਲ ਖਾਣਾ ਫਿਰ ਤਕਲੀਫ ਹੋਇਆ। ਲੇਕਿਨ ਫਿਰ ਵੀ ਉਹ ਕਹਿਣਾ ਨਾ ਇਹਨੇ ਦਾਲ ਪੱਕੀ ਆ, ਇਹਨੇ ਮੁਰਗਾ ਪੱਕਿਆ, ਉਹ ਖਾਣੇ ਆ, ਉਹ 100 ਰੁਪਏ ਮਹਿੰਗੀ ਆ। ਮੈਂ ਕਹਿ ਰਿਹਾ ਇਹ ਤੁਹਾਡੀ ਦਿਮਾਗੀ ਕਨਫਿਊਜ਼ਨ। ਮੈਂ ਇੱਥੋਂ ਹੀ ਤੁਹਾਨੂੰ ਹੁਣ ਦੱਸਣ ਚਾਹਣਾ ਸੀ ਵੀ ਇਹ ਕੌਮ ਤਰੱਕੀ ਨਹੀਂ ਕਰ ਸਕਦੀ, ਅਸੀਂ ਲੋਕ ਨਹੀਂ ਤਰੱਕੀ ਕਰ ਸਕਦੇ। ਹਾਂ ਤੁਸੀਂ ਸਮਝਦੇ? ਨਹੀਂ ਮੈਂ ਗੋਸ਼ਤ ਬਿਲਕੁਲ ਬਣਾਈਆਂ ਟਿੱਕੀਆਂ, ਬਣਾ ਟਿੱਕੀਆਂ ਛੇਤੀ। ਮੈਂ ਗੋਸ਼ਤ ਲੋ ਭਾਈ ਮੇਰਾ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ ਦਾ ਵਿਜ਼ਿਟ ਕਰੋ, ਹਲੇ ਕਈਆਂ ਬੰਦਿਆਂ ਕੋਲ ਬਟਨ ਵਾਲੇ ਫੋਨ ਆ, ਉਹਨਾਂ ਨੂੰ ਤੁਸੀਂ ਕਿਹੜੇ ਪਾਸੇ ਲੈ ਜਾਓਗੇ? ਔਰ ਉਹ ਸੁਖੀ ਹੈ ਜ਼ਿੰਦਗੀ 'ਚ। ਹਾਂ ਆ ਡਿਪਰੈਸ਼ਨ, ਐਂਜ਼ਾਈਟੀ, ਜਿਹੜਾ ਤੁਹਾਨੂੰ ਭਾਰਾਪਨ ਦਿਮਾਗ ਤੇ ਭਾਰਾਪਨ, ਅੱਖਾਂ ਭਾਰੀਆਂ, ਇਹ ਸਾਰਾ ਮੋਬਾਈਲ। ਤੂੰ 2 ਦਿਨ 1 ਦਿਨ ਸਵੇਰ ਤੋਂ ਰਾਤ ਤੱਕ ਮੋਬਾਈਲ ਨਾ ਯੂਜ਼ ਕਰ, ਰਾਤ ਨੂੰ ਤਾਂ ਆਪਣੀ ਤਬੀਅਤ ਦੇਖ ਲਈ। ਮੈਂ ਇਹਦੇ 3 ਦਿਨ ਮੋਬਾਈਲ ਘੱਟ ਬਾਅਦ ਯੂਜ਼ ਕੀਤਾ ਰੱਖ। ਤੇਰਾ ਤੇ ਫਿਰ ਤਲਕ ਵੀ ਕੋਈ ਨਹੀਂ ਨਾ ਮੋਬਾਈਲ ਨਾਲ, ਤੂੰ ਕੀ ਕਰਨਾ ਹੁੰਦਾ? ਜੇ ਬਟਨਾਂ ਵਾਲੇ ਸਾਜ ਸਹੀ ਹੈ ਤੇ ਫਿਰ ਤੁਸੀਂ ਟੱਚ ਨਾ ਰੱਖੋ ਵੀ ਪਿੱਛੋਂ ਵੀ। ਉਹਨੇ ਟਿਕਟੋਕ ਮੈਂ ਅੱਜ ਕੱਲ ਨਹੀਂ ਵੇਖ ਰਿਹਾ ਟਿਕਟੋਕ। ਜੀ ਟੱਚ ਮੋਬਾਈਲ ਤੁਸੀਂ ਬਟਨ ਵਾਲੇ, ਜੇ ਠੀਕ ਆ ਬੰਦੇ ਸੁਖੀ ਆ, ਤੁਸੀਂ ਦੁੱਖ ਕਿਉਂ ਪਾ ਲੈਂਦੇ ਆਪਣੇ ਕੋਲ? ਨਹੀਂ। ਸਾਡੀ ਵਰਕਿੰਗ ਦੇ ਵਿੱਚ ਉਹਦਾ ਕੰਮ ਹੁੰਦਾ ਨਾ, ਅਸੀਂ ਕਿਤੇ ਵੀਡੀਓ ਰਿਕਾਰਡ ਕਰਨੀ ਹੈ, ਜਦੋਂ ਕਿਤੇ ਆਡੀਓ ਉਦੋਂ ਆਟੋ ਪਿਆ ਰਹਿੰਦਾ ਵਾ, ਪਿਆ ਰਹਿੰਦਾ ਕੁਝ ਵੀ ਨਹੀਂ। ਪਰ 4 ਦਿਨ ਨਹੀਂ ਮੇਰੀ ਆਈਫੋਨ ਦੀ ਬੈਟਰੀ ਮੁੱਕਦੀ, ਪਿਆ ਰਹਿੰਦਾ। ਅੱਛਾ ਹੋਏ ਬਸ। ਸਾਡੀ ਮੋਸਟ ਫੇਵਰਿਟ ਮੇਰਾ ਫੋਨ ਸੀ Samsung ਦਾ, ਐਡਾ ਡੇਲੇ ਜਿਹਾ ਵਾਲਾ ਐਲ ਟੂਨ ਸੀ, ਉਹ ਸੀਗਾ ਕਿਹੜਾ ਕੰਮ ਤਾਂ ਕਰੀ ਸਾਡੀ ਐਸੀ ਤਾਂ ਮੱਝ ਡੇਲਰ ਦਾ ਫੋਨ ਸੀ, ਗੋਲ ਜਿਹਾ ਐਡਾ, ਬਿਲਕੁਲ ਐਡਾ। ਹਾਂਜੀ ਇੰਜ ਕਰਕੇ ਉਹਦੇ ਵਿੱਚੋਂ ਨੀਲੀ ਲਾਈਟ ਸੀ। ਹਾਂਜੀ ਭਾਜੀ। ਟੂਨ ਏਦਾਂ ਹਿਲਾ ਕੇ ਐ ਸੀਗੀ। ਮੈਨੂੰ ਉਹ ਤੁਸੀਂ ਲਿਆ ਦਿਓ, ਮੇਰੇ ਕੋਲ ਮੇਰਾ Vivo ਲੈ ਲਓ। ਸੱਚੀ ਉਹ ਮੈਨੂੰ ਫੋਨ ਬੜਾ ਪਿਆਰਾ ਸੀ। ਮੈਂ ਕਸਮੇ ਇਹ ਦੋਸਤ ਬੈਠੇ ਹੋਣਾ, ਦੋਸਤ ਗਲਤ ਗੱਲ ਕਰੇ, ਮੈਂ ਖਿੱਚ ਕੇ ਮਾਰਨਾ। ਉਹਦੇ ਤੇ ਨੀਲ ਪੈਣਾ ਫੋਨ ਚ। ਉਹ 3310 ਵੀ ਇਦਾਂ ਦਾ ਹੀ ਸੀ। 3310 ਦਾ ਸੀ। ਇੱਕ 1100 ਆਇਆ ਸੀਗਾ, ਬੜੇ 1100 ਵੀ। 1100 ਉਹਨਾਂ ਨੂੰ ਹੁੰਦਾ ਹੀ ਕੁਝ ਨਹੀਂ ਸੀ। 1100 ਦਾ ਸਲਿਮ ਆਇਆ, ਸਲਿਮ ਸੀਗਾ, ਉਹਨੇ ਡੋਰੀ ਪਾਈ ਹੁੰਦੀ ਸੀ, ਐਵੇਂ ਫਿਰੀ ਜਾਣਾ। ਤੇਰੀ ਦੱਸ ਨਾ ਸਾਜੀ ਸਾਡੇ ਮੁੱਕੋਣੇ ਬੰਦੇ ਨੇ ਬੈੱਡ ਬਣਾਤਾ ਕਿਲ ਠੋਕ ਕੇ ਨਾ, ਸ਼ੀਟਾਂ ਲਾ ਲਾ ਥੋੜੀ ਯਾਰ ਇਹਨੇ 33 10 ਨਾਲ ਬਣਾਇਆ ਇਹ ਵੀ ਰਿਕਾਰਡ। ਬਸ
ਬੈਟ ਬਣਾ ਉਹਨੇ ਜਿਹੜਾ ਸਥਿਤੀ ਦਾ ਸੀ ਨਾ ਥੋੜੀ ਨੂੰ ਦਸਤਾ ਬੋਲਿਆ ਸੀ ਹਾਂਜੀ। ਉਹ ਫਿਰ ਉਹਨੂੰ ਤੇਸੀ ਬਣਾਈ ਉਸਤਾਦ ਜੀ ਇਹ ਗੁੱਸਾ ਨਾ ਕਰਿਆ ਕਰੋ, ਬੜਾ ਡੀਜ਼ਲ ਨਾਲ ਕਰੂਲੀਆਂ ਕੀਤੀਆਂ ਹੁੰਦੀਆਂ। ਓਏ ਠਹਿਰ ਜਾਓ ਤੇਰਾ ਠਹਿਰ ਜਾ ਲਗਾਤਾਰ ਪਿਸਤੌਲ ਦਿਮਾਗ ਖਰਾਬ ਇਹਦਾ ਮਤਲਬ ਚੰਗੀ ਜੁਗਤ ਕਰ ਮੈਨੂੰ ਵੀ ਚੰਗੀ ਆਵੇ ਡੀਜ਼ਲ ਨਾਲ ਕੀ ਕੀਤਾ ਹੁੰਦਾ ਕਰੋੜੀਆਂ ਕਰੂਰੀਆਂ ਲਓ ਡੀਜ਼ਲ ਨਾ ਕਰੋ ਐਂ ਜਿਹੜੀਆਂ ਤੇ ਮੈਂ 400 ਜੁਗਤ ਕਰ ਜੁਗਤ ਦੀ ਲੌਜੀਕ ਹੋਣੀ ਚਾਹੀਦੀ ਕੱਲ ਤੇਰਾ ਮੈਂ ਕਿਹੜੀ ਕਿਹੜੀ ਜੁਗਤ ਮਾਰੀ ਯਾਦ ਆ ਕੋਈ ਮੈਂ ਦੱਸਾਂ ਕਿ ਕੱਲ ਤੋਂ ਕੱਲ ਕੀ ਛੋੜੋ, ਅਬ ਲੌਜਿਕ। ਨਹੀਂ ਤੂੰ ਦੱਸ ਮੈਂ ਸਭ ਤੋਂ ਬੈਸਟ ਦੱਸਾਂ ਭੰਬੀਰੀ ਦਾ ਬੈਲਟ ਹੁੰਦਾ ਹਾਂ ਦੇਖ ਆ ਲੌਜੀਕ ਆ ਅੱਛੀ ਸੀ ਸਮਝ ਆ ਰਹੀ ਗੱਲ ਦੀ ਹਾਂ ਆ ਮੈਂ ਉਹਨਾਂ ਨੇ ਗੱਲ ਕੀਤੀ ਹੈ ਕਿ ਖਾਬ ਰਿਕਾਰਡ ਕਰਨਾ ਸੀ ਤੇ ਨਹੀਂ ਖਾਬ ਆ ਰਿਹਾ ਗੰਦਾ ਤੇ ਮੋਬਾਈਲ ਦਾ VPN ਆਨ ਕਰਕੇ ਸੌਂ ਗਿਆ ਲੌਜੀਕ ਬਣਦੀ ਗੱਲ ਦੀ ਓਏ ਉਹਦੇ ਨਾਲ ਕਰੂਰੀਆਂ ਕੀਤੀਆਂ ਦੀਆਂ ਹਾਂ ਮਿਊਟ ਛਿੱਕ ਮਾਰੀ ਹੁੰਦੀ ਹਾਂ ਹਾਲਾਂਕਿ ਤੇਰੇ ਨਾਲ ਅੱਛੀ ਗੱਲ ਹੈ ਜਿਹੜੀ ਮੈਂ ਵੀ ਕਰ ਦਿੱਤੀ ਐਵੇਂ ਕਰਤੀ। ਮਿਊਟ ਛਿੱਕ ਮਾਰੀ ਦੀ ਵੀ ਬਸ ਤੁਸੀਂ ਮੰਨ ਨਹੀਂ ਰਹੇ। ਛਿੱਟੇ ਵੀ ਪੈ ਰਹੇ ਨੇ ਤੇ ਬਾਤ ਨਹੀਂ ਆਈ ਦੇਖ ਬਿਠੇ ਹੁਣ ਤੂੰ ਇਹ ਵਰਲਡ ਲੈਵਲ ਦੀ ਜੁਗਤ ਦੀ ਮੌਤ ਦੇ ਮੂੰਹ ਤੇ ਮਾਸਕ ਲਾਇਆ ਹੁੰਦੇ। ਉਹ ਚੱਲ ਓਏ ਉਹ ਇਹਨੂੰ ਵੀ ਨਹੀਂ ਪਤਾ। ਓਏ ਬੋਲਣਾ ਨਾ ਬੋਲ ਜੋੜ ਕੇ ਬਾਸੀ ਲਈ ਹੁੰਦੀ ਐ ਪੈ ਗਏ ਨਾ ਸਾਰੇ ਉਸ ਕੰਮੇ ਇਹਨੂੰ ਕਹਿੰਦੇ ਜੁਗਤ ਹਾਂ ਵੀ ਓਏ ਐਸ ਰੁਕ ਮੁੱਛਾਂ ਰੱਖੀਆਂ ਹੁੰਦੀਆਂ ਐ ਲੰਮੀਆਂ ਉੱਤੋਂ ਇੰਜ ਵੱਟ ਦੇ ਰਿਹਾ ਥੱਲੇ ਇੰਜ ਦੇ ਇੱਧਰ ਦੇਖ ਐ ਮੈਂ ਔਖੀ ਚੋਕੀ ਕਰ ਐ ਦੇਖ ਨਾ ਇਹਨੂੰ ਲੰਮੀ ਕਰ ਲੈ ਜਿੰਨੀ ਮਰਜ਼ੀ ਲੇਕਿਨ ਮੌਤ ਦੇ ਮੂੰਹ ਤੇ ਮਾਸਕ ਨੂੰ ਨਹੀਂ ਤੁਸੀਂ ਮੰਨਿਆ। ਚੱਲ ਜਾ ਤਾਂ ਛੱਡ ਦੇ ਪੁਰ ਕਰਾ ਯਾਰ ਨਾ ਕਰ ਨਹੀਂ ਫੇਲ ਆ ਤੁਸੀਂ ਇਹ ਦੱਸੋ ਵੀ ਜਿਹੜਾ ਕਚਹਿਰੀ ਬਾਜ਼ਾਰ ਬਣਾਇਆ ਹੈ ਉਹ ਅਸੀਂ ਕਾਹਦੇ ਵਾਸਤੇ ਬਣਾਇਆ ਹੈ? ਹਾਂਜੀ ਕਾਹਦੇ ਵਾਸਤੇ ਬਣਾਇਆ ਹੈ? ਤੇ ਹੱਥ ਵਾਸਤੇ ਤਾਂ ਉੱਥੇ ਕੋਈ ਚਿਲ ਮੁਕਾਮ ਜਾਂ ਕੋਈ ਇੱਥੇ ਇੰਜੋਏ ਤੇ ਨਹੀਂ ਨਾ ਇੱਕ ਵਿਜ਼ਟਰ ਵਾਸਤੇ ਕਿ ਤੁਸੀਂ ਤੁਰੇ ਜਾ ਰਹੇ ਉਹ ਹੋ ਕਚਹਿਰੀ ਬਾਜ਼ਾਰ ਉਹਨਾਂ ਨੇ ਉਹ ਦਰਮਿਆਨ ਦੇ ਵਿੱਚ ਉਹ ਕੱਢ ਕੇ ਤੇ ਉਹਨਾਂ ਨੇ ਉਹ ਬਾਗਾਤ ਬਣਾਤਾ ਨੂੰ ਆਗਾਤ ਬਣਾਤੇ ਹਾਂ। ਉਹਦਾ ਮਤਲਬ ਹੁੰਦਾ ਕਿ ਤੁਸੀਂ ਤੁਰੇ ਜਾਓ ਸ਼ਾਮ ਤੁਰੇ ਜਾਓ ਸਾਈਡਾਂ ਦੇ ਹਾਂ ਬਸ ਇੰਜੋਏ ਹਾਂ ਤੇ ਹੁਣ ਕੀ ਆ ਤੁਸੀਂ ਈਦ ਦੇ ਤਿੰਨੋਂ ਦਿਨ ਉੱਥੇ ਰਸ਼ ਵੇਖਣਾ ਸੀ ਤੇ ਰਸ਼ ਉੱਥੇ ਹੋਣਾ ਹੀ ਆ ਈਦ ਦੇ ਹੋਰ ਕੀ। ਇਹਦੇ ਚ ਕੀ ਆ ਵੀ ਆਹਾ ਲੋਕੀ ਕਚਹਿਰੀ ਬਾਜ਼ਾਰੀ ਵੇਖੀ ਜਾਂਦੇ ਤੇ ਵੇਖੀ ਜਾਣ ਇੱਕ ਚੀਜ਼ ਬਣੀ ਆ ਸਾਨੂੰ ਵੇਖਦਾ ਮੈਨੂੰ ਤਾਂ ਇੱਕ ਬੰਦੇ ਨੂੰ 50 ਉਹ ਕਹਿੰਦਾ ਯਾਰ 50 ਸਾਲ ਹੋ ਗਏ ਸੀ ਕਚਹਿਰੀ ਬਾਜ਼ਾਰ ਇਦਾਂ ਹੀ ਵੇਖਿਆ ਉਹ ਕਚਹਿਰੀ ਬਾਜ਼ਾਰ ਗਵਰਨਮੈਂਟ ਨੇ ਇਦਾਂ ਕਰਤਾ ਆਓ ਜ਼ਰਾ ਵੇਖ ਕੇ ਆਈਏ ਵੇਖ ਕੇ ਹੁੰਦੇ ਸੋਹਣਾ ਬਣਾਉਂਦੇ ਆ ਚਲੋ ਇੱਥੇ ਤੇ ਕੁਛ ਵੀ ਨਾ ਬਣਿਆ ਹੋਵੇ ਤੇ ਲੋਕੀ ਖਲੋਤੇ ਹੁੰਦੇ ਵੀ ਆ ਕੀ ਹੋਇਆ ਤੇ ਉੱਥੇ ਤੇ ਵੇ ਬਣ ਗਿਆ ਇਹ ਤਾਂ ਮੈਂ ਕਹਿ ਰਿਹਾ ਇਸ ਕੌਮ ਨੂੰ ਤੁਸੀਂ ਕਹਿ ਰਹੇ ਹੋ ਤਰੱਕੀ ਦਾ ਮੈਂ ਕਿਦੋਂ ਕਿਹਾ ਤਰੱਕੀ ਦਾ ਤੁਸੀਂ ਆਪੇ ਕਿਹਾ ਵੀ ਦੇਖੋ ਇੱਥੇ ਆ ਕੁਝ ਹੋ ਜਾਣਾ ਵਾ। ਮੈਂ ਕਿਦੋਂ ਕਿਹਾ ਤੁਸੀਂ ਸ਼ੁਰੂ ਚ ਮੈਨੂੰ ਕਿਹਾ ਤੂੰ ਉਹ ਮੈਂ ਦਿਖਾ ਉਹ ਤੂੰ ਆਪ ਗੱਲ ਕੀਤੀ ਆ ਇਹ ਕੌਮ ਨਹੀਂ ਤੂੰ ਕਿਹਾ ਵਾ ਕਿ ਅਸੀਂ ਜ਼ਿੰਦਗੀ ਚ ਅਸੀਂ ਤਰੱਕੀ ਨਹੀਂ ਕਰ ਸਕਦੇ ਮੈਂ ਕਿਹਾ ਅਸੀਂ ਨਾ ਕਹਿ ਮੈਂ ਕਹਿ ਨਹੀਂ ਤੁਸੀਂ ਤਾਂ ਮਸਲਾ ਕੀਤੀ ਪਏ ਹੋ ਤਰੱਕੀ ਤੋਤਲਾਂ ਨੇ ਤਰੱਕੀ ਅੰਬਾਰ ਦੇ ਤੇ ਹੁਣ ਨਹਿਰ ਦਾ ਟੋਟਾ ਕਿ ਸਾਜਦਾ ਉਹ ਜਸ਼ਨ ਭਾਰਤ ਤੇ ਸਿਰ ਇੱਕ ਟੋਟਾ ਓਏ ਹੋਏ ਉੱਥੇ ਬ੍ਰਸ਼ ਵੇਖਣ ਵਾਲਾ ਹੁੰਦਾ ਐਕਸੀਡੈਂਟ ਦਾ ਟੋਟਾ ਕਿੰਨਾ ਕਿ ਤਕਰੀਬਨ ਕੋਈ ਯਾਰ 500 700 ਫੁੱਟ ਦਾ ਹੋਣਾ ਯਾਰ ਨਾਜ਼ਰੀਨ ਬਾਦਸ਼ਾਹ ਸਾਡੇ ਕਚਹਿਰੀ ਬਾਜ਼ਾਰ 'ਚ ਉਹਨਾਂ ਨੇ ਉਹ ਸਾਰਾ ਦਰਮਿਆਨ ਦੇ ਵਿੱਚੋਂ ਖਾਲੀ ਕਰਕੇ ਦਰਮਿਆਨ 'ਚ ਉਹਨਾਂ ਨੇ ਪੂਰਾ ਇੱਕ ਬਾਗ ਜਿਹਾ ਬਣਾਤਾ ਹੈ ਫੁੱਲ ਮੈਂ ਨਹੀਂ ਵੇਖਿਆ ਹਾਲ ਤੱਕ ਫੁੱਲ ਸ਼ੋ ਲਾਏ ਲੇਕਿਨ ਮੈਂ ਉਦੋਂ ਵੇਖਿਆ ਸੀ ਜਦੋਂ ਹਲੇ ਪੁੱਟ ਪਟਾਕਾ ਹੋ ਰਿਹਾ ਪਟਾ ਤੇ ਇੱਕ ਤਸਵੀਰ ਉਹਨੇ ਲਾਈ ਸੀ ਕਿ ਇਹ ਬਣਨਾ ਵਾ ਉਹ ਤਸਵੀਰ ਤੋਂ ਉਦਾਂ ਦਾ ਹੀ ਬਣ ਗਿਆ ਹੁਣ ਉੱਥੇ ਕਾਰ ਨਹੀਂ ਜਾ ਸਕਦੀ ਅੰਦਰ ਇਹ ਜਗ੍ਹਾ ਕੀਤਾ ਭਾਜੀ ਮੋਟਰਸਾਈਕਲ ਸਾਈਡਾਂ ਤੇ ਕਿਤੇ ਵਾੜ ਲੈਣਗੇ ਰਾਤ ਨੂੰ ਲੇਟ ਨਾਈਟ ਲੇਕਿਨ ਉਹ ਪੈਦਲ ਵਾਲਾ ਨਿਜ਼ਾਮ ਰਹਿ ਗਿਆ ਬਸ ਉਦੋਂ ਬੋਰਡ ਲੱਤ ਰਹੇ ਸੀ ਤੇ ਇੱਕ ਮੈਂ ਰੋਜ਼ ਕਚਹਿਰੀ ਬਾਜ਼ਾਰ ਇੱਕ ਸਾਲ ਜਾਣਾ ਇੰਨੇ ਸਾਲ ਤੋਂ ਮੈਨੂੰ ਪਤਾ ਲੱਗਾ ਯਾਰ ਕਚਹਿਰੀ ਬਾਜ਼ਾਰ ਦਾ ਉਹਨਾਂ ਨੇ ਇਦਾਂ ਨਕਸ਼ਾ ਕਰਤਾ ਤੇ ਮੈਂ ਵੇਖਣ ਚ ਲੱਗਾ ਇਹਦੇ ਚ ਕੀ ਹੈ ਅੱਛਾ ਕਦਮ ਅੱਛਾ ਇਕਦਾਮ ਆ ਫਿਰ ਹੋਣਾ ਚਾਹੀਦਾ ਫਿਰ ਹਕੂਮਤ ਪਾਕਿਸਤਾਨ ਨੇ ਕਿਹਾ ਵੀ ਅੱਠੇ ਬਾਜ਼ਾਰਾਂ ਚ ਅੱਠੇ ਬਾਜ਼ਾਰ ਡੈਕੋਰੇਟ ਕੀਤੇ ਜਾਣਗੇ ਹੁਣ ਈਦਾਂ ਸ਼ਬਰਾਤਾਂ ਵੀ ਉੱਥੇ ਕਰਨੀਆਂ ਵਾ ਲੋਕੀ ਉੱਥੇ ਪਿਕਨਿਕਾਂ ਕਰਨ ਦੇ ਸਾਹਮਣੇ ਕੀ ਮੋਬਾਈਲ ਕਰਨ ਤੇ ਕੀ ਹੋਣਾ ਚਾਹੀਦਾ ਸੀ ਵੀ ਹੁਣ ਸਾਹਮਣੇ ਮੋਬਾਈਲ ਵਿਕਣ ਦੇ ਓਪੋ ਦੁਕਾਨ ਤੇ ਅੱਗੇ ਬਿਲਕੁਲ ਸਾਹਮਣੇ ਫੈਮਿਲੀ ਚੌਲ ਖੋਲ ਕੇ ਬੈਠੀ ਹੈ ਉਹ ਗਰਾਊਂਡ ਚ ਗਰਾਊਂਡ ਵਿੱਚ ਵੜ ਜਾਂਦੇ ਆ ਸਰ ਜੀ ਵਿੱਚ ਅੰਦਰ ਬੈਠ ਵੜ ਜਾ ਜਾਂਦੇ ਕੇ ਹਾਂਜੀ ਆਹੋ। ਤਸਵੀਰਾਂ ਖਿੱਚਣ ਦੇ ਗਰਾਊਂਡ ਬਣਾਇਆ ਵਾ ਪੂਰੇ ਭਾਰ ਨਾਲ ਉਸਤਾਦ ਜੀ ਗ੍ਰੀਨ ਬੈਲਟ ਅਸਲ ਚੋਂ ਹਾਂ ਗ੍ਰੀਨ ਬੈਲਟ ਬਣਾਇਆ ਦਰਮਿਆਨ ਚ ਜਰਾ ਚੌੜਾ ਵਾ ਨਾ ਤੁਰਨ ਲਈ ਨਹੀਂ ਆ, ਦੇਖਣ ਲਈ ਆ। ਯਾਰ ਤੁਸੀਂ ਦੇਖੇ ਜਿੱਦਣ ਓਪਨ ਕੀਤੀ ਆ ਕਚਹਿਰੀ ਬਾਜ਼ਾਰ ਦੀ ਤੇ ਉਦਣ ਹੀ ਉਹ ਗ੍ਰੀਨ ਬੈਲਟ ਦੇ ਵਿੱਚ 70 ਤੇ 6 ਸੁੱਤਾ ਪਿਆ ਸੁੱਤਾ ਜਿੰਦ ਕੋਈ ਸ਼ੱਕ ਨਹੀਂ। ਓਏ ਅੱਛਾ ਇਹ ਰੌਲਾ ਵਾ ਫੜਾ ਉਰੇ ਪਾਨ ਦੁੱਕੀ ਜਾਂਦੇ ਆ ਸਾਡੀ ਵਿੱਚ ਦੁੱਕੀ ਹੋਇਆ ਉਹ ਨਹੀਂ ਇਹ ਰੌਲਾ ਇਹ ਆ ਕਰੀ ਜਾਂਦੇ ਤੁਸੀਂ ਕਹਿੰਦੇ ਵੀ ਮੈਂ ਇਸ ਕੌਮ ਚੋਂ ਨਿਕਲ ਜਾਵਾਂ ਨਹੀਂ ਰੌਲਾ ਇਹ ਹੈ ਗੱਲ ਕਦੀ ਵੀ ਹੈ ਨਾ ਗੱਲ ਹਮੇਸ਼ਾ ਮੈਨੇਜਮੈਂਟ ਤੇ ਮੁੱਕਦੀ ਹੈ ਠੀਕ ਹੈ ਨਾ ਕਿ ਤੁਸੀਂ ਇੱਕ ਇਰਾਦਾ ਕਰ ਲਿਆ ਇੱਕ ਚੀਜ਼ ਬਣਾਤੀ ਹੈ ਉਹਦੀ ਡੇਲੀ ਬੇਸਿਸ ਤੇ ਹੁਣ ਉਹਦੀ ਤੁਸੀਂ ਉਹ ਕਰਨੀ ਹੈ ਕੇਅਰ ਕਰਨੀ ਉਹਦੇ ਤੇ ਗੱਲ ਮੁੱਕਦੀ ਹੈ ਨਹੀਂ ਤਾਂ ਕੋਈ ਫਾਇਦਾ ਨਹੀਂ ਹੈਗਾ ਬਿਲਕੁਲ ਉਸਤਾਦ ਜੀ ਹੁਣ ਗੱਲ ਕਰ ਕੇਅਰ ਤੇ ਗੱਲ 2 ਅਰਬ ਰੁਪਈਆ ਲਾ ਦਿਓ ਇੱਕ ਜਗ੍ਹਾ ਤੇ ਉਸ ਤੋਂ ਬਾਅਦ ਉਹਦੀ ਕੇਅਰ ਹੀ ਨਹੀਂ ਹੋ ਰਹੀ ਛਾਪਰ ਵੀ ਲੋਕੀ ਸਿੱਟੀ ਜਾ ਰਹੇ ਪਾਣ ਵੀ ਚੁੱਕੀ ਜਾ ਰਹੇ ਵਿੱਚ ਸਾਰਾ ਕੁਝ ਤੇ ਉਹ 15 ਦਿਨ ਬਾਅਦ ਉਹਦਾ ਹਾਲ ਨਹੀਂ ਉਹੀ ਹੋ ਜਾਣਾ। ਤਾਂ ਜੀ ਜਿਹੜੇ ਬਾਹਰ ਟੇਬਲ 'ਤੇ ਬਹਿਣ ਵਾਲੇ ਲੱਕੜ ਦੇ ਉਹਦੇ ਪਲੇਟਾਂ ਨਾਲ AS ਲਿਖੀ ਜਾਂਦੇ ਆ ਸਿਰਫ ਤੁਮ ਲਿਖੀ ਜਾਂਦੇ ਆ ਠੀਕ ਆ ਕੋਈ ਨਾ ਕੋਈ ਨਿਜ਼ਾਮ ਇੱਕ ਬੰਦਾ ਫੋਨ ਨੰਬਰ ਲਿਖੀ ਜਾਂਦਾ ਟੇਬਲਾਂ ਤੇ ਦੱਸੋ
ਇਹ ਅੱਛਾ ਤੂੰ ਇਹਦਾ ਡੀਲਰ ਆ ਜਾਂ ਤੇ ਨਾ ਤੇ ਫੋਨ ਨੰਬਰ ਕੀ ਕਰਨਾ ਤੇਰਾ? ਅੱਛਾ ਅਸੀਂ ਆਵਾਂਗੇ ਉੱਥੋਂ ਹੀ। ਮੇਰੇ ਅੰਦਰ ਕੌਮ ਦਾ ਦਰਦ ਵਾ, ਹੈ ਇਸ ਕੌਮ ਦਾ ਦਰਦ ਆ ਮੇਰੇ ਅੰਦਰ। ਮੈਂ ਇਸ ਦਰਦ ਲੈ ਕੇ ਇੱਦਾਂ ਹੀ ਚੱਲ ਜਾਣਾ ਵਾ। ਕੌਮ ਤੁਸੀਂ ਦਾ ਮੈਨੂੰ ਇਹ ਦਰਦ- ਗੱਲ ਦੱਸ ਦਿਓ ਵੀ ਹੁਣ ਕਚਹਿਰੀ ਬਾਜ਼ਾਰ ਖੁੱਲਾ ਵਾ, ਮੋਬਾਈਲਾਂ ਦੀ ਮਾਰਕੀਟ ਆ ਇੱਕ ਸਾਹਮਣੇ। ਯਾਰ ਇਹ ਤਰ੍ਹਾਂ ਤਰ੍ਹਾਂ ਮੋਬਾਈਲ ਵੇਖਣੇ ਬੰਦੇ ਜਾਣੇ ਤੇ ਟਿਕਟੋਕਰ ਗਾਣਾ ਕਰਨ ਲਈ ਆ। ਐ ਹਾਂ ਟਿਕਟੋਕਰ ਗਾਣਾ ਕਰਨ ਲਈ ਯਾਰ ਪਿਆਜ਼ ਹੈਗਾ ਥੋੜਾ ਜਿਹਾ ਕੱਟ ਕੇ ਦੇਈਂ ਜਰਾ। ਯਾਰ ਉਹਦਾ ਸਾਡੀ ਗੱਲ ਦਾ ਕੋਈ ਮੁੱਲ ਹੀ ਨਹੀਂ ਪਿਆ। ਹਾਂ ਕਦੀ ਕਿਹਾ ਗੱਲ ਕਰੇਗਾ ਤਾਂ ਫਿਰ ਇਹ ਹੀ ਹੈ ਨਾ। ਭਾਈ ਜੀ ਸਾਡੀ ਗੱਲ ਦਾ ਕੋਈ ਮੁੱਲ ਪਾਓ। ਹੁਣ ਮੈਂ ਤੁਹਾਨੂੰ ਦੱਸਾਂ ਕਚਹਿਰੀ ਬਾਜ਼ਾਰ ਕਿਉਂ ਬਣਿਆ ਵਾ, ਕਿਉਂ ਮਾਰ ਦੇ ਵਜੂਦ ਚ ਆਇਆ ਕਿ ਰਾਤ ਨੂੰ 8 ਵਜੇ ਮਾਰਕੀਟ ਬੰਦ ਹੋਵੇ, ਹਾਂ। ਤੁਸੀਂ ਫੇਰ ਫਿਰੋ। ਕਚਹਿਰੀ ਬਾਜ਼ਾਰ ਜਿਹੜਾ ਸ਼ਹਿਰ ਦਾ ਨਾ ਉਹਦੀ ਚੜਾਈ ਉਹ 4 ਬਾਜ਼ਾਰ ਨੇ ਉਡੜੇ। 4 ਬਾਜ਼ਾਰ ਬਰੀਕ ਨੇ ਫੈਸਲਾਬਾਦ ਦੇ ਵਾਇਆ ਘਾਟਾ, ਯਾਨੀ ਲਾ ਤੁਸੀਂ ਇੱਕ 15 ਫੁੱਟ ਆ ਤੇ 4 ਜਿਹੜੇ 30 ਫੁੱਟ ਦੇ ਨੇ। ਇੱਕ ਮਿਸਾਲ ਦੇ ਰਿਹਾ, ਇੰਨਾ ਕੁ ਫਰਕ ਹੈਗਾ। ਹੁਣ ਕੱਲਾ ਕਚਹਿਰੀ ਬਾਜ਼ਾਰ ਕਰਤਾ ਉਦਾਂ ਦੇ 3 ਉਸੇ ਸਾਈਜ਼ ਦੇ ਹੋਰ ਨੇ, ਉਹ ਵੀ ਕਰਨਗੇ। ਕਰਨਗੇ ਹਾਂਜੀ ਕਿਹਾ ਵਾ। ਉਹ ਨਹੀਂ ਹੋਣੇ। ਝੰਗ ਬਾਜ਼ਾਰ ਕਰਕੇ ਕੀ ਕਰਨਾ? ਝੰਗ ਬਾਜ਼ਾਰ ਸਬਜ਼ੀਆਂ ਲੈਣੇ, ਅੱਗੋਂ ਹੀ ਸਬਜ਼ੀਆਂ ਗਾ ਲੈਣੀਆਂ ਆਪਣੀਆਂ। ਅਗਲੇ ਚੁੱਕ ਉਹਨਾਂ ਨੇ ਮੰਡੀ ਨਹੀਂ ਜਾਇਆ ਕਰਨਾ, ਆਓ ਪਾਰਕ ਜੀ ਹੈਨਾ? ਚੱਲ ਬਾਜ਼ਾਰ ਸ਼ੁਰੂ ਹੋ ਗਿਆ। ਝੰਗ ਬਾਜ਼ਾਰ ਸ਼ੁਰੂ ਹੋ ਗਿਆ, ਇਦਾਂ ਹੀ ਬਣਨਾ। ਲਓ, ਹਮੀਰਪੁਰ ਉਹਦਾ ਬਾਜ਼ਾਰ ਨਕਸ਼ਾ ਚੇਂਜ ਹੈ, ਉਹਦਾ ਨਕਸ਼ਾ ਚੇਂਜ ਹਾਲੋ ਉਹਦੀ ਸਾਈਡ ਦੇ ਪਾਰਕ ਦੁਕਾਨਾਂ ਦਰਮਿਆਨ ਚ ਖਾਲੀ ਜਗ੍ਹਾ। ਠੀਕ ਹੈ ਦੁਕਾਨਾਂ। ਤੁਸੀਂ ਬਾਜ਼ਾਰਾਂ ਦੀ ਗੱਲ ਕਰਦੇ ਹੋ, ਆਰਾਇਸ਼ ਦੇ ਲਿਹਾਜ਼ ਨਾਲ ਪੰਜਾਬ ਇਸ ਟਾਈਮ ਛਾਇਆ ਵਾ, ਸਾਰੇ ਪਾਸੇ ਹੋ ਰਹੀ ਸਜਾਵਟ। ਨਹੀਂ ਉਹ ਇੰਨਾ ਤੇ ਬੰਦਾ ਸਜਾਵਟ ਉਦੋਂ ਚੰਗੀ ਲੱਗਦੀ ਜਦੋਂ ਨਜ਼ਮੋ ਜ਼ਬਤ ਦੇ ਨਾਲ ਤੁਸੀਂ ਫੇਰਾ ਟੋਰ ਪਾਓ। ਹਾਂ ਇਹ ਗੱਲ ਹੈਗੀ, ਕੋਈ ਬਾਅਦ ਚ ਦੀ ਕੇਅਰ ਤੇ ਕਰੋ ਨਾ, Care ਕਰੋ। ਡੇਲੀ ਬੇਸਿਸ ਤੇ। ਕੇਅਰ ਤੇ ਅਸੀਂ ਕਰਨੀ ਹੈ, ਸਾਡੇ ਹਵਾਲੇ। ਨਹੀਂ ਅਸੀਂ ਨਹੀਂ ਕਰਨੀ। ਤੁਸੀਂ ਤੇ ਆਪਣੀ ਨਹੀਂ ਕੇਅਰ ਕੀਤੀ ਲੱਗ ਕੇ ਗੈਰ ਘਰੋੜੀ ਦਾ ਮੂੰਹ ਤੂੰ ਕਾਲਾ ਕੇਅਰ ਕੀਤੀ ਆਪਣੀ? ਬਸ ਕੰਮਾਂ ਕਾਰਾਂ ਚ ਪੈ ਗਏ, ਲਾਲ ਲਾਦ ਚ ਪੈ ਗਏ, ਹੁਣ ਕੇਅਰ ਹੀ ਕਰੀ ਜਾਈਏ। ਜਦੋਂ ਕੇਅਰ ਕੀਤੀ ਏਡੇ ਏਡੇ ਵਾਲ ਸੀ, ਗੁਲਾਬੀ ਰੰਗਤ ਸੀ, ਆੜੂ ਵਰਗੇ ਗੱਲ ਸੀ ਉਦੋਂ, ਮਾਂ ਵੀ ਨੀਲੀਆਂ ਅੱਖਾਂ, ਆ ਝੂਠ ਪੀਲੇ ਬੋਲ ਪੈਰ। ਆ ਤੇਰਾ ਹਾਲ ਹੈ। ਹਜੇ ਵੀ ਹਟ ਜਾ, ਹਜੇ ਵੀ ਹਟ ਜਾ। ਨਿਆਣੇ ਆ ਤੇਰੇ ਅੱਗੇ, ਉਹਨਾਂ ਦੀ ਜ਼ਿੰਦਗੀ ਪਈ ਆ ਪੂਰੀ, ਉਹਨਾਂ ਦੇ ਅੱਗੇ ਹੋਣਾ। ਤੂੰ ਝੂਠ ਬੋਲ ਲੈਂਦੇ ਆ, ਉਹਨਾਂ ਨੇ ਫਸ ਜਾਣਾ ਅੱਗੇ ਜਾ ਕੇ। 1.5 ਸਾਲ ਬਾਅਦ ਚਿਕਨ ਮੈਟ ਲਾਈ ਨਾ ਜਾਮੇ ਦਾ ਐਦਾਂ ਦਾ ਨੈਣ ਵਿੱਚ ਨਿਕਲੋ ਤੇ ਥੱਲੋਂ। ਉਹ ਯਾਰ ਹੁਣ ਮੌਜੂਦਾ ਵਕਤ ਦੀ ਨਾ ਗੱਲ ਕਰੋ। ਉਦੋਂ ਦੇਖੋ ਜਦੋਂ ਮੈਂ ਸੈਂਟਰ ਤੋਂ ਚੀਜ਼ ਕੱਢਦਾ ਸੀ, ਇੰਜ ਇੱਥੇ ਮੱਥੇ ਤੇ ਪੱਟੀ ਹੁੰਦੀ 8 ਸਾਲ ਹੋ ਗਏ ਤੇ ਸਾਡੇ ਕੋਲ ਹੈ। ਦੇਖ ਲਓ ਉਹਦੀ ਤਬਾਹੀ ਉਹ ਤੋਂ ਚਿੜੀ ਤਰ੍ਹਾਂ ਤਾਂ ਵਾਲ ਪਾਏ ਹੁੰਦੇ ਜਦੋਂ ਇੱਥੇ ਆਇਆ ਸੀਗਾ। ਤਬਾਹੀ ਲੱਥ ਗਈ ਇੱਥੇ ਆ ਕੇ। ਮੁੱਠ ਜੀ ਬਣਾਈ ਸੀ ਸਿਰ ਤੇ ਤੂੰ। ਇੰਜ ਇੱਕ ਸ਼ਗੁਫਤਾ ਜੀ ਕੋਮਲ ਕਲੀ ਟੈਪ ਹੁੰਦਾ ਸੀ। ਤੇਰੇ ਸਿਰ ਤੇ ਮੁੱਠ ਜੀ ਬਣੀ ਸੀ, ਐਲਾ ਸੀ ਕੰਗੀ ਵਾਲਾ ਦੰਸ਼ ਬੈਠਾ ਹੁੰਦਾ। ਕਾਜੇ ਮੁਗਟੀ ਵੀ ਕਰਨ ਲੱਗੇ ਰੰਗ ਹੈ ਮੁਗਟੀ। ਮਮਤੀ ਨਹੀਂ ਗੁੰਮਟੀ ਗੁੰਮਟੀ ਵੀ ਰੰਗ ਕਰਨ ਲੱਗੇ। ਘੰਟਾ ਘਰ ਵੀ ਰੰਗ ਘੰਟੇ ਘਰ ਦੇ ਜਿਹੜੇ 4 ਸਾਈਡਾਂ ਨਾ ਉਹ ਮੁਖਤਲਿਫ ਕਰਨ ਲੱਗੇ। ਇੱਕ ਜ਼ਿੰਕ ਕਲਰ ਕਰਨ ਲੱਗੇ, ਪਰਪਲ ਕਲਰ ਕਰਨ ਲੱਗੇ, ਹਰਾ ਕਲਰ ਕਰਨ ਲੱਗੇ, ਚਿੱਟਾ ਕਲਰ ਕਰਨ ਲੱਗੇ। ਲੈ ਅੱਲਾ ਅੱਲਾ ਲਾਲ ਜਿਹੜਾ ਨਾ ਤਾਂ ਸੁਬਹ ਇਸੇ ਤੋਂ ਲੇਟ ਆਇਆ, ਮੀਟਿੰਗ ਸੀ ਘਰ ਬੈਠੀ। ਕਿੱਥੇ ਲੇਟ ਆਇਆ ਸਾਜੀ? ਕੌਣ ਲੇਟ ਆਇਆ ਸਾਜੀ? ਤੂੰ ਕਿੰਨੇ ਗਿਆ ਤੁਹਾਨੂੰ? ਯਾਰ ਮੈਂ ਸੁਣਿਆ ਮੈਂ ਉੱਥੇ ਗੱਲਾਂ ਕਰਨ ਦੇ ਸੀ, ਮੈਂ ਚਾਰਜਰ ਲੈਣ ਗਿਆ ਸੀ, ਦੁਕਾਨਾਂ ਵਾਲੇ ਸਾਜੀ ਗੱਲਾਂ ਕਰਨ ਦੇ ਉਹ ਤੂੰ ਫਜ਼ੂਲ ਆਦਮੀ ਯਾਰ, ਤੂੰ ਚਾਰਜ ਕਾਹਦਾ ਲੈਣ ਚਲਾ ਗਿਆ? ਹੱਥ ਤੇ ਮਾਰਨ ਵਾਲਾ ਮੋਬਾਈਲ ਆ ਤੇਰੇ ਕੋਲ, ਆਪੇ ਚਾਰਜ ਹੁੰਦਾ। ਉਸਤਾਦ ਜੀ ਕਚਹਿਰੀ ਬਾਜ਼ਾਰ, ਅਮੀਰਪੁਰ ਬਾਜ਼ਾਰ, ਝੰਗ ਬਾਜ਼ਾਰ ਤੇ ਕਾਰਖਾਨਾ ਬਾਜ਼ਾਰ ਦੀ ਫਾਈਲ ਸਾਡੇ ਕੋਲ ਆਈ ਕਿ ਇਹ ਚੀਜ਼ ਇਹ ਚਾਰੇ ਬਾਜ਼ਾਰ ਇਹ ਬਿਲਕੁਲ ਫਕਰੋਟੀ ਨਿਜ਼ਾਮ ਅੱਛੇ ਵਾਲੇ ਕਰਦੇ ਨੇ, ਨੋਟੀ ਵੀ ਲਾਇਕ ਵਾਲੇ ਹੋਣਗੇ। ਮੈਨੂੰ ਨਜ਼ਮੋ ਜ਼ਬਤ ਤੋਂ ਮੈਂ ਇੱਥੋਂ ਬੱਪਰਿਆ ਫਿਰਦਾ ਵਾ ਕਿੱਥੇ ਚੱਲ ਜੀਏ। ਕਹਿਣਾ ਕਿਆ ਚਾਹਤੇ ਹੋ? ਵੀ ਮੈਂ ਦੱਸਦਾ ਵੀ ਨਹਿਰ ਦੇ ਵਿੱਚ ਦੇਖੇ ਜਸ਼ਨ ਭਾਰਤ 4 ਕਿਸ਼ਤੀਆਂ ਛੱਡ ਕੇ ਯਾਦਗਾਰ ਜੇ ਬਣਾ ਕੇ ਕਿੰਨਾ ਕੁਝ ਬਣਾ ਕੇ 500-700 ਫੁੱਟ ਤੇ ਛੱਡ ਦਿੰਦੇ। ਓਏ ਹੋਏ ਉੱਤੇ ਰਾਜ ਵੇਖਣਾ ਹੁੰਦਾ, ਕਿਤੇ ਕਾਰਾਂ ਉਲਟਣ ਦੀਆਂ, ਫੈਮਲੀਆਂ ਜੱਥਿਆਂ ਦੇ ਜੱਥੇ ਆਉਂਦੇ ਉੱਤੇ ਗਰੁੱਪ ਆਉਂਦੇ ਭਾਜੀ। ਉਹ ਸਾਹ ਲੈ ਲਾ ਕਿਤੇ ਸਾਲਿਆਂ ਰੋਟੀ ਖਾ ਲੈਂਦੇ। ਅੱਲਾ ਮਾਫੀ ਦੇਵੇ ਮੈਨੂੰ, ਐ ਨਹੀਂ ਮੈਂ ਕਿਤੇ ਮੈਂ ਆਪ ਦੇਖਿਆ ਬੰਦੇ, ਮੈਂ ਪੁੱਛਿਆ ਮੈਂ ਕਿਹਾ ਭਾਜੀ ਤੁਸੀਂ ਇਹ ਕਿੱਥੋਂ ਆਏ? ਕਹਿੰਦੇ ਭਾਈ ਨਾਰਾਇਣ ਖਾਨ ਨੂੰ ਆਇਆ ਸੀ, ਨਹਿਰ ਦੇਖਣਾ ਹੈ। ਤੇ ਨਹਿਰ 400-500 ਫੁੱਟ ਦੀ ਹੈ। ਓਏ ਜੀ ਭਾਈ ਡੱਕੀ ਦੇ ਨਹੀਂ ਹੁੰਦਾ, ਬੰਦਾ ਮਰ ਜਾਂਦਾ, ਉਹਨੂੰ ਕੱਢੋ ਬਾਹਰ ਰੱਖ ਲਓ। ਓਏ ਤੇਰੀ ਹੁਣ ਅਗਰ ਗੁੰਮਟੀ ਰੰਗ ਕਰਨਗੇ ਕਰਦੀ ਆ। रंगा नहाएगा क्या, खाएगा क्या, निचोड़ेगा क्या? वो गुंटी रंग करना फायदा। ਨੰਗਾ हाँ भी वो गुंटी तो रंग करती है, मदद था ना। ਉਹ ਨੰਗਾ ਨਹਾਏਗਾ ਕਿਆ ਨਹੀਂ ਗੰਜੀ। आहो ਪਿੰਜਾ ਖਾਏਗਾ ਕਿਆ, ਨਹਾਏਗਾ ਕਿਆ? ਸਰ ਜਿਹੜਾ ਮੌਨਸੂਨ ਦਾ ਸੀਜ਼ਨ ਆਉਂਦਾ ਵਾ, ਤੁਹਾਨੂੰ ਪਤਾ ਨਹਿਰ ਇੱਕ ਵਾਰੀ ਪਾਸਾ ਪਾਉਂਦੀ ਹੈ, ਪੁਲ ਪਲਟਦੀ ਹੈ। ਕੀ ਤਾਂ ਨਹਿਰ ਪਲਟਦੀ ਹੈ ਇਹਨੂੰ ਕਰਕੇ, ਪਾਣੀ ਆਇਆ ਡਬਲ ਵਾਲ ਲੈਂਦਾ ਥੱਲੇ ਵਾਲਾ ਪਾਣੀ ਉੱਤੇ ਆ ਜਾਂਦਾ, ਹਾਂਜੀ। ਉੱਤੇ ਵਾਲਾ ਥੱਲੇ ਜਾਂਦਾ। ਥੱਲੇ ਯਾਰ ਆਪਣੀ ਜਿਹੜੀ ਇਹ ਨਹਿਰ ਆ ਇਹ ਨਹੀਂ ਬੰਦਾ ਲੈਂਦੀ ਹਰ ਸਾਲ। ਨਹੀਂ ਸਾਜੀ, ਇਹ ਤਾਂ ਇਹ ਸਿਰਫ ਕੈਸ਼ ਲੈਂਦੀ ਹੈ। ਇਹ ਜ਼ੁਬਾਨ ਦੇ ਸਿਰ ਤੇ ਆ, ਜੇ ਤੂੰ ਹਰਕਤ ਕੋਈ ਕਰੇਗਾ ਫੇਲ ਹੈ ਦਿਨ ਤੇ ਮੈਂ ਸੁਣਿਆ ਆ ਨਹਿਰ ਹਰ ਸਾਲ ਬੰਦਾ ਲੈਂਦੀ। ਨਹੀਂ ਇਹ ਲੈ ਦੱਸ। ਜੇ ਇਸ ਨਹਿਰ ਦੇ ਉੱਪਰ ਕੋਈ ਸ਼ਹਿਰ ਨਾ ਹੋਵੇ ਸਾਜੀ, ਕੋਈ ਛਾਂ ਨਾ ਹੋਵੇ, ਜੇ ਇੱਕ ਮਸਾਲਾ ਇੱਥੇ ਪੁਲ ਬਣੇ ਜਗ੍ਹਾ ਜਗ੍ਹਾ ਹਾਂ, ਹਾਂ। ਤੇ ਉਹ ਨਹਿਰ ਬੰਦਾ ਨਹੀਂ ਲਏਗੀ।
ਨਾਲੇ ਉਸਤਾਦ ਜੀ ਨਹਿਰ ਵੀ ਹੁਣ ਪਾਗਲ ਨਹੀਂ, ਨਹਿਰ ਦੇਖਦੇ ਸਾਫ ਸੁਥਰਾ ਬੰਦਾ ਜਿਹਦਾ ਕਿ ਹਿਸਾਬ ਸਾ ਘੱਟ ਹੋਵੇ। ਇੱਥੇ ਜਿਹੜੇ ਬੱਚੇ ਨੇ ਉਹਦੇ ਦੇਖਣਾ ਸਹੀ, ਕਿਸੇ ਦੀ ਪਿੰਨੀ ਸੜੀ ਆ, ਕਿਸੇ ਦੀ ਉਂਗਲ ਹੈ ਨਹੀਂ, ਕਿਸੇ ਦੀ ਅੱਖ ਹੈ ਨਹੀਂ, ਨਹਿਰ ਦਾ ਪਤਾ ਲੈਂਦੀ ਪਤਾ। ਹੁਣ ਇੱਕ ਨਹਿਰ ਆ ਗੋਤਾ ਲੈ ਕੇ ਗੁਜ਼ਾਰਾ ਕਰ ਜਾਂਦੀ, ਉਹਨੂੰ ਪਤਾ ਯਾਰ ਵੀ ਇੱਥੇ ਪਿੰਡ 'ਚ ਸਾਡੇ ਹੈ ਜੀ, ਉਹ ਹਾਨੇ ਹਾਜ਼ਰ ਗੋਤਾ ਲੈਣਾ ਵਾ, ਯਾਨੀ ਉਹਨੇ ਇੱਕ ਜ਼ਿੰਦਗੀ ਲੈਣੀ ਕਿਸੇ ਦੀ ਵੀ ਹੋਵੇ। ਜ਼ਿੰਦਗੀ ਲੈਣੀ ਉਹਨੇ। ਕਛੂ ਮੈਂ ਲੈ ਕੇ ਰਾਜੀ ਹੋਈ ਨਹੀਂ। ਯਾਰ ਨਾਜ਼ਰੀਨ ਸੌਰੀ ਯਾਰ, ਭੁੱਖ ਬਹੁਤ ਲੱਗੀ ਸੀ, ਮੈਂ ਕੋਈ ਗੱਲ ਬੱਚੇ ਨੂੰ ਬਾਅਦ ਚ ਖਾ ਲੂੰਗਾ, ਲੇਕਿਨ ਬਹੁਤ ਭੁੱਖ ਲੱਗੀ ਸੀ। ਯਕੀਨ ਕਰ, ਆਂਖੋਂ के आगे डार्कनेस आनी शुरू हो गई थी। ਮੈਂ ਤੇ ਦਰ ਜੀ ਇਸ ਮੁਹਿਬੇ ਵਤਨ ਦੇ ਹਿਸਾਬ ਨਾਲ ਨਾ ਮੇਰੇ ਅੰਦਰ ਜਿਹੜੀ ਇਸ ਵਤਨ ਨੂੰ ਲੈ ਕੇ ਇੱਕ ਪ੍ਰਕਾਸ਼ ਰਾਵਲ ਆ ਨਾ, ਮੈਂ ਦੱਸ ਸਕਦਾ ਕਿ ਕੀ ਆ ਯਾਰ ਪ੍ਰਕਾਸ਼ ਕਿ ਇੱਥੇ प्रकाश रावल ਹਾਂ ਮੈਂ ਗ੍ਰੀਨ ਬੈਲਟ ਦੀ ਨਾ ਇੰਟਰਨੈਸ਼ਨਲ ਲੈਵਲ ਤੇ ਇੱਜ਼ਤ ਚਾਹੁੰਦਾ ਹਾਂ। की कर लेगा, सिर्फ फैसलाबाद दा ਹਾਂ तेनों सदर बना दिए। ਹਾਂਜੀ ਨਵਾਂ ਤੁਹਾਡੇ ਇੰਟਰਨੈਸ਼ਨਲ ਲੈਵਲ ਤੁਹਾਡੀ ਗ੍ਰੀਨ ਬੈਲਟ ਦੀ ਨਾ ਇੱਜ਼ਤ ਕਰਾਓ, ਸਾਨੂੰ ਫੜ ਲਿਓ। ਤੁਸੀਂ ਜਿੱਥੇ ਜਾ ਕੇ ਆਪਣਾ ਗ੍ਰੀਨ ਬੈਲਟ ਦਿਖਾਓਗੇ ਕੀ ਕਰਨਾ? ਬੈਲਟ ਨਹੀਂ ਗਏ ਪਾਸ ग्रीन बेल्ट, ਹਾਂ ग्रीन बेल्ट की इज्जत कराएगा तू। ਹਾਂਜੀ यानी ਅਸੀਂ ਜਿੱਥੇ ਵੀ ग्रीन बेल्ट ਲੈ ਕੇ ਜਾਵਾਂਗੇ, ਤੁਸੀਂ ਇੰਜ ਕਰਕੇ ਹੱਥ 'ਚ ਆਪਣਾ ਗ੍ਰੀਨ ਬੈਲਟ ਲੈ ਕੇ ਖਲੋਣਾ ਵਾ, ਤੁਹਾਨੂੰ ਕਹਿਣਗੇ ਓਏ ਕਾਕਾ ਇੱਧਰ ਆ ਜਾਓ, ਯੂ ਆਰ ਵੈਰੀ ਹੈਪੀ ਪਾਕਿਸਤਾਨ ਇਨ ਦ ਕੰਟਰੀ, ਅੱਗੇ ਆ ਜਾਓ ਤੁਸੀਂ ਹੁਣ ਪਾਕਿਸਤਾਨ ਸਦਰ ਬਣਾਓ। फैसलाबाद ਦੀ ਟਰਾਈ ਕਰਾਂਗਾ। ਫੈਸਲਾਬਾਦ ਦਾ ਸੀਐਮ ਪੰਜਾਬ ਬਣਾਉਂਗਾ ਬਸ ਫੈਸਲਾਬਾਦ ਦਾ। ਉਹ ਕੰਨ ਲੇਕਿਨ ਉਸਤਾਦ ਜੀ ਨੂੰ ਇਹ ਇਲਾਕੇ ਦਾ ਬਣਾ ਕੇ ਦੇਖੋ ਪਹਿਲੇ ਫੈਸਲਾ। ਇਲਾਕੇ 'ਚ ਮੇਰੀ ਇੱਜ਼ਤ ਨਹੀਂ ਹੈ, ਮੈਂ ਹਿਸਾਬ ਲਾ ਲਿਆ। ਕਹਿੰਦਾ ਮੈਨੂੰ ਕੱਲੇ ਫੈਸਲਾਬਾਦ ਦਾ ਸੀਐਮ ਪੰਜਾਬ ਬਣਾ ਦਿਓ। ਆਹੋ ਕਾਲੂ ਜੀ ਇਹਦੇ ਕੋਲ ਨਹੀਂ ਹੋਣਾ ਕਿਉਂਕਿ ਅੱਗੇ ਬੱਕਰੀਆਂ ਚੋਂ ਘਾਟਾ ਪਾ ਲਿਆ ਇਹਨੇ ਇਦਾਂ ਹੀ ਉਹ ਯਾਰ ਬਲੈਕ ਸਟਾਈਟੀ ਆ। ਤੇਰਾ 2 ਰੁਪਏ ਦਾ ਮੈਨੂੰ ਯਾਦ ਆਇਆ, ਤੂੰ ਕੀ ਸੰਭਾਲਣਾ? ਤੂੰ 3 ਬੱਕਰਿਆਂ ਦੀ ਰਾਸ ਨਹੀਂ ਸੰਭਾਲ ਸਕਿਆ। ਉਹ ਭਾਈ ਬਾਬਰ ਨੇ ਤੂੰ ਕੀਤਾ, ਦਿਲ ਕਰੇ ਤਾਂ ਸੀਐਮ ਬਣ ਕੇ ਵੀ ਬਾਬਰ ਨੂੰ ਅੱਗੇ ਲਾਇਆ ਹੋਵੇ ਵੀ ਜਾ ਜੀ ਠੀਕ ਕਰਿਆ। ਉਹ ਵਜ਼ੀਰੇ ਖੁਰਾਕ ਬਣਾਵਾਂਗੇ ਨਾ ਹਾਂ ਭਾਈ ਬਾਬਰ ਨੂੰ। ਵਜ਼ੀਰ ਸਾਰੀਆਂ ਖੁਰਾਕ ਸ਼ਾਮਾਂ- ਕਰੀ ਆਪਣੀ ਕੱਲੀ। ਉਹਨੇ ਸਾਰੀਆਂ ਜਾਵਾਂ ਢਾਲੀ ਜਾਣੀਆਂ ਨੇ, ਕਹਿੰਦਾ ਢਾਲ ਦਈਏ। ਯਾਰ ਦਿਲ ਕਰੇ ਬਾਬਰ ਦਾ ਫੋਨ ਆਵਾ, ਮੈਂ ਘੰਟਾ ਘਰ ਢਾਲਤਾ ਹੀ। ਮੇਰੀ ਜਿਹੜੀ ਹੌਬੀ ਹੈ ਨਾ ਨੈਲਸਨ ਮੰਡੇਲਾ ਸਾਹਿਬ ਦਾ, ਵਾਹ ਵਾਹ ਕਿ ਨੈਲਸਨ ਮੰਡੇਲਾ ਸਾਹਿਬ ਨੂੰ ਕੌਣ ਸੀ ਉਹ? ਕੌਣ ਸੀ? ਤੇ ਕਿੱਥੋਂ ਦੱਸ ਲੈ ਦੱਸ ਯਾਰ। ਪੈਰਿਸ ਦੇ ਸਨ, ਹੈ ਪੈਰਿਸ ਦੇ, ਉੱਚੀ ਥੋੜਾ ਬੋਲ, ਮਾਈਕ ਦੂਰ ਆ। ਪੈਰਿਸ ਦੇ ਸਨ। ਚਲੋ ਪੈਰਸ ਦੀ ਮਿੱਟੀ ਨਾ ਛੱਡੀ ਹੁਣ ਇਸ ਗੱਲ ਤੋਂ ਬਾਅਦ। ਤੇਰੇ ਪੂਰੇ ਜਿਸਮ ਤੇ ਪੈਰਸ ਪੈ ਜਾਣੀ ਮੇਰੀ। ਤੇਰੇ ਪੈਰਸ 'ਚ ਇੱਕ ਟਕਾ ਨਹੀਂ ਹੁੰਦਾ, ਤੂੰ ਗੱਲਾਂ ਕਿੰਨੀਆਂ ਕਰ। ਮੈਂ ਉਸ ਦੌਰ ਦੀਆਂ 10 ਪੜ੍ਹੀਆਂ ਵਾ, ਉਸ ਦੌਰ ਦੀਆਂ 10 ਕੱਢ ਲਓ ਤੇ ਅੱਜ ਦੀਆਂ 5 ਕੱਢ ਲਓ, ਇੱਕ ਬਰਾਬਰ ਆ। ਉਸ ਦੌਰ ਤੇ ਤਲੀਮ ਔਖੀ ਵੀ ਬੜੀ ਸੀ ਹੈ ਨਾ। ਉਸ ਦੌਰ ਦੀਆਂ 10 ਕੱਢ ਲਓ ਤੇ ਅੱਜ ਦੀਆਂ 5 ਕੱਢ ਲਓ, ਇੱਕ ਬਰਾਬਰ। ਨੈਲਸਨ ਮੰਡੇਲਾ ਸਾਹਿਬ ਜਿਹੜੇ ਸੀ ਨਾ ਉਸਤਾਦ ਜੀ, ਨੈਤ ਸੈਨ ਨਹੀਂ ਮਿੱਟੀ ਨੂੰ ਉਹ ਨੈਤ ਸੈਨ ਨਹੀਂ, ਉਹ ਸਾਲਿਆ ਮੇਰੇ ਮੈਂ ਨੈਲਸਨ ਮੰਡੇਲਾ ਨਲੀਜ਼ਮ ਉਹੀ ਮੰਡੇਲਾ ਸਾਹਿਬ। ਹਾਂਜੀ ਕੀ ਉਹਨਾਂ ਨੇ ਕੀਤਾ? ਬੱਲਬ ਬਣਾਇਆ ਭਾਈ, ਹੈ ਯਾਰ ਉੱਚੀ ਤੇ ਥੋੜਾ ਬੋਲਣਾ। ਬੱਲਬ ਬਣਾਇਆ ਉਸਤਾਦ ਜੀ, ਬੱਲਬ ਬਣਾਇਆ। ਲਓ ਜੀ ਭੁੱਖ ਲੱਗ ਨੈਲਸਨ ਮੰਡੇਲਾ ਸਾਹਿਬ ਨੇ। ਹਾਂਜੀ ਉਸਤਾਦ ਜੀ ਤੁਸੀਂ ਵੀ ਕਹਿਣ ਲੱਗ ਪਏ ਆ। ਹੁਣ ਦੱਸੋ ਕਿ ਨਲੇਸਨ ਮਲੇਲਾ ਵਾ। ਉਹ ਤੂੰ ਉਸ ਤੋਂ ਵੀ ਸਹੀ। ਵੈਰੀ ਗੁੱਡ। ਹਾਂ ਨੇਸਰ ਮਲੇਲਾ ਹੈਗਾ ਨਾ। ਗੈਂਗ ਬੁੱਕ 'ਚ ਵੀ ਉਹਦਾ ਨਾਮ ਆ ਭਾਜੀ। ਗੈਂਗ ਬੁੱਕ। ਹੋਰ ਤੈਨੂੰ ਕਿਹੜੀ ਕਿਹੜੀ ਸ਼ਖਸੀਅਤ ਨੇ ਮੁਤਾਸਰ ਕੀਤਾ? ਸ਼ੈਕਸਪੀਅਰ। ਸ਼ੈਪਸਕੀਅਰ ਨੇ ਵੀ ਬੜਾ- ਸ਼ੈਕਸਪੀਅਰ ਨੇ। ਹੋਰ ਹਾਂਜੀ ਪਾਕਿਸਤਾਨੀ ਕੋਈ? ਮੁਸਤਫਾ ਟਿੰਡ ਸਾਹਿਬ ਹੋ ਗਏ ਸੀ ਫਿਰ ਪਾਕਿਸਤਾਨੀ ਫਿਲਮਾਂ ਦੇ ਵਿੱਚ। ਤੁਸੀਂ ਦੇਖਣ ਮੁਸਤਫਾ ਟਿੰਡ ਸਾਹਿਬ ਸੁਲਤਾਨ ਦੀਆਂ ਫਿਲਮਾਂ 'ਚ ਅਕਸਰ ਆਉਂਦੇ ਸੀ, ਉਹਨਾਂ ਤੋਂ ਮੈਂ ਬੜਾ ਇੰਪ੍ਰੈਸ ਆ ਜੀ। ਉਹ ਕਹਿੰਦੇ ਜੀ ਮੇਰੇ ਸ਼ੁਰੂ ਤੋਂ ਪੈਦਾਇਸ਼ੀ ਵਾਲ ਨਹੀਂ ਸੀ ਐਵੇਂ, ਮੈਨੂੰ ਕੋਈ ਘਰ ਦਾ ਰਿਸ਼ਤੇਦਾਰ ਮੂੰਹ 'ਚ ਨਹੀਂ ਲਾਉਂਦਾ। ਅੱਲਾ ਨੇ ਮੇਰੀ ਗੁੱਡੀ ਚੜਾਤੀ, ਮੈਨੂੰ ਮੇਰੇ ਤੇ ਨਿਗਾਹ ਪਈ ਹਾਜੀ ਸੁਲਤਾਨ ਰਾਏ ਸਾਹਿਬ ਦੀ। ਉਹੀ ਗੱਲ ਆ ਗਈ ਵੀ ਬਾਰ-ਬਾਰ ਕੀੜੀ ਚੜਦੀ, ਬਾਰ-ਬਾਰ ਕੀੜੀ ਥੱਲੇ ਡਿੱਗਦੀ, ਉਹ ਬੰਦਾ ਦੇਖੀ ਗਿਆ ਮੁਸਤਫਾ ਟਿੰਡ ਕਿ ਯਾਰ ਤਾਂ ਕੀੜੀ ਨਹੀਂ ਟੰਡਈ। ਮੈਂ ਕਿਤੇ ਹਟ ਗਿਆ। ਉਹ ਕੀ ਸੀ ਮੈਨੂੰ ਇੰਗਲਿਸ਼ ਦਾ ਟ੍ਰਾਈਬਲ ਇਜ਼ ਟ੍ਰਾਈਬ ਟੂ ਅੰਡਰਸਟੈਂਡ ਵੀ ਤੁਸੀਂ ਬਾਰ-ਬਾਰ ਕੋਸ਼ਿਸ਼ ਕਰਦੇ ਰਹੋ। ਉਹਨਾਂ ਨੇ ਬਾਰ-ਬਾਰ ਕੋਸ਼ਿਸ਼ ਕੀਤੀ, ਅੱਜ ਅੱਲਾ ਨੇ ਹੁਣ ਦੇਖ ਲਓ ਪੌਤ ਪਏ ਆ। ਕਿਆ ਬਾਤ ਹੈ। ਅੱਜ ਕਬਰ ਤੂੰ ਤੇਰੀ ਫੈਮਿਲੀ 'ਚ ਕੋਈ ਐਸਾ ਬੰਦਾ ਹੈਗਾ ਜਿਹਦਾ ਤੂੰ ਫੈਨ ਹੋਵੇ? ਮੈਂ ਆਪਣੇ ਵਾਲਦ ਸਾਹਿਬ ਜਿੱਦਾਂ ਮੇਰੇ ਮਾਮੂ ਸੀ, ਜੋ ਉਹਨਾਂ ਦੀ ਬੜੀ ਪਰਸਨੈਲਿਟੀ ਸੀ। ਤੇਰੇ ਵਾਲਦ ਸਾਹਿਬ ਉਹਨਾਂ ਦੀ ਕੋਈ ਕੀ ਉਹਨਾਂ ਦੀ ਗੱਲ, ਕੋਈ ਉਹਨਾਂ ਦਾ ਕੀ ਕੰਮ ਮਸ਼ਹੂਰ ਆ? ਮੇਰੇ ਬੁੱਢੀ ਦੀ ਗੱਲ ਐਡੀ ਮਸ਼ਹੂਰ ਆ ਜੀ, ਉਹਨੇ ਕਿਹਾ ਸੀਗਾ ਮੈਨੂੰ ਬਾਰਿਸ਼ ਦੇ ਵਿੱਚ ਹੱਸਣਾ ਪਸੰਦ ਵਾ ਤਾਂ ਕਿ ਮੇਰੀ ਕੋਈ ਆਵਾਜ਼ ਨਾ ਸੁਣ ਲਵੇ। ਮੈਨੂੰ ਬਾਰਾਂ 'ਚ ਹੱਸਣਾ ਪਸੰਦ, ਮੈਂ ਬਾਰਾਂ 'ਚ ਹੱਸਦਾ ਵਾਂ ਹੱਸਦਾ ਵਾ ਤਾਂ ਕਿ ਮੇਰੀ ਕੋਈ ਆਵਾਜ਼ ਨਾ ਸੁਣ ਲਵੇ। ਆਵਾਜ਼ ਨਾ ਸੁਣ ਲਵੇ। ਤੇਰੇ ਬੁਜ਼ਰਗ ਅਨਵਰ ਚੈਪਲਨ ਸੀ। ਨਹੀਂ ਉਹ ਤਾਂ ਹੋਰ ਸੀ। ਉਹਨੇ ਕਹਿੰਦੇ ਮੈਂ ਬਾਰਾਂ 'ਚ ਰੋਣਾ ਵਾ ਲੇਕਿਨ ਇਹ ਅਨਵਰ ਤਾਂ ਕਿ ਮੇਰੇ ਅਥਰੂ ਕੋਈ ਨਾ ਵੇਖੇ। ਇਹਦੇ ਅੱਬੂ ਕਹਿੰਦੇ ਮੈਂ ਬਾਰਾਂ 'ਚ ਹੱਸਣਾ ਪਸੰਦ ਆ ਤਾਂ ਕਿ ਮੇਰੀ ਕੋਈ ਆਵਾਜ਼ ਨਾ ਸੁਣ ਲਵੇ, ਕਿਉਂਕਿ ਬਾਰਾਂ 'ਚ ਆਵਾਜ਼ ਨਹੀਂ ਨਾ ਜਾਂਦੀ। ਜੀ ਉਹ ਯਾਰ ਉਸਤਾਦ ਜੀ ਇਹ ਦਰਦ ਲੈ ਕੇ ਨਾ ਹੁਣ ਕਿੱਥੋਂ, ਹੁਣ ਇਹਦਾ ਰਿਪਲੇਸ ਕਿੱਥੋਂ ਲਿਆਓਗੇ ਤੁਸੀਂ ਇਸ ਬੰਦੇ ਦਾ? ਨਹੀਂ ਇਹਦਾ ਹੈ ਜੀ ਸਰ। ਵਾਲਦ ਸਾਹਿਬ ਦਾ ਰਿਪਲੇਸਰ ਬਦਲ ਨਹੀਂ ਹੈਗਾ।
ਲੇਬਲ ਬਦਲ ਕਹਿੰਦਾ ਮਾਨ ਸਾਹਿਬ ਦਾ ਰਿਪਲੇਸਮੈਂਟ ਬਦਲ ਲਈਏਗਾ। ਯਾਰ ਮੈਂ ਤਾਂ ਧਮਕੀ ਥਾ ਅਮਰੀਕਾ ਤੋਂ ਸਾਡਾ ਕੋਈ ਦੋਸਤ ਆਇਆ, ਉਹ ਨਹੀਂ ਸੀ ਪਤਾ ਇੱਕ ਹਾਨੂਰੇਡ ਬੰਦਾ ਇੱਥੇ ਲੈ ਕੇ ਤਾਂ ਇਹ ਦੇਖੋ ਨਹਿਰ पे ਕਹਿੰਦਾ ਉਹ ਯਾਦਗਾਰ ਬਣਾਇਆ ਹੋਊਗਾ, ਇਹ ਉਹ ਅਸਲ ਯਾਦਗਾਰ ਉਹਨੂੰ ਪਤਾ ਨਹੀਂ ਸੀ ਹੈਗਾ। ਉਹ ਵਿਚਾਰਾ ਕਿਤੇ ਨੰਗੇ ਹੋਏ ਇੱਥੇ ਤੱਕ ਪਹੁੰਚੇ ਕਿਤੇ ਅਮਰੀਕਾ ਤੋਂ ਬੰਦਾ ਵਿੱਚ ਵੜ ਗਿਆ, ਛੜਪ। ਹੁਣ ਭਲਾ ਕੀ ਹੋਇਆ, ਸਮਾਣੇ ਕੋਲੋਂ ਜਾ ਕੇ ਉਹਦੀ ਡੈਡ ਬੋਡੀ ਲੱਭੀ। ਮਰ ਗਿਆ ਹਾਂਜੀ ਮਰ ਗਿਆ ਨਹੀਂ, 2-3 ਘੰਟੇ ਅੰਦਰ ਜ਼ਿੰਦਾ ਰਿਹਾ ਫਿਰਦਾ। ਤਾਂ ਸ਼ਾਪਿੰਗ ਕੀਤੀ ਉਹਨੇ ਥੋੜਾ ਜਿਹਾ ਕਰ ਬੱਚਿਆਂ ਦੇ ਨਹਿਰ ਚ ਹਾਂਜੀ ਨਹਿਰ। ਯਾਰ ਕੀ ਬਕਵਾਸ ਕਰਨੇ। ਉਹ ਕੀ ਬਕਵਾਸ ਕਰਨ ਡਿਆ? ਜਦੋਂ ਜਿਹੜਾ ਉਹਨੂੰ ਪਤਾ ਹੀ ਤਾਰ ਤੈਰ ਨਹੀਂ ਹੁੰਦਾ। ਉਹ ਯਾਰ ਅਮਰੀਕਾ ਚ ਆਇਆ ਉਹ ਤੈਰਾਕੀ ਨਹੀਂ ਸੀ ਕਰ ਸਕਦਾ। ਲੈ ਦੱਸ ਯਾਰ ਸਭ ਨੂੰ ਮੇਰੀ ਗੱਲ ਸੁਣ, ਅਮਰੀਕਾ 'ਚ ਹਰ ਮਤਰਾਕ 'ਚ ਬਣ ਰਹੀ ਹੈ। ਤੂੰ ਆਪ ਤਰਾਕ ਸ਼ਿਆਰ ਹੈਗਾ ਯਾਰ। ਯਾਰ ਦੇਖਣ ਲਈ ਉਹ ਲਾਉਂਦੇ ਆ। ਦੇਖ ਓ ਯਾਰ, ਅਸੀਂ ਕੌਮ ਨਹੀਂ ਸੁਧਰ ਸਕਦੇ। ਮੇਰੇ ਦਰਦ 'ਚ ਕੌਮ, ਮੇਰਾ ਸੀਨੇ 'ਚ ਦਰਦ ਆ ਕੌਮ ਦਾ। ਮੈਂ ਇਸ ਕੌਮ ਦੇ ਨਾਲ ਉਹ ਖੂਬਸੂਰਤੀ ਵਾਸਤੇ ਮਿੱਠੇ ਪਾਕਿਸਤਾਨ ਹਾਂ, ਤੇਰੇ ਬੱਚੇ ਚੀਨ ਕੁਛ ਵੀ ਨਹੀਂ ਨਿਯਾਮ ਹੈਗਾ। ਹੋਰ ਖੂਬਸੂਰਤੀ ਵਾਸਤੇ ਆ, ਤੁਸੀਂ ਡੈਡੀ ਜਾਓ। ਖੂਬਸੂਰਤੀ ਅੱਜ ਮਸਲਾ ਹੁਣ ਖੂਬਸੂਰਤੀ ਵਾਸਤੇ ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਇੰਜ ਕਰਕੇ ਵੈਗ ਚ ਮੂੰਹ ਘੁੱਟੀ ਜਾ ਰਹੋ। ਆਹ ਨਾਈਸ, ਕਿਆ ਕਨਾਲ ਸਜਾਈ ਹੈ ਇਹ ਨਿਕਲ ਜੋ ਕਹਿ ਕੇ ਨਾ ਤਾਈ ਪਾ। ਅੱਛਾ, ਵਾਲਦ ਸਾਹਿਬ ਦਾ ਇੱਕ ਹੋਰ ਵਾਕਿਆ ਤੇਰੇ। ਵਾਲ ਸਾਹਿਬ ਦਾ ਸਾਈ ਬੇਵਫਾ ਮਸ਼ਹੂਰ ਵਾਕਿਆ ਤਾਂ ਸਾਜੀ। ਹਾਂਜੀ, ਲੇਕਿਨ ਉਹ ਦੱਸਣ ਵਾਲੇ ਨਹੀਂ ਮਾਜ਼ਰਤ ਉਹ ਨਹੀਂ ਸੁਣਦਾ। ਚਾਹਦੇ ਵੀ ਦੱਸਣ ਵਾਲਾ ਮਸ਼ਹੂਰ ਜਿਹੜਾ ਵਾਲ ਸਾਹਿਬ ਬੈਰੀ ਜਹਾਜ਼ 'ਚ ਜਾਣ ਡੇ ਸੀਗੇ। ਬੈਰੀ ਜਹਾਜ਼ ਵਾਲੇ ਨੇ ਪੁੱਛਿਆ ਯਾਰ ਤੇਰਾ ਨਾਮ ਕੀ ਆ? ਉਹ ਮੇਰੇ ਵਾਲ ਸਾਹਿਬ ਜ਼ੇਨ 'ਚ ਨਿਕਲ ਕੇ ਭੁੱਲ ਗਏ। ਓਏ ਹੋਏ ਫਿਰ ਮੇਰੇ ਵਾਲ ਸਾਹਿਬ ਸੰਦੂਕ ਚੱਕ ਕੇ ਲਿਆ। ਸੰਦੂਕ ਦੇ ਉੱਪਰ ਨਾ ਮੇਰੀ ਵਾਲਦਾ ਹਰ ਸ਼ੇ ਲਿਖ ਦਿੰਦੇ ਸੀਗੇ ਵੀ ਯਾਰ ਇਹ ਜਿਹੜੀ ਗੱਲ ਭੁੱਲ ਜਾਂਦੀ ਉੱਤੇ ਲਿਖਦੇ। ਉਹ ਕਿਉਂ ਉੱਥੇ ਕੋ ਲਿਖਦੀ ਸੀ ਵੀ ਤਾਂ ਕਿ ਇਹਨੂੰ ਯਾਦ ਰਹੂਗਾ, ਬਾਅਦ 'ਚ ਦੇਖੂਗਾ ਇਹਨੂੰ ਯਾਦ ਆ ਜਾਊਗਾ। ਤੇ ਇਹ ਭੁੱਲਦੇ ਕਿਉਂ ਸੀ? ਯਾਰ ਕ੍ਰੀਏਟੀਵਿਟੀ ਮਾਈਂਡ ਵਾਲੇ ਸੀਗੇ ਨਾ। ਅੱਛਾ ਕੋਈ ਕਿਤੇ ਪਹੁੰਚੇ ਹੁੰਦੇ ਸੀ। ਪਹੁੰਚੇ ਹੁੰਦੇ ਸੀ, ਉਹ ਪਤਾ ਹੀ ਸਲਾਦਾ ਇੱਥੇ ਹੁੰਦੇ ਨਹੀਂ ਸੀ। ਅੱਛਾ। ਮੇਰੇ ਵਾਲ ਸਾਹਿਬ ਪਏ ਨੇ ਕਿ ਤੂੰ ਇਸ ਖੇਤਰ ਦੇ ਗਿਆ। ਕਿਤੇ ਦਾ ਹੀ ਨਹੀਂ। ਹਾਂਜੀ। ਉਹ ਫਿਰ ਵਾਲ ਸਾਹਿਬ ਸੰਦੂਕ ਚੁੱਕ ਕੇ ਲਿਆ। ਅੱਛਾ, ਉਹ ਸੰਦੂਕ ਤੋਂ ਦੇਖ ਕੇ ਦੱਸਦੇ ਸੀ। ਉੱਤੇ ਲਿਖਿਆ ਸੀ ਅਨਵਰ। ਹਾਂਜੀ। ਟੋਰ ਫਿਰ ਉਹਨੇ ਭਾਈ ਨੇ ਕਿਹਾ ਯਾਰ ਤੂੰ ਹਰ ਟਾਈਮ ਕਹਿੰਦਾ ਮੈਂ ਦਰਦ ਵਾ ਮੇਰੇ ਦਿਲ 'ਚ, ਮੈਂ ਕ੍ਰੀਏਟੀਵਿਟੀ ਮਾਈਂਡ ਆ, ਮੈਂ ਹਰ ਟਾਈਮ ਸੋਚਦਾ ਅੱਛਾ, ਇਹ ਤੇਰੇ ਵਾਲਦ ਸਾਹਿਬ ਦੀ ਗੱਲ ਆ। ਹਾਂਜੀ। ਕ੍ਰੀਏਟਿਵਿਟੀ ਮਾਈਂਡ ਸਾਜੀ ਦਾ ਬੂਦਾ ਉਹਨਾਂ ਨੇ ਨਾਮ ਪੁੱਛਿਆ, ਬੈਰੀ ਜਹਾਜ਼ ਵਾਲੇ ਨੇ ਭੁੱਲ ਗਏ ਤੇ ਉਹ ਬਰੀਫ ਕੇਸ ਨਹੀਂ ਦੇਖਣ ਦਾ ਅੰਦਾਜ਼ੇ ਨਾਲ ਗਈ ਜਾਂਦੇ। ਲਿਆਸ ਸ਼ੌਕਤ ਅਸਗਰ ਗੱਲ ਕਹਿੰਦੀ ਆ ਵੀ ਤੂੰ ਨਾ ਮੈਂ ਹੁਣ ਗੱਲ ਕਰਨੀ ਹੈ, ਤੁਸੀਂ ਫੜ ਲੈਣੀ। ਮੈਨੂੰ ਪਤਾ ਨਾ ਤੁਹਾਡਾ ਕਿ ਮੈਂ ਜੇਬ में तीली जरूर रखता हूँ। मैं जेब में तीली जरूर रखता हूँ। ਆਹੋ ਰਿਸ਼ਤੇਦਾਰਾਂ ਚ ਤੂੰ ਲਾਣੀ ਨਹੀਂ ਹੁੰਦੀ ਹੈ, ਤੂੰ ਮੁਨਾਫਕ। नहीं मेरे वाल साहब का कौन से कितने पाले हो, मैं जेब में तीली जरूर रखता हूँ, तो कहीं भी मुझे सिगरेट मिल सकती है। कहीं भी मुझे सिगरेट मिल सकती मेरे वाल साहब का कौन ਨਹੀਂ ਤੇ ਉਹ ਜੇ ਸਿਗਰਟ ਪੀ ਲਈ ਉਸ ਤੋਂ ਬਾਅਦ ਗੋਸ਼ਤ ਖਾ ਲਿਆ ਫਿਰ ਦੰਦਾਂ 'ਚ ਕੀ ਮਾਰਨਾ? है जी। मैं तो बड़ा बास मिलता हूँ, उस दौर चो मारा जाएगा। ਵਾਇਰਲ ਆ ਇਹ ਵੀ ਗੱਲ ਹੈ। ਦਾ ਬੁੜਾ ਵਾਇਰਲ ਆ। ਮੈਨੂੰ ਤੁਸੀਂ ਸਿਰਫ ਇਸ ਗੱਲ ਦੀ ਦਲੈਲ ਨਾਲ, ਮੈਨੂੰ ਪੁਖਤਗੀ ਦੇ ਨਾਲ ਮੈਨੂੰ ਕਾਇਲ ਕਰ ਲਓ ਨਾ, ਮੈਂ ਤੁਹਾਨੂੰ ਸਟਿੰਗ ਪਲਾਉਂਗਾ। ਆਸ਼ਕ ਹੋਈਏ ਕਿ ਮੈਨੂੰ ਇੱਕ ਗੱਲ ਦੱਸੋ ਵੀ 100-800 ਫੁੱਟ ਨਹਿਰ ਸਜੀ ਆ, ਉੱਥੇ ਗੰਮੇ ਗਫੀਰ ਪਾਉਣ ਦੀ ਕਿਹੜੀ ਲੋੜ ਆ? ਤੁਸੀਂ ਇੰਨੇ ਯਾਰ ਸਜੀ ਆ, ਤੁਹਾਨੂੰ ਲੋਕੀ ਵੇਖਣ ਨਹੀਂ ਆ ਸਕਦੇ। ਤੁਸੀਂ ਕਿਹਨੇ ਵੱਲ ਫਿਰੇ ਨੇ? ਸਾਊਦੀਆ, ਦੁਬਈ, ਆਸਟ੍ਰੇਲੀਆ ਗਏ ਹੋ? ਉੱਥੇ ਵੀ ਲੋਕੀ ਜਾਂਦੇ ਆ। ਮੈਂ ਤਾਂ ਆਂਦਾ ਓਪਰਾ ਹਾਊਸ ਆਪਾਂ ਗਏ ਆ। ਚਲੋ ਓਪਰਾ ਹਾਊਸ ਡੇਲੀ ਲੋਕ ਦੇਖਦੇ ਆ, ਲੋਕੀ ਉੱਥੇ ਹੈ ਤਾਂ ਨਹੀਂ। ਹਾਂ ਉਹ ਵੀ ਓਪਰਾ ਹਾਊਸ ਹੀ ਹਾਂ, ਨਹੀਂ ਤਾਂ ਉੱਥੇ ਹੈ ਹੁੰਦਿਆ ਸੀ। ਉੱਥੇ ਅਗਲੇ ਬੈਠੇ ਆ, ਮੈਂ ਚਿਲ ਕਰ ਰਹੇ ਸਟਿੰਗ ਕੋਲੀ। ਤੇ ਇੱਥੇ ਨਹਿਰ 'ਚ ਕੀ ਕਰਦੇ ਲੋਕੀ? ਉਹ ਯਾਰ ਅੱਲਾ ਮਾਫੀ ਦੇਵੇ, ਕਾਂਡਾ ਬਣਾ ਕੇ ਲਿਆ ਕੇ 2 ਰੋਟੀਆਂ ਇੰਜ ਕਰਕੇ ਪੋਣਾ ਖੋਲ ਕੇ ਉੱਥੇ ਬੈਠੇ ਆ। ਜਾ ਝੂਠ ਮਾਰੀ ਜਾਂਦੇ ਆ ਤੂੰ। ਇੰਨੇ ਡੀਸੈਂਟ ਲੋਕ ਆ ਉਸਤਾਦ ਜੀ। ਉਹ ਇੱਕ ਸੜਕ ਆ, ਲੋਕੀ ਰੁਕਦੇ ਵੀ ਨਹੀਂ, ਦੇਖਦੇ ਵੀਡੀਓ ਬਣਾਉਂਦੇ ਚੱਲ ਯਾਰ ਜਾਂਦੇ। ਟੈਲੀਵਿਜ਼ਨ ਦੇ ਵਿੱਚ ਵਿੱਚ- ਐਸਾ ਜਾਹਲ ਆਦਮੀ। ਤਾਜ ਵਿੱਚ ਫੁਹਾਰੇ ਲੱਗੇ ਹੁੰਦੇ ਆ, ਵਿੱਚ ਫੁਹਾਰੇ ਦੇ ਨਾਉਂਦੇ ਹੋਏ ਮਤੇ ਲੈਣੇ ਹੁੰਦੇ ਵਿੱਚ। ਯਾਰ ਉਹਨਾਂ ਦਾ ਰਾਈਟ ਆ, ਉਹ ਪਾਕਿਸਤਾਨ ਦਾ ਘਰ ਵਾ ਉਹਨਾਂ ਦਾ। ਯਾਰ ਤੂੰ ਕਦੀ ਦੇਖਿਆ ਸਿਆਣਾ ਬੰਦਾ ਪਤਾ ਵੈ ਕਰ ਰਿਹਾ? ਉਸਤਾਦ ਜੀ ਆਪਣੇ ਕੋਲ ਉਹ ਯਾਰ ਪੂਰੇ ਪਾਕਿਸਤਾਨ ਦੀਆਂ ਨਹਿਰਾਂ ਸਾਈਆਂ। ਲਾਹੌਰ ਵਾਲੀ ਨਹਿਰ ਬੜੀ ਅੱਛੀ ਸਜੀ ਹੁੰਦੀ ਮੌਸਮੇ ਬਹਾਰ ਦੇ ਵਿੱਚ, ਹਾਂ। ਲਾਈਟਾਂ ਲੱਗੀਆਂ ਹੁੰਦੀਆਂ। ਅਗਰ ਮਤਲਬ ਉਸੇ ਰੋਡਾਂ ਦੇ ਉੱਤੋਂ ਲੱਖ ਬੰਦਾ ਲੰਘਦਾ ਵਾ ਤੇ ਵਿੱਚੋਂ ਅਗਰ 400 ਬੰਦਾ ਖਲੋ ਕੇ ਵੇਖ ਲੈਂਦਾ ਤੇ ਬਾਕੀ ਨੰਗੀ ਵੀ ਤੇ ਜਾਂਦੇ ਆ। ਯਾਰ ਸਾਨੂੰ ਮੈਨੂੰ ਇਤਰਾਜ਼ ਪਤਾ ਕੀ ਹੈ, ਪੂਰੇ ਮੁਲਕ ਉਜਾਗਰ ਹੋਣਾ ਚਾਹੀਦਾ, ਪੂਰੇ ਮੁਲਕ ਨੂੰ ਡੈਕੋਰੇਟ ਕੀਤਾ ਜਾਵੇ। ਹੁਣ ਮੈਂ ਨਾਲ ਖਲੋਤਾ ਵੇਖਾ ਇਸ਼ਾਰੇ ਤੇ ਬਾਬਾ ਜੀ ਖਲੋਤੇ ਆ, ਇਸ਼ਾਰਾ ਚੱਲਣ ਡਿਆ, ਪਹਿਲੇ ਪੀਲੀ ਲੈਣ ਫਿਰ ਲਾਲ ਬਿਹਾਰੀ। ਉਹ ਬਾਬਾ ਜੀ ਇਤਰਾਜ਼ ਕਰੋ ਨਾ, ਆ 40 ਸਾਲ ਤੋਂ ਅਸੀਂ 3 ਰੰਗ ਦੇ ਖੜੇ ਆ, ਇਹਨਾਂ ਕੋ ਪਤਾ ਹੋ ਰੰਗ ਹਾਰੀ ਇਹ ਨਹੀਂ ਆਉਂਦੇ ਵੀ ਦੁਨੀਆ ਤੇ ਚੱਲਣੇ 3 ਰੰਗ ਦੇ ਆ। ਤੇ ਉਹ ਹੁਣ ਸਾਡਾ ਕਲਚਰ ਐਸਾ ਵਾ, ਸਾਡੀ ਬੋਲੀ ਐਸੀ ਆ, ਸਾਡੇ ਲੋਕ ਇਦਾਂ ਦੇ ਆ, ਉਹਨਾਂ ਨੇ ਨਹੀਂ ਬਦਲਣਾ, ਉਹਨਾਂ ਨੇ ਇਦਾਂ ਹੀ ਰਹਿਣਾ ਵਾ। ਹੁਣ ਅਸੀਂ ਗਲਤੀ ਆਪ ਕਰਦੇ ਆ, ਪਾਸ ਅਗਲੇ ਦਿਨ ਦੇ। ਉਹ ਬਾਬਾ ਜੀ ਮੇਰੇ ਨਾਲ ਖਲੋਤੇ ਆ, ਮੇਰਾ ਬਾਬਾ 65-70 ਸਾਲ ਉਮਰ ਆ, ਵੀ ਬਾਬਾ ਜੀ ਨੇ ਇੰਜ ਜਾਣਾ, ਉੱਥੋਂ ਟਰਨ ਲੈਣਾ। ਟਰਨ ਦਾ ਇਸ਼ਾਰਾ ਤਾਂ ਕੋਈ ਨਹੀਂ ਹੁੰਦਾ, 135 ਸੈਕਿੰਡ ਦਾ ਇਸ਼ਾਰਾ ਲੱਗਾ, ਬਾਬਾ ਜੀ ਮੇਰੇ ਨਾਲ ਖਲੋਤੇ, 135 ਸੈਕਿੰਡ ਲੰਘ ਗਏ। ਉਹ ਯਾਰ ਕਾ ਤੂੰ ਯਾਦ ਕਰਾ ਦੇ ਯਾਰ, ਮਾਤੜਾ ਜਿਹਾ ਮੈਂ ਇੰਜ ਜਾਣਾ ਸੀ। ਲਓ ਮਿੱਟੇ ਦਾ ਸੋਚਦਾ ਰਿਹਾ ਆਹ ਕਿਹੜੀ ਗੱਲ ਆ? ਆਹੋ ਵੀ ਮੈਨੂੰ ਕਹਿੰਦਾ ਉਦੋਂ ਮਾਤੜ ਤੂੰ ਯਾਦ ਕਰਾ ਯਾਰ, ਮੈਂ ਤਾਂ ਇੰਜ ਜਾਣਾ ਸੀ ਪੁੱਤ। ਲੈ ਤਾਂ ਹੀ ਤੇ ਮੈਨੂੰ ਮੈਂ ਨਹੀਂ 135 ਸਕਿੰਟ ਖਲੋਤਾ ਰਿਹਾ।
ਆ ਠੀਕ ਹੈ ਸਰ। ਲੇਕਿਨ ਮਿੱਠੇ ਤੂੰ ਨਾ ਟੈਨਸ਼ਨ ਲੈ। ਯਾਰ ਮੰਗਣ ਵਾਲਾ ਇਸ਼ਾਰੇ ਤੇ ਮੰਗਣ ਵਾਲਾ ਮੈਨੂੰ ਕਹਿੰਦਾ ਅੱਲਾ ਦੇ ਨਾਲ ਕੁਝ ਦੇ। ਮੈਂ ਹੈਲਮਟ ਪਾ ਸੀ, ਮੈਂ ਉਹਨੂੰ ਇੱਕ ਵਾਰੀ ਕਹਤਾ ਅੱਲਾ ਭਲਾ ਕਰੇ। ਹੈਲਮਟ 'ਚ ਆਵਾਜ਼ ਘੱਟ ਆਉਂਦੀ ਆ, ਫਿਰ ਉਹਨੇ ਕਿਹਾ ਅੱਲਾ ਦੇ ਕਹੇ ਬਾਹ ਉਹ ਅੱਲਾ ਦੇ ਨਾਲ ਤੇ ਕੁਝ ਦੇ ਮੈਂ ਕਿਹਾ ਅੱਲਾ ਭਲਾ ਕਰੇ। ਉਹ ਚੁੱਪ ਕਰਕੇ ਖਲੋਤਾ। ਮੈਂ ਹੈਲਮਟ ਲਾਇਆ, ਮੈਂ ਕਿਹਾ ਯਾਰ ਅੱਲਾ ਭਲਾ ਕਰੇ ਤੇ ਆਹਾ ਹੁਣ ਜੋ ਬੋਲਿਆ ਪਹਿਲੇ ਬੋਲ ਪੈਂਦਾ। ਕਹਿੰਦਾ ਮੈਂ ਕਿਹਾ ਤੈਨੂੰ ਹੈਲਮਟ 'ਚ ਆਵਾਜ਼ ਨਹੀਂ ਆਉਣੀ। ਤੇ ਮੈਨੂੰ ਕਹਿੰਦਾ ਚੱਲ ਨਹੀਂ ਅੱਲਾ ਦੇ ਨਾਲ ਤੇ ਕੁਝ ਦੇਣਾ, ਚੱਲ ਮੈਂ ਪਿੱਛੇ ਬਹਿਣਾ, ਮੈਨੂੰ ਅਗਲੇ ਚਾਹ ਚਲਾ ਦੇ ਕੁਛ ਤੇ ਉਹ ਤਾਂ ਕਰ ਕੁਛ ਤੇ ਤੇਰੇ ਵੱਲੋਂ ਮੈਨੂੰ ਆਵੇ। ਤੇ ਜਿੱਥੇ ਮੈਂ ਲਾਇਆ ਉੱਥੇ ਮੇਜ਼ੋ ਆਈਸਕ੍ਰੀਮ ਲਿਖਿਆ ਸੀ ਅੱਲਾ ਦੇ ਨਾਂ ਤੇ ਵੱਡਾ ਕੱਪ ਲਿਆ ਤੇ ਕਹਿੰਦਾ ਮੈਲੋ ਮਿਕਸ ਬੜੀ ਫੇਰ ਬੜੀ ਹਿੱਟ ਹੈ। ਮੈਂ ਕਿਹਾ ਮੈਂ ਨਹੀਂ ਖਾਧੀ ਲੈ ਚਲੋ ਆ ਰਲ ਕੇ ਖਾ ਲੈਂਦੇ ਆ। ਉਹ ਬੰਦਾ ਕੀ ਕਰੂੰਗਾ ਇਹ ਦੱਸੋ। ਤੈਨੂੰ ਵੀ ਲੱਭਦੇ ਸਾਰੇ ਇੱਧਰ, ਤੈਨੂੰ ਵੀ ਮਿਲਦੇ ਆ, ਸਾਨੂੰ ਤਾਂ ਅਜੇ ਤੱਕ ਨਹੀਂ ਮਿਲਿਆ ਏਦਾਂ ਦਾ ਕੋਈ। ਏਡਾ ਵੱਡਾ ਡੀਸਲ ਹੋਟਲ ਦਾ ਨਾਮ ਨਹੀਂ ਲਵਾਂਗਾ ਵੀ ਆ ਕੁਰਸੀਆਂ ਟੇਬਲ ਲੱਗੇ ਕਵਾਲੀ ਚੱਲ ਰਹੀ ਹੈ। ਮੈਂ ਜਾ ਕੇ ਉਹਦੇ ਕੁਰਸੀ ਤੇ ਬੈਠਾ ਚੂੜੀ ਭਰੀ ਗਈ। ਉਈ ਹੁਣ ਮੈਂ ਉੱਠਿਆ ਮੈਂ ਫਟਾਫਟ ਉੱਠਿਆ, ਕੁਰਸੀ ਨਾਲ ਚਿਪੜ ਗਈ। ਮੈਂ ਉਹ ਇਹ ਲਫ਼ਜ਼ ਕੈਸਾ ਬਾਰੇ ਚੁੰਡੀ ਭਰੀ ਗਈ, ਚੁੰਡੀ ਭਰੀ ਗਈ, ਤਫਾ ਭਰਿਆ ਗਿਆ। ਵੀ ਮੈਂ ਯਾਰ ਦਰਸ਼ ਮੇਰੀ ਗੱਲ ਤੂੰ ਮੇਰੇ ਦਿਲ ਤੱਕ ਪਹੁੰਚਿਆ ਜਾਂਦਾ। ਪਹੁੰਚ ਗਿਆ। ਚੁੰਡੀ ਭਰੀ, ਮੈਨੂੰ ਗੁੱਸਾ ਚੜਿਆ। ਮੈਂ ਕਿਹਾ ਮੈਂ ਏਦਾਂ ਹੀ ਜਾ ਕੇ ਨਾ ਸ਼ਿਕਾਇਤ ਕਰਤਾ। ਕੁਰਸੀ ਨਾਲ ਚਿਪੜੀ। ਮੈਨੂੰ ਵੇਟਰ ਨੇ ਤੋਂ ਪਾਲਿਆ ਕੁਰਸੀ ਚੁਰਾ ਰਿਹਾ। ਮੈਂ ਕਿਹਾ ਦੇਖਦਾ ਚਿਪਕੀ ਪਈ ਆ। ਮੈਂ ਕਿਹਾ ਚੁਰਾਉਣ ਵਾਲੀ ਹਾਲਤ ਹੈ ਮੇਰੀ। ਮੈਨੂੰ ਵੇਟਰ ਤੋਂ ਪਾਲਿਆ, ਉਹ ਸਾਬਾ ਕੋਲ ਲੈ ਕੇ ਕਹਿੰਦਾ ਭਾਈ ਕੁਰਸੀ ਚੋਰੀ ਕਰ ਰਿਹਾ ਜੀ। ਮੈਂ ਕਿਹਾ ਕੁਰਸੀ ਮੈਂ ਚੋਰੀ ਕਰਨ ਦੇ ਵਿੱਚੋਂ ਨਿਕਲਾਂਗਾ ਚੋਰੀ ਕਰਾਂਗਾ। ਹੁਣ ਕਹ ਭਾਜੀ ਮੈਂ ਤਾਂ ਖਲੋਤਾ ਸੀ, ਮੈਨੂੰ ਧੱਕਾ ਲਾ ਲਾ ਕੇ ਅੱਗੇ ਲੈ ਕੇ ਜਾ ਰਹੀ। ਮੈਂ ਕੈਸੀ ਗੱਲ ਆ ਕੁਰਸੀ ਲੈ ਕੇ ਜਾ। ਆਹੋ ਮੇਰੇ ਦਰਦ ਨੂੰ ਨਾ ਸਮਝ ਲਓ। ਯਾਰ ਤੇਰਾ ਦਰਦ ਸਾਡੀ ਸਮਝੋ ਬਾਹਰ ਆ। ਇਹ ਹਿਸਾਬ ਕਿਤਾਬ ਏਦਾਂ ਹੀ ਚੱਲਣਾ। ਮਿੱਠੇ ਤੂੰ ਨਾ ਓਵਰ ਥਿੰਕਿੰਗ ਕਰਿਆ ਕਰ ਯਾਰ। ਜਿੱਦਾਂ ਮਹੱਲੇ 'ਚ ਰਹਿਣ ਦਿਆ ਉਹਨੂੰ ਇੱਦੀ ਸਮਝ ਆਉਣੀ ਹੈ ਯਾਰ। ਮਹੱਲੇ ਦੇ ਵਿੱਚ ਕੋਈ ਹੈ ਦਿਨਾਂ ਦੇ ਆਮ ਫੈਮਿਲੀ ਪਾਰਕ ਨਹੀਂ ਹੁੰਦਾ, ਸਾਰੇ ਫੈਮਿਲੀ ਪਾਰਕ ਬਣੇ। ਫੈਮਿਲੀ ਪਾਰਕ ਦੇ ਵਿੱਚ ਫੈਮਲੀਆਂ ਫੇਰੇ ਹੁੰਦੀਆਂ ਲੇਕਿਨ ਆਪਸ ਵਿੱਚ ਫੈਮਲੀ ਨਹੀਂ ਹੁੰਦੀਆਂ। ਸਹੀ। ਆਹੋ ਵੀ ਕੋ ਫੈਮਿਲੀ ਉਹ ਆਪਸ ਚ ਕਿੱਥੋਂ ਫੈਮਿਲੀ ਨਹੀਂ ਫੈਮਲੀਆਂ ਯਾਰ ਉਹ ਕਿੱਦਾਂ ਫੈਮਲੀਆਂ ਹੋਣੀਆਂ? ਸਾਰੀਆਂ ਫੈਮਲੀਆਂ ਆਪਸ ਚ ਕਿੱਦਾਂ ਫੈਮਲੀਆਂ ਹੋਣੀਆਂ? ਜੋੜੇ ਨੇ। ਅੱਛਾ ਕਿੰਨੇ ਕੁ ਜੋੜੇ ਹੀ ਹੁਣ ਤੱਕ? ਉਹ ਮੈਂ ਹੁਣ ਗਿਣੇ ਨਹੀਂ ਆ ਲੇਕਿਨ ਉਹਨੂੰ ਦੇਖ ਲਿਆ ਸੀਗਾ ਵੀ ਇਹ ਨਹੀਂ ਉਲਟ ਕਿੰਨੇ ਕਿ ਜੋੜੇ ਤਾਂ ਮੀਆਂ ਬੀਵੀ ਪਾਰਕ ਵਿੱਚ ਜਾਣਗੇ ਨਾ ਉਹਨਾਂ ਦਾ ਪਤਾ ਲੱਗ ਜਾਂਦਾ ਵਾ ਇਹ ਮੀਆਂ ਬੀਵੀ ਦਾ ਥੋੜਾ ਜਿਹਾ ਨਾ ਉਹ ਹਿਸਾਬ ਆ। ਤੂੰ ਇੰਨੇ ਗੌਰ ਨਾਲ ਲੋਕਾਂ ਨੂੰ ਬਗੈਰ ਤਾਂ ਵੇਖਦਾ ਰਹਿੰਦਾ। ਇੱਥੇ ਮੈਨੂੰ ਵਾਲਦ ਸਾਹਿਬ ਦਾ ਕਾਲ ਯਾਦ ਆ ਗਿਆ ਨਾ। ਮੇਰੇ ਵਾਲਦ ਸਾਹਿਬ ਨੇ ਕਿਹਾ ਸੀਗਾ ਇਹ ਜਿਹੜੇ ਮੈਂ ਚੰਦ ਮੀਆਂ ਬੀਵੀ ਛੱਡ ਚੱਲਾਂ ਨਾ ਤੁਹਾਨੂੰ ਬਾਅਦ ਚ ਪਤਾ ਲੱਗੂਗਾ ਮੈਂ ਇਹਨੂੰ ਕਿਉਂ ਵੇਖਦਾ ਸੀ। ਉਹ ਬਗੈਰ ਤਾਂ ਇਹ ਹਿਟਲਰ ਦਾ ਕਾਲ ਆ ਕਿ ਮੈਂ ਜਿਹੜੇ ਚੰਦ ਛੱਡ ਚੱਲਾਂ, ਮੈਂ ਇਸ ਤੋਂ ਛੱਡ ਚੱਲਾਂ, ਤੁਹਾਨੂੰ ਇਹ ਦੱਸਣਗੇ ਮੈਂ ਇਹਨਾਂ ਨੂੰ ਕਿਉਂ ਮਾਰਿਆ ਸੀ। ਹਿਟਲਰ ਨੇ ਆਪਣੇ ਇਹ ਵੀ ਤੂੰ ਆਪਣੇ ਪਿਓ ਦੇ ਪਾਲੇ ਲੈ ਮੈਂ ਚੰਦ ਮੀਆਂ ਬੀਵੀ ਜਿਹੜੇ ਛੱਡ ਚੱਲਾਂ ਨਾ, ਮੈਂ ਇਸ ਤੋਂ ਛੱਡ ਚੱਲਾਂ, ਤੁਹਾਨੂੰ ਇਹ ਪਤਾ ਲੱਗੂ ਮੈਂ ਇਹਨਾਂ ਨੂੰ ਕਿਉਂ ਵੇਖਦਾ ਸੀ। ਉਹ ਮੈਂ ਜੁਗਾ ਵੀ ਤੂੰ ਉਹਨਾਂ ਨੂੰ ਵੇਖਦਾ ਕਿਉਂ ਆ ਯਾਰ ਪਿੱਛੇ ਬਾਤ। ਤੇ ਉਹ ਜਿਹੜਾ ਨਾ ਉਹ ਉਹਦਾ ਵਾ ਉਹ ਹਿਟਲਰ ਦਾ? ਨਹੀਂ ਉਹ ਜਿਹੜਾ ਪਹਿਲਾ ਨਾਮ ਵਾਲਾ ਜਿਹਨੇ ਬਲਬ ਯਾਦ ਕੀਤਾ ਹਾਂਜੀ ਯਾਰ। ਹਾਂਜੀ ਉਹ ਸਾਇੰਸਦਾਨ ਦਾ। ਉਹ ਯਾਰ ਆ ਜਿਹੜਾ ਰਸਤੂ ਨਹੀਂ ਯਾਰ ਜਿਹਨੇ ਬਲਬ ਯਾਦ ਕੀਤਾ ਮਾਈਕਰੋ ਐਡੀਸਨ ਉਹਦਾ ਨਾਂ ਇੱਕ ਹੋਰ ਵੀ ਆ ਐਡੀ ਬਰਮਨ ਨਹੀਂ ਐਡੀਸਨ। ਉਹਦਾ ਇੱਕ ਕਾਲ ਆ ਕਿ ਉਹ ਚੱਲਾ ਸੀ ਬੈਰੀ ਜਹਾਜ਼ ਦੇ ਵਿੱਚ ਬਹਿਣ ਲੱਗਾ ਟਿਕਟ ਤੇ ਉਹਨਾਂ ਨੇ ਕਿਹਾ ਤੇਰਾ ਨਾਂ ਕੀ ਹੈ ਤੇ ਉਹ ਸੋਚਣ ਲੱਗ ਪਿਆ। ਫਿਰ ਉਹਨੇ ਆਪਣੇ ਉੱਤੇ ਕਿਤੇ ਲਿਖਿਆ ਸੀ ਕਿ ਉਹਨੇ ਪੁੱਛਿਆ ਹੈਰਾਨਗੀ ਨਾ ਕਿ ਭਾਈ ਤੁਹਾਨੂੰ ਆਪਣਾ ਨਾਂ ਨਹੀਂ ਯਾਦ? ਉਹਨੇ ਕਿਹਾ ਯਾਰ ਮੈਂ ਜਿਸ ਚੱਕਰ ਦੇ ਵਿੱਚ ਆ ਨਾ ਮੈਨੂੰ ਨਹੀਂ ਪਤਾ ਤੇ ਮੇਰੀ ਵਾਈਫ ਮੇਰਾ ਉਹਨੂੰ ਪਤਾ ਮੈਂ ਭੁੱਲ ਜਾਣਾ ਤਾਂ ਨਾਂ ਲਿਖ ਦਿੰਦੀ ਹੈ। ਨਹੀਂ ਮੇਰੇ ਵਾਲਦ ਸਾਹਿਬ ਸਾਦਾ ਚਲੇਗਾ ਕੋਈ ਗੱਲ ਨਹੀਂ ਕਰਕੇ ਤੂੰ ਉਹ ਗੱਲਾਂ ਆਪਣੇ ਵਾਲਦ ਤੇ ਪਾਈ ਜਾਂਦੇ ਆ। ਮੇਰੇ ਵਾਲਦ ਸਾਹਿਬ ਕਹਿੰਦੇ ਸੀ ਮੈਂ ਚੰਦ ਮੀਆਂ ਬੀਵੀ ਇਸ ਤੋਂ ਛੱਡ ਚੱਲਾਂ। ਉਸਤਾਦ ਜੀ ਮੇਰੀ ਦਾਦੀ ਨੇ ਦੱਸਿਆ ਸੀਗਾ। ਮੇਰੀ ਦਾਦੀ ਨੇ ਕਿਹਾ ਸੀਗਾ ਕਿ ਤੇਰੇ ਵਾਲਦ ਸਾਹਿਬ ਨੇ ਮੈਂ ਸਕੂਲ ਵਿੱਚ ਪਾਇਆ ਨਾ ਮਾਰਚ ਵਾਲੇ ਇੱਕ ਪਰਚੀ ਦੇ ਕੇ ਭੇਜਿਆ ਕਿ ਜਾ ਕੇ ਆਪਣੀ ਮਾਂ ਨੂੰ ਦੇ ਉਹ ਜਾ ਕੇ ਮਾਂ ਪੜ੍ਹੇਗੀ। ਮੇਰੀ ਦਾਦੀ ਨੇ ਪੜ੍ਹੀ ਹੈ। ਮੇਰੀ ਦਾਦੀ ਨੇ ਫਿਰ ਕਿਹਾ ਸੀ ਮੇਰੇ ਪੁੱਤ ਨੂੰ ਨਾ ਅੱਛੇ ਸਕੂਲੇ ਪਾਓ। ਐਂਡ ਤੇ ਜਾ ਕੇ ਮੇਰੇ ਪੁੱਤ ਨੇ ਮੈਂ ਪਰਚੀ ਪੜ੍ਹੀ ਤੇ ਉੱਤੇ ਲਿਖਿਆ ਸੀਗਾ ਕਿ ਤੁਹਾਡਾ ਮੁੰਡਾ ਜਿਹੜਾ ਨਾ ਨਲਾਇਕ ਆ ਇੰਜ ਵਾ ਦੇਖਦਾ। ਉਹ ਦਾਦੀ ਨੇ ਕਿਹਾ ਸੀ ਕਿ ਤੇਰਾ ਮੁੰਡਾ ਬਹੁਤ ਗੇਟ ਵਾ, ਤੇਰਾ ਮੁੰਡਾ ਬਹੁਤ ਪੜ੍ਹਿਆ ਲਿਖਿਆ ਵਾ, ਅਸੀਂ ਉਹਨੂੰ ਆਪਣੇ ਸਕੂਲੇ ਦਾਖਲਾ ਦਿੱਤਾ ਹੋਇਆ। ਇਹ ਮੇਰੇ ਦਾਦੀ ਮੇਰੇ ਵਾਲਦ ਸਾਹਿਬ ਦੀ ਗੱਲ ਹੈ। ਇਹਦੀ ਸਮਝ ਆਉਂਦੀ ਨਾ। ਇਹ ਵੀ ਕਿਸੇ ਮਸ਼ਹੂਰ ਬੰਦੇ ਦੀ ਗੱਲ ਹੈ। ਮੈਂ ਇਸ ਵਾਲਦ ਸਾਹਿਬ ਦੀ ਹਾਂਜੀ ਯਾਰ ਜਿਹੜੇ ਹੁਣ ਮੈਂ ਸੋਚ ਟੋਟਲ ਇਹਦੇ ਵਾਲਦ ਗਿਣਨੇ ਆ ਹੁਣ ਕਿੰਨੇ। ਤੁਸੀਂ ਇਹ ਦੇਖੋ ਤੁਸੀਂ ਪਾਰਕ ਵਿੱਚ ਜਾ ਕੇ ਬਹਿ ਜਾਓ ਜਿਹੜਾ ਹੋਏਗਾ ਨਾ ਅਨਮੈਰਿਡ ਜੋੜਾ ਵੀ ਜਿਹੜਾ ਵੀ ਗਨ ਪਲਾਨ ਟੈਪ ਨਾ ਜਿਹੜਾ ਉਹ ਕਹੇਗੀ ਨਾ ਇੱਥੇ ਵੀ ਪਾਲਾ ਵਾਲਦ ਸਾਹਿਬ ਦੀ ਗੱਲ। ਨਹੀਂ ਇੱਥੇ ਵਾਲਦ ਜਦੋਂ ਤੇਰੇ ਵਾਲਦ ਸਾਹਿਬ ਨੇ ਕਿਹਾ ਵੀ ਚਲੋ ਥਾਣੇ। ਹਾਂ ਨਹੀਂ ਇਹ ਮੇਰੇ ਵਾਲਦ ਸਾਹਿਬ ਮੇਰੇ ਵਾਲਦ ਸਾਹਿਬ ਬੇਟੇ ਨਾ ਇਹ ਤਾਂ ਮੰਨ ਯਾਰ ਮਿੱਠੇ ਜਦੋਂ ਉਹਨਾਂ ਨੇ ਕਿਹਾ ਸੀ ਨਹੀਂ ਪੁੱਤ ਥਾਣੇ ਚੱਲੋ, ਉਹ ਤੇਰੇ ਵਾਲਦ ਸਾਹਿਬ ਨਹੀਂ ਸੀ? ਨਹੀਂ ਮੇਰੇ ਵਾਲਦ ਸਾਹਿਬ ਸੀ ਉਹ ਕਿਸੇ ਹੋਰ ਦੇ ਵਾਲਦ ਸਾਹਿਬ ਇੱਥੇ ਪਾਉਣ ਉਹ ਜਿਨ੍ਹਾਂ ਨੇ ਵਿੱਚ ਆ ਕੇ ਕਿਹਾ ਸੀ ਪਾਪੜੇ ਉਹ ਤਾਂ ਕੀ ਪਰ ਗਰਲਫ੍ਰੈਂਡ ਉਹ ਤੇਰੇ ਵਾਲਦ ਸਾਹਿਬ ਦੀ ਗੱਲ ਹੈ ਜਿਨ੍ਹਾਂ ਨੂੰ ਮੁੰਡੇ ਨੇ ਕਿਹਾ ਸੀ ਕਿ ਇਹਦੇ ਬੱਚੇ ਦੀ ਖਬਰ ਆ ਤੇ ਉਹਨੇ ਕਿਹਾ ਛੋਟੇ ਹੁੰਦੇ ਫੌਤ ਹੋ ਗਏ ਸੀ। ਉਹ ਵੀ ਤੇਰੇ ਵਾਲਦ ਸਾਹਿਬ ਸੀ? ਮੇਰੇ ਵਾਲਦ ਇਹ ਵਾਲਦ ਸਾਹਿਬ ਹਾਲੇ ਤੂੰ ਆਪਣੇ ਪਾ ਰਿਹਾ ਹਰ ਜਗ੍ਹਾ ਤੇ। ਜਦੋਂ ਅਸੀਂ ਪਾਉਣੇ ਸ਼ੁਰੂ ਕੀਤੇ ਨਾ ਮੈਂ ਤੁਹਾਨੂੰ ਵਾਲਦ ਹੀ ਕਰ ਦੇਣਾ ਇੱਥੇ। ਤੁਸੀਂ ਮੇਰੇ ਨਾਲ ਨਾ ਕਿਸੇ ਡੀ ਗਰਾਊਂਡ ਪਾਰਕ ਜਾਣਾ ਤੁਹਾਨੂੰ ਉੱਥੇ ਮਜ਼ਾ ਆਏਗਾ। ਯਾਰ ਮੀਆਂ ਬੀਬੀ ਜਿੰਨੇ ਮਰਜ਼ੀ ਘਰ ਦੇ ਵਿੱਚ ਹੈਪੀ ਹੋਣ ਜੋ ਮਰਜ਼ੀ ਹੋਣ
ਵੀ ਹੁਣ ਇਹ ਮੀਆਂ ਬੀਵੀ ਨੇ ਪਾਰਕ 'ਚ ਕਿਹਾ ਨਾ ਮੁਝੇ ਫੂਲ ਲੈ ਦੇ, ਉਹਨੇ ਇੱਕ ਫੂਲ ਲੈ ਕੇ ਦੇਣਾ, ਪੂਰਾ ਬੁੱਕਾ ਨਹੀਂ ਲੈ ਕੇ ਦੇਗਾ। ਜਿਹੜੇ ਉਹਦੇ 9 ਵਿਆਹ ਤੇ ਜੋੜੇ, ਜਿਹੜੇ ਨਹੀਂ ਹਲੇ ਵਿਆਹ ਹੀ ਨਹੀਂ ਹੋਇਆ ਜਿਹਨਾਂ ਦਾ, ਉਹ ਪੂਰਾ ਬੁੱਕ ਹੈ ਪ੍ਰੈਸ ਕਰਵਾ। ਅੱਛਾ ਤੂੰ ਉੱਥੋਂ ਹਿਸਾਬ, ਇਹਦੀ ਤੂੰ ਇੰਨੀ ਡਿਟੇਲ ਨਜ਼ਰ ਰੱਖੀ ਉਹਨਾਂ ਤੇ। ਸਾਰਾ ਹਿਸਾਬ ਕਿਤਾਬ ਹੁਣ ਅਸੀਂ ਸਾਡਾ ਹਿਸਾਬ ਤਾਂ ਅੱਛਾ ਇੱਕ ਮਿਸਾਲ ਆ, ਤੈਨੂੰ ਕੀ ਤਕਲੀਫ, ਉਹ ਨਹੀਂ ਵੀ ਮੀਆਂ ਬੀਵੀ, ਤੈਨੂੰ ਕੀ ਮਸਲਾ ਵਿੱਚ? ਮੈਨੂੰ ਤਕਲੀਫ ਤਾਂ ਕੋਈ ਨਹੀਂ। ਤੇਰੇ ਨਾਲ ਤੇਰੀ ਆਪਣੀ ਸਕੀ ਬੁੱਢੀ ਹੁੰਦੀ, ਤੈਨੂੰ ਇਹ ਦੁੱਖ ਆ? ਗੱਲ ਸਗੀ ਬੁੱਢੀ ਦੇ ਵੀ ਜਾ ਕੇ ਤੇ ਗੋਲ ਗੱਪੇ ਖਾਂਦੇ ਭਾਈ ਰੋੜੀ। ਨਹੀਂ ਉਹ ਸਿਖਾ ਮੈਂ ਗੱਲ ਕਰਾਂ ਮੀਆਂ ਬੀਬੀ ਦਾ ਰਸਤੋਰ ਮੈਂ ਉੱਥੇ ਕਈ ਹੁਣ ਐ ਮੀਆਂ ਬੈਠਾ ਐ ਬੀਬੀ ਬੈਠੀ, ਉਹ ਕਹਿੰਦੀ ਗੋਲ ਗੱਪੇ ਨੇ ਖਾਲੀ ਬਾਹਰ ਨਿਕਲ ਕੇ ਖਾ ਲਾਂਗੇ, ਵੀ ਉਹਨੇ ਕਿਹੜਾ ਰੇੜੀ ਬੰਦ ਕਰ ਦੇਣੀ ਆ, ਤੂੰ ਫਿਰ ਲੈ ਜਾ 10 ਮਿੰਟ। ਐ ਮੇਰੇ ਲਾਗੇ ਮੀਆਂ ਵੀ ਬੈਠੇ। ਇਹ ਤੁਹਾਡੇ ਇਲਾਕੇ ਦੇ ਮੀਆਂ ਬੀਵੀ ਦੇ ਆਹ ਟੌਨ ਤੇ ਢੋਲਾ ਮਾਫੀ ਦੇਵੇ। ਹੁਣ ਲੜਕੀ ਲੜਕਾ ਨਾ ਅਨਮੈਰਿਡ ਸੀਗੇ, ਉਹ ਮੈਨੂੰ ਪਤਾ ਹੈ ਜਾਨ ਮੇਰਾ ਦਿਲ ਕਰ ਰਿਹਾ ਕਹੀਂ ਗੋਲ ਗੱਪੇ ਨਾ ਹੋ ਜਾਏ, ਤੇ ਉਹਨੇ ਇਹ ਗੱਲ ਕਹੀ ਹੈ ਤੇ ਮੁੰਡਾ ਟੌਮ ਜੇਰੀ ਤੋਂ ਨਿਕਲ ਵੀ ਗਿਆ, ਇੰਜ ਕਰਕੇ ਗੋਲ ਗੱਪੇ ਅੱਗੇ ਪੇਸ਼ ਕਰਦੇ। ਓਏ ਹੋਏ ਹੋਏ। ਤੇ ਉਹ ਕਹਿੰਦੀ ਉਹ ਦੇਖਿਆ ਉਹ ਗੋਲ, ਉਹ ਬੇਗਮ ਉਹਦੀ ਪਿਛੇ ਉੱਡ ਬੋਲੇ ਆਇਆ ਗੋਲ ਗੱਪੇ, ਉਹ ਲਿਆ ਸਕਦਾ ਵਾ, ਮੈਂ ਤੈਨੂੰ ਕਹਿਣਾ ਮੈਂ ਕੁੱਤੇ ਵਾਂਗੂ ਭੌਂਕ ਜਾਂਦੇ ਮਾਰੂ ਖਾ ਹੀ ਲਵਾਂਗੇ, ਵੀ ਉਹ ਕਿਹੜਾ ਕਿਤੇ ਵੀ ਚੱਲ ਉੱਠ ਪਹਿਲੇ ਮੈਂ ਤੈਨੂੰ ਖਵਾਈ ਤੇ ਮਾਮੂ ਕੀ ਮਾਰੀ ਧੌਣ, ਪਹਿਲੇ ਗੋਲ ਗੱਪੇ ਖਾ ਲਾ, ਪਾਰਕ ਪਿੱਛੋਂ ਢਾ ਲਾਂਗੇ ਕੀ ਰਹੇਗੀ। ਇਹ ਉਹ ਯਾਰ ਭਾਈ ਜਿੰਨੇ ਫੁੱਲ ਲੈ ਕੇ ਦਿੱਤੇ ਸੀ ਤੇ ਉਹਨੇ ਉਹਨਾਂ ਵਾਲੇ ਸਾਹਮਣੇ ਬੈਠੇ ਆ ਮੁੰਡੇ, ਉੱਥੇ ਮੈਂ ਕਈ ਦੇਖਦਾ ਹੁੰਦਾ। ਹੁਣ ਮੇਰੇ ਲਾਗੇ ਸਾਹਮਣੇ ਬੱਚਿਆਂ ਨੇ, ਇੱਕ ਬੱਚਾ ਮੈਂ ਝੋਲੀ 'ਚ ਪੜਿਆ ਹੁੰਦਾ, ਜੇ ਤੂੰ ਇੱਕ ਮੇਰੇ ਕਿਸੇ ਲਾਗੇ ਵੱਲ ਵੇਖਦਾ ਹੋਵੇਗਾ ਤਾਂ ਕੋਈ ਤੇਰੇ ਵੱਲ ਕੋਈ ਨਹੀਂ ਵੇਖਦਾ ਹੋਏਗਾ ਬਗੈਰ ਤਾਂ। ਨਹੀਂ ਸੀ ਵੇਖਣਿਆ ਕੋਈ, ਮੈਂ ਸਾਰਾ ਮੇਰਾ ਧਿਆਨ ਉਧਰ ਸੀ। ਸਾਜੀ ਇਹ ਨਹੀਂ ਹੋ ਸਕਦਾ। ਇਹ ਐਵੇਂ ਨਹੀਂ ਵੇਖਦਾ, ਇਹ ਵੀ ਐਜ਼ ਏ ਬਦਲਾ ਲੈਣ ਲਈ ਦੂਜਿਆਂ ਨੂੰ ਵੇਖਦਾ। ਸਹੀ ਗੱਲ ਆ ਸਾਜੀ, ਭਰਜਾਈ ਨੇ ਗੋਲ ਗੱਪੇ ਦਾ ਗੋਲ ਗੱਪੇ ਲੈ ਲਏ ਆ, ਇਹਨੇ ਕਿਹਾ ਆ ਕਿ ਉਹ ਕਹਿੰਦੀ ਜੈਸੀ ਕਰਨੀ ਵੈਸੀ ਭਰਨੀ। ਲੇਕਿਨ ਉਹ ਹਿਸਾਬ ਹੈ ਤੇਰਾ। ਪਹਿਲ ਨਹੀਂ ਕੀਤੀ। ਪਹਿਲ ਕਰਦਾ ਕਦੀ। ਤੂੰ ਨਾ ਹੀ ਇਹ ਟੌਪਿਕ ਪਾਉਂਦਾ, ਤੂੰ ਪਿਓ ਦਾ ਹੀ ਰਹਿੰਦਾ। ਇਹ ਤਾਂ ਹੁਣ ਜਾਣ ਕੇ ਨਜਾਇਜ਼ ਗੱਲਾਂ ਕਰਨ ਦੇ, ਉਹ ਲੰਬਾ ਭਾਣਾ ਨਹੀਂ ਤਾਂ ਲੰਬਾ ਭਾਣਾ ਹਾਂ ਹਾਂ ਹੋਰ ਕੇ ਸਾਹਮਣੇ ਮੇਰੇ ਸਾਹਮਣੇ ਕਿਹਾ ਕੋਈ 15-20 ਕਦਮਾਂ ਦਾ ਫਰਕ ਹੈ। ਜਾਨੇ ਮੇਰਾ ਦਿਲ ਕਰਦਾ ਉਹ ਲੌਂਗ ਬਲੂਨ ਨਹੀਂ ਹੈ, ਲੌਂਗ ਬਲੂਨ ਉਹ ਹੋਣਾ ਚਾਹੀਏ। ਉਹ ਇੰਜ ਕਰਕੇ ਗਿਆ ਬਿੱਲੀ ਤਰ੍ਹਾਂ, ਇਹ ਲੌਂਗ ਬਲੂਨ ਇਹ ਫੜਿਆ ਹੋਇਆ। ਲਾਗੇ ਉਹ ਪਰੇ ਮੀਆਂ ਵੀ ਬੈਠੇ ਸੀ, ਉਹ ਵੀ ਕਹਿੰਦੇ ਮੇਰਾ ਦਿਲ ਕਰता है मुझे भी लॉन्ग बलून है, लॉन्ग बलून है, लॉन्ग बलून में चलनी है ਜਿੱਦਾਂ ਕੀ ਤਰ੍ਹਾਂ ਪਿਆਣਾ। ਅਰੇ ਤੂੰ ਇਹ ਕੁਰਸੀ ਦੇ ਨੀਚੇ ਹਲੇ ਬੱਚਿਆਂ ਦਾ ਬੜਾ ਕੁਝ ਬਣਾਉਣਾ, ਉੱਥੇ ਜੁੜ ਗਿਆ। ਮੈਂ ਕਿਹਾ ਚਾਚਾ ਜੀ ਮੈਂ ਤੇਰੀ ਮਿੱਠਾ ਮੈਂ ਇਹ ਉਹ ਨਹੀਂ ਮਿੱਠਾ ਕਹਿੰਦਾ ਨਹੀਂ ਤੇ ਨਹੀਂ ਤਾਤਾ। ਅੱਛਾ ਉਹ ਤੇਰੇ ਨਾਂ ਦਾ ਪਤਾ ਸੀਗਾ, ਜਾਣਦਾ ਸੀ। ਉਹ ਯਾਰ ਇਹਨੂੰ ਸਾਰਾ ਪਤਾ ਵਾ। ਮੈਂ ਕਿਹਾ ਚਾਚਾ ਜੀ ਪਾਰਕ ਚ ਆਇਆ, ਉਹ ਪਾਰਕ ਤਾਂ ਮਜਬੂਰੀ ਨੂੰ ਆਇਆ ਭਾਈ, ਘਰ ਲੈਣ ਪਾਸ ਸੀ ਕਿ ਤਾਂ ਨਿਕਲਿਆ, ਮੈਨੂੰ ਕੀ ਪਤਾ ਸੀ ਵੀ ਕੁੱਤ ਖਾਣਾ ਸ਼ੁਰੂ ਹੋਇਆ। ਆਪਣਾ ਵਾਕਿਆ ਉਹ ਚਾਚੇ ਤੇ ਪਾ ਕੇ ਸੁਣਾ ਸਾਰਾ ਆਪਣਾ ਵਾ। ਹਾਂਜੀ ਉਹਨੇ ਕਰਦਾ ਇਦਾਂ ਮੈਨੂੰ ਦੱਸਦਾ ਵੀ ਆ ਕੇ ਉਹਨੂੰ ਬੇਗਮ ਨੇ ਚਣੇ ਲੈ ਲੈ ਕੇ ਦੱਸ ਸਕਦਾ ਕਸ਼ਮੀਰੀ ਮਕਈ ਹੁੰਦੀ, ਉਹਨੇ ਲਿਆਉਣੀ ਸੀ ਕਸ਼ਮੀਰੀ ਬਈ, ਉਹ ਨਰਮ ਹੁੰਦੀ ਚਿੱਟੀ ਜਾਂਦੀ, ਉਹ ਕਿਤੇ ਲੈ ਸਕਦਾ। ਉਹ ਚਾਚਾ ਕਹਿੰਦਾ ਮੈਨੂੰ ਵੀ ਖਿਲਾ ਕੇ ਦੇ, ਉਹਨੇ ਫੱਕਾ ਮਾਰਿਆ, ਹੁਣ ਉਹਦੇ ਦੰਦਾਂ ਦੀ ਫਸ ਗਈ ਕਸ਼ਮੀਰੀ ਮਕਈ ਚਿੱਟੀ ਨੇ ਕਿਤੇ ਬਜਰੀ ਬਣਾ ਲਈ ਆ, ਕਹਿੰਦਾ ਲੈ ਕੀ ਲੈ ਲਿਆ? ਕਿਤੇ ਬਜਰੀ ਬਣਾ ਲਈ ਆ, ਅੱਗ ਨਹੀਂ ਜਾਣਦਾ ਆਲਾ ਪਾਰਕ ਦਾ, ਤੇ ਪੋਲੇ ਪੂਲੇ ਕਰਕੇ ਇੰਜ ਕਰ ਦੇਣਾ। ਉਹ ਮੁੰਡਿਆ ਤੂੰ ਖਾ ਲਾ ਪੱਪਾ ਯਾਰ ਸੁਣਾ ਯਾਰ ਯਾਰ ਬੋਲੇ ਬੋਲੇ ਪੁੱਲੇ ਕਰਕੇ ਕੱਢ ਕੇ ਕਹਿੰਦਾ ਲੈ ਮੁੰਡਿਆ ਤੂੰ ਖਾ ਲਾ। ਮੈਂ ਕੋ ਜਿੱਥੇ ਵਾਲੇ ਕੋਲ ਦਰਬਾਰ ਟੂਲਾ ਯਾਰ ਇੰਜ ਨਹੀਂ ਹੁੰਦਾ ਮਿੱਠੇ ਯਾਰ। ਯਾਰ ਤੂੰ ਪਾਰਕਾਂ ਦੇ ਵਿੱਚ ਜਾਣਾ ਵਾ, ਹੁਣ ਉਹ ਟੱਪਣ ਵਾਲਾ ਨਹੀਂ, ਟੱਪਣ ਵਾਲਾ ਹਾਂ ਹੈ ਉਹ ਗੇਮ ਨਹੀਂ ਆ ਬੀਬੀ। ਜਾਨੀ ਮੇਰਾ ਦਿਲ ਕਰਦਾ ਮੈਂ ਜੰਪਿੰਗ ਕਰੋ, ਜੰਪਿੰਗ ਐ ਜੰਪਿੰਗ ਕੀਤੀ, ਇੰਜੋਏ ਕਰਕੇ ਬਾਹਰ ਆ ਗਏ। ਹੁਣ ਕਹਿੰਦੀ ਆਪਾਂ ਵੀ ਜੰਪਿੰਗ ਕਰੀਏ, ਚੱਲ ਮੈਂ ਉਹਦਾ ਦਿਲ ਮੰਨ ਗਿਆ, ਲੇਕਿਨ ਮੈਂ ਪਹਿਲੇ ਆਪ ਟਰਾਈ ਕਰਨੀ ਆ ਵੀ ਉਹਦਾ ਕੀ ਕੋਈ ਮਸਲਾ ਨੁਕਸਾਨ ਸਾਰ ਸੁੱਟਾ ਦੇ ਬੱਚੇ ਡਿੱਗਣ ਕਦੇ। ਚਾਚੇ ਨੇ ਜਾ ਕੇ ਉੱਥੇ ਜੰਪ ਮਾਰਿਆ, ਚਾਚੀ ਦੀ ਬਾਜੀ ਪਈ, ਵਾਹ ਚਾਚਾ ਮੂੰਹ ਤੇ ਮੁੱਟੀ ਗਿਆ। ਚਲੋ ਚਾਚੀ ਹੱਥ ਨਹੀਂ ਪਾਉਣ ਲਈ, ਉਹ ਬੰਦਿਆਂ ਚੁੱਕਿਆ ਕੁਝ, ਉਹ ਤੂੰ ਮੈਨੂੰ ਛੱਡ ਦੇ ਕਿੱਥੇ ਆ ਰਿਹਾ, ਤੈਨੂੰ ਜੰਪਿੰਗ ਕਰਾਵਾਂ। ਆਹ ਚਾਚੂ ਮੁੰਡਿਆਂ ਨੂੰ ਛੱਡਿਆ, ਤੂੰ ਮੁੜ ਕੇ ਪਹਿਲੇ ਚਾਚੇ ਛਡਾਉਣ, ਮੁੜ ਕੇ ਚਾਚੀ ਨਹੀਂ ਛਡਾਉਣੀ। ਮੈਂ ਤਾਂ ਕੀ ਵੇਖੇ ਵਾਕੇ। ਹੁਣ ਮੈਂ ਸੱਚੀ ਉੱਥੇ ਨਾ ਕਾਰਾਂ ਹੁੰਦੀਆਂ ਘੁੰਮਣ ਵਾਲੀਆਂ, 50 ਟਿਕਟ ਤੇ, ਪਹਿਲੇ ਤੇ 50 ਤੇ ਬੈਸਦਾ ਰਿਹਾ, ਮੈਂ ਬਿਲਕੁਲ ਲੱਗ ਗਈ ਚਾਚੇ ਦੇ 50 ਤੇ ਬੈਸਦਾ, ਬੜਾ ਰੇਟ ਚੱਕਿਆ ਬਈ ਤੁਸੀਂ ਲੈ। ਪਹਿਲੀ ਮੇਰੀ ਪਾਰਕ ਚ ਆਈ 50 ਰੁਪਏ, ਹੁਣ 50 ਰੁਪਏ ਵਿੱਚ ਨਾ 5 ਮਿੰਟ ਝੂਟੇ ਦਿੰਦੇ ਪੂਰੇ, ਬੱਚੇ ਬੜੇ ਹੈਪੀ ਹੋ ਕੇ ਲੈਂਦੇ ਗੱਡੀ, ਓਏ ਓਏ ਉਹਨਾਂ ਜਾ ਕੇ ਬੜਾ ਰੇਟ ਚੱਕਿਆ ਵਾ। ਹਾਂ ਮੈਨੂੰ ਜਾਣਦੇ ਮਕਾਉਣਾ, ਪਤਾ ਨਹੀਂ ਕਿਹੜੇ ਐਮਪੀ ਦਾ ਨਾਮ ਦਾ, ਹੱਕ ਨਵਾਜ ਐਮਪੀ, ਉਹਦਾ ਭਤੀਜਾ ਹਾਂ ਮੈਂ। ਵੀ ਚਾਚਾ ਤੂੰ 50 ਰੁਪਏ ਟਿਕਟ ਲੈਣੀ, ਲੈ ਤੂੰ ਆ ਕੇ ਉਹ ਕਹਿੰਦੀ ਬੈਸ ਨਹੀਂ ਤੇ ਬੈਸ ਨਹੀਂ, ਬੈਸ ਨਾ ਕਿਉਂ ਕਰਾਂ, ਕੀ ਗੱਲ ਹੋ ਗਈ, ਲੈ ਤੇ ਮੈਂ ਉਹਨੂੰ ਕੀਲ ਕਰ ਲਿਆ। ਚਾਹ ਪੀਓ ਤੁਸੀਂ। ਇਹਨਾਂ ਨੇ ਮੈਨੂੰ ਉਹ ਨਾ ਕੂਣੀਆਂ ਮਾਰੀ ਨਹੀਂ, ਇੱਥੇ ਬੈਸ ਨਹੀਂ ਬਣਦੀ, ਮੈਂ 100 ਰੁਪਏ ਦੇ ਦਿੰਦੀ, 100 ਰੁਪਏ ਮੇਰੇ ਕੋਲ ਹੈ। ਉਹਨੇ ਮੁਸ਼ਕਿਲ ਜਿਹਾ ਭਾਬੀ ਨੇ ਕੀਤਾ, ਚੱਲ ਤੂੰ ਦੇ ਲਾ ਭਾਈ, ਮੇਰੇ ਤਾਂ ਜਾਲੀ ਆ ਅੱਗੇ, ਤੂੰ ਤਾਂ ਨਹੀਂ ਆ, ਉਹ ਤੋਂ ਵੀ ਜੁੜ ਗਿਆ। ਉਹਨੇ ਜਿਹੜੇ 100 ਰੁਪਏ ਦਿੱਤਾ ਵਾ, ਉਹ ਬਹਿ ਗਏ। ਹੁਣ ਐ ਭਾਬੀ ਬੈਠੀ ਆ, ਉਹ ਚਾਚਾ ਬੈਠਾ, ਚਾਚੇ ਨੇ ਕਿਤੇ ਪਾਈ ਸੀ ਪੱਗ, ਉਹਨੇ ਕਿਤੇ ਥੋੜੀ ਕਾਰ ਤੇਜ਼ ਕੀਤੀ, ਭਾਬੀ ਇੰਜੋਏ ਕਰੀ, ਉਹ ਚਾਚਾ ਨੇ ਕਰਨ ਚਾਚਾ ਉਹਦੀ ਪੱਗ ਉੱਡ ਗਈ। ਚਾਚੇ ਨੇ ਜੋ ਗੱਡੀ ਰੁਕੀ ਆ, ਪਿਛਲੇ ਨੂੰ ਫੜ ਲਿਆ, ਤੂੰ ਮੇਰੀ ਪੱਗ ਖਿੱਚੀ ਸੀ, ਤੈਨੂੰ ਪਤਾ ਨਹੀਂ ਮੈਂ ਸਿਆਣਾ ਪੈਣਾ ਬੰਦਾ, ਤੂੰ ਮੇਰੀ ਪੱਗ ਖਿੱਚੀ, ਉਹਨੂੰ ਧੁਣਾ ਜੀ ਤੁਸੀਂ ਐਵੇਂ ਇਹਦੀ ਇੰਨੀ ਤਨਖਾਹ ਲਈ ਹੈ, ਤੂੰ ਤਾਂ ਭੌਂਕਣ ਦੀ ਆਦਤ।
ਉਹੀ ਗੱਲ ਹੈ, ਇਹਨੂੰ ਵੈਸੇ ਹੀ ਤੁਸੀਂ ਉਹ ਤੇ ਬੁਲਾ ਲਿਆ ਕਰੋ 10 ਮਿੰਟ ਨੇ ਇੰਨਾ ਭੋਗ ਜਾਇਆ ਕਰੋ। ਘੰਟੇ ਕਲੀ ਬਜਾਇਆ ਮੈਨੂੰ ਵੀ ਲੱਗ ਰਿਹਾ ਯਾਰ ਤੇ ਮੈਨੂੰ ਨਾਮ ਵੀ ਪੈਸੇ ਦਵਾ ਇਹ ਮੈਨੂੰ ਮਿਲਣ ਵੀ ਆਵੇ ਤੇ 2 ਸ਼ੋਅ ਇਹਨੇ ਕਰ ਦਿਆ ਕਰਨੇ। ਅਸੀਂ ਤਾਂ ਅੱਜ ਕਿੰਨੀਆਂ ਹੀ ਗੱਲਾਂ ਸੋਚ ਕੇ ਬੈਠੇ, ਸਾਰੀਆਂ ਪਤਾ ਨਹੀਂ ਕਿੱਧਰ ਗਈਆਂ। ਉਹ ਰੇਂਜ ਨਿਕਲ ਗਈ ਔਰ ਉਹਨੂੰ ਕੋਈ ਸਮਝ ਨਹੀਂ ਆ ਰਹੀ ਵੀ ਮੈਂ ਕੀ ਟੌਪਿਕ ਆ ਕੀ ਗੱਲਬਾਤ ਉਹ ਲੱਗਾ ਆਪਣੀ। ਇਸ ਕੌਮ ਦਾ ਦਰਦ ਉਸਤਾਦ ਜੀ ਮੈਨੂੰ ਇੰਨਾ ਨਹੀਂ ਪਤਾ ਮੈਂ ਸਹੀ ਕਰ ਰਿਹਾ ਜਾਂ ਰੌਂਗ ਕਰ ਰਿਹਾ। ਇਸ ਕੌਮ ਦਾ ਦਰਦ ਮੇਰੇ ਦਰਦ ਚ ਆ ਫੜੋ ਭਾਈ ਚਾਹ। ਦੇਖ ਵੀ ਅੱਬੂ ਦਾ ਨਹੀਂ ਕੋਲ ਇੱਥੇ। ਵਿੱਚ ਚਾਹ ਹੈਗੀ ਸੀ ਤੂੰ ਚੱਕ ਲਈ ਕਿਉਂ ਇਹ ਕਾਰ ਚੱਲ ਰੱਖਦੇ ਯਾਰ ਪਰੇ ਕਿਹੜੀ ਕਿੱਥੋਂ ਚੜ ਗਈ? ਜਿੱਥੋਂ ਵੀ ਚੜ ਗਈ। ਠੰਡੀਆਂ ਚੀਜ਼ਾਂ ਖਾਣੀਆਂ ਤੇ ਇੱਥੇ ਵਾਕਿਆ ਸੁਣਾਈ ਅਜੇ ਜਾਣਗੇ। ਦਰਦ ਮੈਂ ਤੈਨੂੰ ਉਸਤਾਦ ਜੀ ਅੱਜ ਤੁਸੀਂ ਮੇਰੀ ਪੇਸ਼ੈਂਟ ਕੋਈ ਲਿਖ ਲਓ ਇਹ 11 ਡਾਕਟਰ ਨਸਰੁੱਲਾ ਕੋ ਜਾਈ ਦੇ ਜੋ ਦੀ ਕੰਡੀਸ਼ਨ ਹੈ। ਲੇਕਿਨ ਸਾਡੀ ਨਹੀਂ ਤੁਸੀਂ ਫਿਕਰਾ ਸੁਣਿਆ ਦਰਦ ਦਾ ਰਾਈ ਅਕਰਮ ਰਾਈ? ਫਿਕਰਾ ਸੁਣਿਆ? ਅੱਲਾਹ ਸਾਹਿਬ ਨੇ ਕਿਹਾ ਸੀ। ਦਰਦ ਦਾ ਰਾਈ ਵਿੱਚ ਸਾਇਲ ਮਿਠਾਉਣਾ। ਤੂੰ ਹੁਣੀ ਜਾ ਯਾਰ। ਮੈਂ ਮੁਹਿੱਬੇ ਵਤਨ ਮੈਨੂੰ ਇੱਕ ਰੇੜੀ ਤੋਂ ਲੈ ਕੇ ਇੱਕ MA ਤੱਕ ਦਰਦ ਵਾ। ਮੈਂ ਤੈਨੂੰ ਪੁੱਛਿਆ ਤੈਨੂੰ ਫੈਸਲਾਬਾਦ ਦਾ ਕੱਲੇ ਦਾ ਸਦਰ ਬਣਾ ਦਈਏ ਤੂੰ ਕੀ ਕਰੇਂਗਾ ਉਹ ਤੂੰ ਇੱਕ ਗੱਲ ਦੱਸ ਨਹੀਂ ਸਕਿਆ ਮੈਨੂੰ। ਹਾਂ ਇੱਥੇ ਆਓ ਨਾ ਮੁੱਦੇ ਤੇ ਤੂੰ ਆਉਣਾ ਸੀ ਹੈ ਨਾ ਹਾਂ। ਅੱਗੇ ਚਲੋ ਦੇਰ ਆਈ ਦਰੁਸਤ ਆਇਆ। ਕੀ ਕਰੇਂਗਾ ਹਾਂਜੀ ਸਭ ਤੋਂ ਪਹਿਲੇ ਕੀ ਕਰੇਂਗਾ? ਹਾਂਜੀ ਇਹ ਕਰੇਂਗਾ ਸੜਕੇ ਹੈ ਸਾਜਿਦ ਭਾਰਤ ਹੈ ਇਹ ਆਵਾਜ਼ ਤੁਸੀਂ ਸੁਣੀ? ਕੁਸ਼ਾਦਾ ਸੜਕੇ ਸਾਜਿਦ ਭਾਰਤ ਇਹ ਤੇ ਕੋ ਕਲੋਨੀ ਕੱਟੇ ਤੇ ਉਹਦੀ ਮਸ਼ਹੂਰੀ ਜੀ ਜਿਹੜੀ ਕੁੜੀ ਬੋਲਦੀ ਉਹ ਇਦਾਂ ਕਹਿੰਦੀ ਹੈ। ਮੈਂ ਉਹ ਕੁੜੀ ਹਾਇਰ ਕਰਾਂਗਾ ਪਹਿਲੇ। ਹਾਇਰ ਕਰੇਂਗਾ ਤੂੰ ਹਾਂਜੀ ਉਹਨੂੰ ਮੈਂ ਕਹਣਾ ਕਿ ਮਨਾਦੀ ਕਰ ਦੇ ਅਨਾਉਂਸ ਕਰ ਦੇ ਕੀ ਤੇ ਸਿੱਧੇ ਹੋ ਜਾਓ ਜਰਾ। ਉਸਤਾਦ ਜੀ ਪੁੱਠੇ ਕੰਮ ਮੰਜਾ ਸਿਸਟਮ ਜਿਹੜਾ ਚਾਰ ਜਿੱਥੇ ਉਹ ਖਲੋੜੇ ਮੈਂ ਜੁੱਤੀ ਬਹੁਤ ਫੇਰਨੀ ਫੇਰ ਸਿੱਧਾ ਫੇਰ ਚੌਧਰੀ ਬਲੰਦੇ ਦਾ ਮੁੰਡਾ ਵੀ ਹੁਣ ਇੱਕ ਮਿਸਾਲ ਆ ਗੇਮਾਂ ਦਾ ਵਜਾਣਾ ਨੀਲ ਵਜਾਈ ਹਾਂਜੀ ਭਾਈ ਨੀਲ ਵਜਾਈ ਰਾਤ ਇੱਥੇ ਪਾਤੀ ਹੈ ਅੱਛਾ ਤੂੰ ਯਾਨੀ ਫੈਸਲਾਬਾਦ ਦਾ ਸਦਰ ਹੋਏਗਾ ਤੂੰ ਰਾਤ ਨੂੰ ਗੇਮਾਂ ਦੇ ਅੰਦਰ ਫਿਰ ਕੋਈ ਨਿਲ ਮਾਰਿਆ ਹੀ ਇਹ ਪੁੱਛੇਗਾ ਇਹ ਤੇਰਾ ਲੈਵਲ ਆ। ਨਿਚਲੀ ਸਤਾ ਤੋਂ ਅਸੀਂ ਕਿੱਥੋਂ ਆਏ? ਅਸੀਂ ਮਾਮੀ ਫਰਕਾਰ ਅਸੀਂ ਇਦਾਂ ਨਿਕਲੇ ਆ ਅਸੀਂ ਬਾਹਰ ਆਏ ਆ ਗੇਮਾਂ 'ਚ ਜਾਣਾ ਵਾ ਜਿਹਨੂੰ ਨੀਲ ਵਜੇ ਨੂੰ ਫੈਰ ਮਾਰ ਦੇਣਾ। ਤੇਰਾ ਉਹ ਕੀ ਆ ਤੇਰਾ ਉਹਨੂੰ ਕੀ ਕਹਿੰਦੇ ਨੇ ਜਿਹੜਾ ਮਨਸ਼ੂਰ ਮਨਸ਼ੂਰ ਕੀ ਹੈ ਤੇਰਾ? ਮਨਸ਼ੂਰ ਮਤਲਬ ਕੀ ਮੇਰਾ? ਯਾਰ ਤੇਰਾ ਭਈਆ ਫੇ ਮਜ਼ਾਕ ਕਰ ਲਾ ਜਾਂ ਸਦਰ ਬਣ ਜਾ। ਸਹੀ ਆ ਹੁਣ ਸ਼ੁਗਲੀ ਬਣਨਾ ਕਿ ਸਦਰ? ਸਦਰ। ਚੱਲ ਸਦਰਾ ਬਣ ਕੇ ਦੱਸ। ਹਾਂਜੀ ਪਾਕਿਸਤਾਨ ਫੈਸਲਾਬਾਦ ਦਾ ਸਿਰਫ ਸਭ ਤੋਂ ਕਿਹੜੀ ਚੀਜ਼ ਤੈਨੂੰ ਲੱਗ ਰਹੀ ਫੈਸਲਾਬਾਦ 'ਚ ਕਿ ਇਹ ਚੇਂਜ ਸਭ ਤੋਂ ਪਹਿਲੇ ਮੈਂ ਇਹ ਚੇਂਜ ਕਰਾਂਗਾ? ਘੰਟਾ ਘਰ ਦਾ ਰੰਗ ਜਿਹੜਾ ਨਾ ਗੁਲਾਬੀ ਹੋਣਾ ਚਾਹੀਦਾ। ਹਾਂਜੀ ਆ ਗਈ ਗੱਲ ਹੋ ਗਈ। ਨਹੀਂ ਨਿਸਵਾਨੀਅਤ ਹੈ। ਮੈਂ ਦੱਸਦਾ ਇਹ ਹੁਣ ਕਿਹੜਾ ਕਲਰ ਹੈ ਜੀ ਇਹਦਾ ਭਲਾ? ਜਿਹੜਾ ਭਾਜੀ ਮੈਨੂੰ ਨਹੀਂ ਪਤਾ ਮੈਂ ਨਹੀਂ ਦੇਖਿਆ। ਮਹਿਰੂਮ ਆ ਸਾਜੀ। ਐ ਲਾ ਕਲਰ ਤੂੰ ਐਨ ਹਲਕਾ ਡਾਲ ਹੈਗਾ ਵਾ ਲਾਈਟ ਆ। ਹਾਂ ਇਹ ਕਲਰ ਕਿਹਦੀ ਯਕਸਾਨੀਅਤ ਕਰਦਾ ਵਾ? ਕਿਹਦੀ? ਉਹ ਯਕਸਾਨੀਅਤ ਜਿੱਦੀ ਵੀ ਕਰਦਾ ਵਾ ਤੂੰ ਗੁਲਾਬੀ ਕਰਨਾ ਇਹ ਕਲਰ ਕਿਹਦੀ ਮੰਗ ਕਰਦਾ ਵਾ? ਯਾਰ ਜਿਹਦੀ ਵੀ ਕਰਦਾ ਵੈਸੇ ਉਹਨਾਂ ਨੇ ਇੱਟਾਂ ਲਾਈਆਂ ਇੱਟਾਂ ਇਸ ਕਲਰ ਦੀਆਂ ਸੀ ਉਹਨਾਂ ਨੇ ਲਾਤੀਆਂ। ਇਹ ਬਾਤ ਤੂੰ ਹੁਣ ਉਹਦਾ ਰੰਗ ਚੇਂਜ ਕਰੇਗਾ ਹਾਂਜੀ ਉਹਦਾ ਕਲਰ ਕਰੋ ਗੁਲਾਬੀ ਗੁਲਾਬੀ ਤਾਂ ਕਿ ਲੇਡੀਜ਼ ਦਾ ਵੀ ਇਹ ਘੰਟਾ ਘਰ ਜੈਂਟਸ ਦਾ ਵੀ ਹੈ। ਇਹ ਤੇਰਾ ਘੰਟਾ ਘਰ ਹੈ, ये मेरा घंटा घर है। हाँ इस पे दिल कुर्बान, इस पे घंटा घर कुर्बान है। ਲੇਕਿਨ ਚਾਰੇ ਸਾਈਡ ਅਲੱਗ-ਅਲੱਗ ਯਾਰ ਉਹ ਰੱਖ ਜਿਹੜਾ ਇੱਕ ਉਹਦਾ ਸ਼ਾਇਰ ਆਉਂਦਾ ਹੁੰਦਾ ਜਿਹੜਾ ਬੰਦਾ ਕਹਿੰਦਾ ਸੁਣਾ ਸ਼ੇਰ ਉਹ ਕਹਿੰਦਾ ਮੇਰੇ ਸਾਥ ਨੇ ਅੱਜ ਉਹ ਨਹੀਂ ਲੱਗ ਰਿਹਾ ਇਸ ਟਾਈਮ ਕਿਹੜਾ ਘੰਟਾ ਘਰ ਹੈ ਇਹ ਮੇਰਾ ਘੰਟਾ ਆ ਚੀਮਾ ਨਹੀਂ ਲੱਗ ਰਿਹਾ अपना में कहा दम था जब ਆ तेरा घंटा घर है या मेरा घंटा घर ਘੰਟਾ ਕਰ हम सब का है घंटा घर हम सब की है ये पे घंटा घर ਤਾਂ ਜੀ ਜਿੱਥੇ ਕਿਸਾਨ ਖੁਸ਼ ਹੋਣਾ सदर ਹਾਂ ਉਥੋਂ ਸਦਰ ਕਿਸਾਨਾਂ ਦਾ ਕਿਸਾਨ ਆ। ਫਿਰ ਹੁਣ ਤੂੰ ਘੰਟਾ ਘਰ ਦੀ ਗੱਲ ਕੀਤੀ ਪਹਿਲਾ ਕੰਮ ਤੂੰ ਘੰਟਾ ਘਰ ਨੂੰ ਗੁਲਾਬੀ ਕਰੇਗਾ ਗੁਲਾਬੀ ਮੈਂ ਪੈਟਰੋਲ ਵਾਲੀ ਵੇਖਣਾ ਕੀ ਨਹੀਂ ਵੇਖਣਾ? ਪੈਟਰੋਲ ਵਾਲੀ ਨਹੀਂ ਵੇਖਣਾ ਨਹੀਂ ਵੇਖਣਾ ਨਾ ਮੈਂ ਪ੍ਰੋਪਰਟੀ ਵਾਲ ਦੇਖਣਾ ਠੀਕ ਆ ਨਾ ਇਨਕਮ ਟੈਕਸ ਆਪਾਂ ਥੱਲੇ ਦੀ ਸਤਾ ਤੋਣਾ ਟ੍ਰੈਫਿਕ ਵੀ ਨਹੀਂ ਕਿਸੇ ਮਹਿੰਗੇ ਕੰਮ ਥੱਲੜੀ ਤੋਂ ਸਤਾ ਤੋਂ ਕੀ ਥੱਲੜੀ ਸਤਾ ਪਹਿਲੇ ਫਾਲਸ ਦਾ ਰੇਟ ਦੇਖਣਾ ਤਰਬੂਜ ਦਾ ਦੇਖਣਾ ਆਮ ਬੰਦੇ ਦੀ ਫਹਿਮ ਉਹ ਤੇ ਤੇਰੇ ਹੱਥ ਵਾਸ ਚ ਵੀ ਨਹੀਂ ਨਾ ਉਹ ਤੇ ਪਿੱਛੋਂ ਜੋ ਰੇਟ ਆਉਂਦਾ ਉਹ ਹੀ ਰਹਿਣਾ ਨਹੀਂ ਮੈਂ ਪਸੌਲ ਕਰ ਚੁੱਕਿਆ ਵਾ ਮੈਂ ਕੋ ਦਰਾਲੀ ਕਾਲੀ ਟੁਸ਼ੂਆ ਅੱਛਾ ਟੂਸ਼ੂਆਂ ਟਾਈਪ ਜਿਹੜੇ ਬੰਦੇ ਨੇ ਮੈਨੂੰ ਪਤਾ ਲੱਗਿਆ ਵੀ ਇੱਥੇ 2 ਨੰਬਰ ਹੋਣੀ ਫੈਰ ਡੇਲੀ 15-20 ਲਾਸ਼ਾਂ ਸੁੱਟਾਂਗਾ ਤੁਸੀਂ ਮਹੀਨੇ ਬਾਅਦ ਰਿਵਾਜ ਚੇਂਜ ਦੇਖ ਲਓ ਮਹੀਨੇ ਬਾਅਦ 20 ਹੋ ਗਈਆਂ 600 ਲਾਸ਼ ਸਿੱਟਤੀ ਤੂੰ ਮਹੀਨੇ ਬਾਅਦ ਟਾਰਗੇਟ ਕਿੰਨਾ ਮੇਰਾ ਟਾਰਗੇਟ ਤੇਰਾ ਇੰਨਾ ਹੀ ਆ ਇੱਕ ਸਦਰ ਫੈਸਲਾ ਸਦਰ ਕਿੰਨੀਆਂ ਲਾਸ਼ਾਂ ਸੁੱਟ ਸਕਦਾ ਜੇ 5 ਸਾਲ ਰਿਹਾ ਫੈਸਲਾਬਾਦ ਦਾ ਸਦਰ ਇੱਕ ਮਹੀਨੇ ਦੇ ਵਿੱਚ ਉਹਨੂੰ ਕਿੰਨੀਆਂ ਲਾਸ਼ਾਂ ਲਾਉ ਹੁੰਦੀਆਂ ਨੇ ਚਾਰ ਉਸਤਾਦ ਵੀ 4 ਹੁੰਦੀਆਂ ਵਾ ਚਾਰ ਜਾਇਦ ਨੇ ਨਹੀਂ ਯਾਰ ਤੂੰ ਇੱਥੇ ਦਾ ਜਿਹੜਾ ਨਿਜ਼ਾਮ ਆ ਉਹਨੂੰ ਕਿੰਜ ਸਹੀ ਕਰੇਗਾ ਸੜਕਾਂ ਦਾ ਮੁਆਸਲਾਤ ਦਾ ਫੈਕਟਰੀਆਂ ਦਾ ਮਿਲਾਂ ਦਾ ਓ ਯਾਰ ਇਹ ਅਸੀਂ ਤਾਂ ਇਹ ਤੂੰ ਦੱਸਣਾ ਉਹਨੂੰ ਪੁੱਛਣ ਦੇ ਅੱਲਾ ਦੇ ਨਹੀਂ ਤੂੰ ਤਾਂ ਦੱਸ ਉਹਨੂੰ ਸਮਝ ਆ ਗਈ ਸਾਰੀ ਉਹਨੂੰ ਅੱਗੇ ਉਹਦੀ ਅਕਲ ਚੈੱਕ ਕਰ ਰਿਹਾ ਸੀ ਮੈਂ ਤੂੰ ਉਹਦੇ ਖਾਨੇ ਜਾ ਗੱਲਾਂ ਪਾਤੀਆਂ ਯਾਰ ਨਹੀਂ ਓਏ ਇਹ ਨਿਜ਼ਾਮ ਤਾਂ ਸਾਡੇ ਹੱਥ ਤੇ ਹੈ ਇਹ ਤੇ ਨਿਜ਼ਾਮ ਯਾਰ ਉੱਪਰ ਹੀ ਆਵੇ ਦਾ ਆਵਾ ਉੱਤਿਆ ਹੋਇਆ
ਤਾਂ ਨਹੀਂ ਵਿਗੜੀ, ਅਸੀਂ ਥੱਲੋਂ ਜਾਣਾ ਵਾ। ਹੁਣ ਤੁਸੀਂ ਕਦੀ ਐਮਐਨਏ ਐਮਪੀ ਰਬੜੀ ਦੁੱਧ ਵਾਲੇ ਕੋ ਗਿਆ ਉਹ ਤੁੱਕ ਮਿਲੇਗਾ ਘੱਟ ਪਾਉਂਦੇ ਓਏ ਆ ਪੂਰੀਆਂ ਐਜ ਜਾਵਾਂਗੇ ਤੂੰ ਉੱਥੇ ਜਾਏਗਾ। ਹਾਂ ਵਾਹ ਵਾਹ ਵੀ ਹੁਣ ਦੇਖੋ ਤੁਹਾਨੂੰ ਪਤਾ ਵਾ ਇਹ ਐਡਾ ਬॉल ਰਬੜੀ ਦੁੱਧ ਦਾ ਉਹ ਚ ਕਿੰਨੇ ਜਿਹੜੇ ਉਹ ਪੈਂਦੇ ਆ ਕੱਪ ਉਹ ਆਈਸਕ੍ਰੀਮ ਦੇ ਕਿੰਨੇ ਪੈਂਦੇ? 3 ਤੁਸੀਂ ਗਏ ਹੋ ਤੁਹਾਨੂੰ 2 ਬਾਲ ਨਹੀਂ ਤੁਸੀਂ ਪੈਸੇ ਦੇਣੇ 2 ਵੀ ਪਵਾ ਲਓ 3 ਪਵਾ ਲਓ 4 ਪਵਾ ਲਓ, ਤੁਹਾਡੀ ਆਪਣੀ ਪੈਸਿਆਂ ਦੀ ਹੈ। 60 ਰੁਪਏ ਗਲਾਸ ਦੇ ਵਿੱਚ 3 ਪੈਂਦੇ ਆ। ਫਿਰ ਠੀਕ ਆ। ਅਸੀਂ ਸਦਾਰਥ ਸਾਹਿਬ ਨਹੀਂ ਸਾਨੂੰ ਥੱਲੇ ਉੱਤੇ ਆਉਣਾ। 8 ਰੁਪਏ ਦਾ ਤੇ ਉਹ ਵੈਟ ਮੈਂ ਗੱਲ ਤਾਂ ਸੋਡਾ 160 ਦਾ ਕਹਿਣਾ ਸੀਗਾ ਸੌਰੀ ਕਿ ਸਦਰ ਕੋ ਗਲਤੀ ਸਦਰ ਸਦਰ ਵੀ ਇਨਸਾਨ ਆ। ਆਹੋ ਸਦਰ ਵੀ 160 ਦੇ ਗਲਾਸ 3 ਸਕੂਪ ਪੈਂਦੇ ਕੁਚੋ ਤਿੰਨ ਪੈ ਕੇ ਹੁਣ ਤੁੱਕ ਮਲੰਗਾ ਜਿਹੜੀ ਹੁਣ ਤੁਹਾਨੂੰ ਪਤਾ ਸੇਵਿੰਗ ਕਿੰਨੀ ਪੈਣੀ ਹੈ? 100 ਤਕਰੀਬਨ ਆਈ ਥਿੰਕ 171 ਸੇਵਿੰਗ ਜਿਹੜੀ ਹੈ ਚੋਕਰ ਪਾਉਣੀ ਹੈ। ਯਾਰ ਇਹ ਹੁਣ ਇਹਦੀ ਇੱਕ ਮਿਸਾਲ ਆ, ਸਦਰ ਬਣ ਜੇ ਫੈਸਲਾਬਾਦ ਦਾ, ਟੀਵੀ ਤੇ ਇਹਦੀ ਇਹ ਚੱਲਦੀ ਹੋਵੇ ਤਕਰੀਰ, ਲੋਕੀ ਕੀ ਕਹਿਣਗੇ? ਲੋਕਾਂ ਦਾ ਕੰਮ ਆ ਕਹਿਣਾ, ਲੋਕਾਂ ਨੂੰ ਛੱਡੋ। ਸਦਾਰਥ ਚੈੱਕ ਕਰਨੀ ਸੀ 171 ਸੇਵਿੰਗ ਪੈ ਗਈ। ਹੁਣ ਤਕਰੀਬਨ ਮੈਨੂੰ 700-800 ਤੁੱਕ ਮਲੰਗ ਪਾਉਣੀ ਹੈ ਗਿਣ ਕੇ। ਹੁਣ ਗਿਣ ਕੇ ਨਹੀਂ ਸਾਦ ਆਪ ਤੋਲ ਕੇ ਪੂਰਾ ਮੱਕਾ ਤਿਆਰ ਕਰਕੇ ਦੇਣਾ ਵਾ। ਤੁਸੀਂ ਹੁਣ ਨਵੇਂ ਸਦਰ ਤਾਂ ਉਹਨੂੰ ਚੀਜ਼ ਦਾ ਨਹੀਂ ਪਤਾ ਵੀ ਤਾਂ ਘੱਟਾ ਸੁੱਟ ਕੇ ਅੰਦਰ ਸੁੱਟ ਕੇ ਆਓ ਆਰਾਮ ਨਾਲ ਪਰਾਡੋ ਚ ਬੈਠੇ ਸੀ, ਪਰਾਡੋ ਚ ਵੀ ਨਹੀਂ ਹੋਣਾ। ਅਸੀਂ ਆਉਣਾ ਆਪਣੀ ਗਨੀ ਮੋਟਰਸਾਈਕਲ ਤੇ ਪੂਰਾ ਓਕੇ ਲਾਇਆ ਗਲਾਸ ਹੈ ਮੇਰੇ ਐਮਪੀ ਹੈ, ਰਿਸ਼ਵਤ ਨਹੀਂ ਦੇਣੀ। ਉਹ ਕੀ ਕਰਨ ਜਾਣਾ ਤੂੰ ਉੱਥੇ? ਉਹਦੀ ਮਿਕਦਾਰ ਚੈੱਕ ਕਰਨੀ, ਥੱਲੋਂ ਰਿਸ਼ਵਤ ਰੋਕਣੀ ਹੈ। ਹੋ ਸਕਦਾ ਤੈਨੂੰ ਵੇਖ ਕੇ ਵੀ ਸਦਰ ਆਇਆ ਮਿਕਦਾਰ ਪੂਰੀ ਕਰ ਦੇਵੇ, ਤੂੰ ਜਾਵੇਂ ਤਾਂ ਫਿਰ ਘੱਟ ਕਰ ਦੇਵੇ। ਹਾਂ ਸਦਰ ਵਾਲੀ ਗੱਡੀ ਤੇ ਜਾਣਾ ਹੀ ਨਹੀਂ। ਗਨੀ ਮੋਟਰਸਾਈਕਲ ਮੈਂ ਕਾਹਦੀ 2 ਸ਼ੀਸ਼ੇ ਵਾਲੀ ਲਈ ਆ, ਵਿੱਚੋਂ ਵੀ ਦੇਖਣ ਮੈਂ ਕੋਈ ਵੀ ਦੇਖਣ ਡਿਆ ਵਾ। ਲੇਕਿਨ ਨਹੀਂ ਜਾ ਤੇ ਫਿਰ ਤੂੰ ਉੱਥੇ ਬਹਿ ਕੇ ਵਕਾ ਕੇ ਜਾ ਸਾਰਾ। ਹੁਣ ਉੱਤੇ ਬਹਿ ਕੇ ਨਿਗਰਾਨੀ ਕਰ, ਇਹ ਤਾਂ ਪਤਾ ਮੈਂ ਲੱਗ ਤੰਦੂਰਾਂ ਹੀ ਵੱਡਾ ਵਾ। ਤੰਦੂਰਾਂ 'ਚ ਵੜਨਾ ਤੂੰ। ਹਾਂਜੀ ਰੋਗ ਨਹੀਂ ਨਾਲ ਬਿਨਾਂ ਮੈਂ ਤਾਂ ਲੱਗਦਾ ਕੋਈ ਪਾਈਆ ਕਦਾ ਹੁੰਦਾ ਇੱਕ ਪੇੜਾ ਇੱਕ ਪੇੜਾ ਲੱਗਦਾ। ਇੱਕ ਪੇੜਾ ਉਹ ਹੁਣ ਤੁਹਾਨੂੰ ਅੱਧਾ ਪੇੜੇ ਦਾ ਨਾਨ ਬਣਾ ਕੇ ਭਾਜੀ ਮੈਂ ਕਿਹਾ ਲਿਆ ਬਾਦਸ਼ਾਹ। ਅੱਛਾ ਉੱਥੇ ਵੀ ਜਾਏਗਾ ਤੂੰ? ਉੱਥੇ ਵੀ ਜਾਣਾ, ਉੱਥੋਂ ਸਿੱਧਾ ਉੱਧਰ ਨੂੰ ਜਾਏਗਾ ਉਦੋਂ ਸਿੱਧੇ ਉੱਥੇ ਤੁਖ ਮਲੰਗਾ ਵਾਲੇ ਤੋਂ? ਹਾਂ ਸਿੱਧਾ ਹੀ ਠੀਕ ਹੈ। ਤੇਲ ਪਵਾਣਾ ਨਾ ਗਨੀ ਮੋਟਰਸਾਈਕਲ। ਤੇ ਯਾਰ ਗਰਮ ਸਰਦ ਹੋ ਗਿਆ, ਵੱਡਾ ਬੁਖਾਰ ਚੜ ਜਾਣਾ, ਪਹਿਲੇ ਠੰਡੇ ਕੰਮ ਤੇ ਗਿਆ ਨਾਲ ਹੀ ਤੰਦੂਰ। ਹੁਣ ਇਹ ਚੀਜ਼ਾਂ ਸਾਨੂੰ ਰੋਕ। ਹੁਣ ਤੁਹਾਨੂੰ ਪਤਾ ਵਾ ਕੇਲੇ ਵਾਲਾ ਉਹਨੇ ਕੇਲਿਆ ਇਹ ਕੇਲੇ ਉੱਪਰ ਸਾਫ ਸ਼ਿਫਾਫ ਲਾਏ, ਥੱਲੇ ਦਾਗ ਜਿਹੜਾ ਨਾ ਅਖਬਾਰ ਭਲਾ ਕਿਉਂ ਲਾਈ ਹੁੰਦੀ ਹੈ ਵੀ ਦਾਬਾਈ ਹੁੰਦੀ, ਕੇਲੇ ਗਲੇ ਹੁੰਦੇ ਥੱਲੇ ਉਹ ਅਖਬਾਰ ਦੇ ਦਿੰਦੇ ਭਾਜੀ ਨਾ ਥੱਲੋਂ ਸ਼ੇਰੋ ਥੱਲੋਂ ਨਾ ਪੜੇ ਭਾਜੀ ਸਾਨੂੰ ਦੱਸੋ। ਹੁਣ ਤੁਹਾਨੂੰ ਉੱਤੇ ਪੰਜਾ ਚੈੱਕ ਕਰਾ ਕੇ ਮੁੜ ਕੇ ਥੱਲੋਂ ਐਨੀ ਕਰਕੇ ਦਰਜਾ ਪਾ ਦੇਣੀ ਸਦਰ ਗਿਆ। ਅੱਛਾ ਯਾਨੀ ਤੂੰ ਉੱਥੇ ਮੈਂ ਥੱਲੇ ਵਾਲੇ ਕੇਲੇ ਉੱਤੇ ਕਰਾਉਣੇ ਆ। ਤੂੰ ਫਿਰ ਉਹ ਉੱਥੇ ਦਾ ਸਦਰ ਨਹੀਂਗਾ, ਗੱਲ ਤੂੰ ਸਿਰਫ ਉਹ ਜਿਹੜਾ ਬਟਾਲਾ ਕਲੋਨੀ ਦਾ ਰੋਡ ਆ ਨਾ ਉਹਦਾ ਸਦਰ ਬਣ ਜਾ। ਇਹ ਸਾਡੀ ਗੱਲ ਬਹੁਤ ਫਿਰ ਤੂੰ ਫੂਡ ਚ ਲੱਗ ਨਾ, ਫਿਰ ਸਦਰ ਵਾਲਾ ਕੰਮ ਨਹੀਂ, ਇਹ ਫੂਡ ਵਾਲਾ ਕੰਮ ਆ ਚੈੱਕ ਕਰ। ਸਦਰ ਜਦੋਂ ਮੈਂ ਬਾਣੀ ਵਜ਼ੀਰ ਸਿਹਤ ਗਿਆ ਉਹ ਸਾਰੇ ਫੈਸਲਾਬਾਦ ਦਾ ਯਾਰ ਦੇਖ ਤੂੰ ਪਹਿਲੇ ਰਬੜੀ ਵਾਲਾ ਕੋ ਗਿਆ ਉਹ ਵੀ ਖਾਣ ਪੀਣ ਵਾਲਾ, ਉੱਥੋਂ ਤੂੰ ਕੁਲਚਿਆਂ ਵਾਲਾ ਕੋ ਉਹ ਵੀ ਖਾਣ ਪੀਣ ਵਾਲਾ, ਕੇਲਿਆਂ ਵਾਲਾ ਕੋ ਉਹ ਵੀ ਖਾਣ। ਹੁਣ ਇੱਕ ਬੰਦਾ ਰੇਤ ਘੱਟ ਪਾਈ ਜਾ ਰਿਹਾ, ਤੂੰ 10 ਫੁੱਟ ਰੇਤ ਪਈ ਉਹਨੇ 8 ਫੁੱਟ ਪਾਤੀ, ਉਹਦੇ ਕੋ ਕਿੰਨੇ ਜਾਣਾ? ਉਹ ਫੂਡ 'ਚ ਨਹੀਂ ਆ ਰਿਹਾ, ਮੈਂ ਜਾਣਾ। ਉਹ ਵੀ ਤੂੰ ਜਾਣਾ? ਮੈਂ ਜਾਣਾ ਵਾ। ਹੁਣ ਤੁਹਾਨੂੰ ਪਤਾ ਰੇਤ 1 ਕਿਲੋ ਰੇਤ ਕਿੰਨੇ ਜ਼ਰੇ ਹੁੰਦੇ? ਕਿੰਨੇ ਉਹ ਪੀਪੇ ਹੁੰਦੇ ਆ ਉਹ ਸਾਰੇ। ਯਾਰ ਜਿੰਨੇ ਵੀ ਹੈ ਨਾ ਫੁੱਟਾਂ ਦੇ ਹਿਸਾਬ ਨਾਲ ਹੁੰਦੀ ਰੇਤ। ਮੇਰੀ ਗੱਲ ਸੁਣ, 18 ਉਹ ਹੁਣ ਭਲਾ ਕੀ ਕਰਦੇ ਆ ਇੰਜ ਕਰਕੇ ਉਹਨੇ ਬੇਲਚਾ ਮਾਰਨਾ ਵਾ, ਉਹ ਹਲੇ ਰੇਤ ਤਾਂ ਹੀ ਹੁੰਦੀ ਹੈ। ਫਟਾਫਟ ਪਾ ਆਓ ਭਾਜੀ ਬੋਰਾ ਕਰੋ ਉਹ ਯਾਰ ਮਿੱਠਾ ਜੀ ਇਦਾਂ ਤੇ ਤੈਨੂੰ 50 ਜ਼ਿੰਦਗੀਆਂ ਚਾਹੀਦੀਆਂ ਨੇ, ਇੱਕ ਦੁਕਾਨ ਤੇ ਜਾਏਗਾ ਤੂੰ ਮਰ ਜਾਏਗਾ। ਇਹ ਵੇਖੋ ਉਸ ਰੇਤ ਵਾਲੇ ਕੋ ਮੈਂ ਖਲੋਤਾ ਉਹਦਾ ਰੇਤ ਬੇਲਚਾ ਥੱਲੇ ਜਾਣ ਤੋਂ ਪਹਿਲੇ ਜਨਾਜ ਕਰਕੇ ਮਿੱਠੇ ਨੇ ਤੇ 15 ਦਿਨਾਂ 'ਚ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਆ ਸਦਰਾਂ ਤੇ ਇਸ ਕੰਮ ਤੁਰਿਆ ਫਿਰਦਾ, ਉਹਨਾਂ ਨੇ ਦੂਰੇ ਵੇਖ ਕੇ ਤੈਨੂੰ ਠੀਕ ਹੋ ਜਾ ਕਰਨਾ 10 ਮੈਂ ਮਿੰਟ। ਫਿਰ ਟੀਮ ਪਾਵਾਂਗਾ, ਟੀਮ ਹਾਂ ਪੀਐਸਐਲ ਦੇ ਵਿੱਚ ਆਪਣੀ ਤੇ ਸਮੋਸਿਆਂ ਵਾਲਾ ਜਿਹੜੇ ਗੰਦੇ ਤੇਲ 'ਚ ਕੱਢਦੇ ਉਹ ਉੱਧਰ ਨਹੀਂ ਜਾਣਾ? ਨਾਈਆਂ ਕੋ ਜਾਣਾ ਮੈਂ। ਆ ਲੈ ਤੁਹਾਨੂੰ ਪਤਾ ਵਾ ਇਹ ਉਹਦੇ ਵਿੱਚ ਆਉਂਦੀ ਆ ਕਰਪਸ਼ਨ ਦੇ ਵਿੱਚ ਕਲਮ ਬੜੀ ਛੋਟੀ ਕਰ ਦੇਣੀ, ਇਹ ਕਰਪਸ਼ਨ ਆ। ਹਾਂ ਇਹ ਵੀ ਵੀ ਕਰਪਸ਼ਨ। ਤੈਨੂੰ ਉਹਨੇ ਕਿਹਾ ਮੇਰੀ ਕਲਮ ਇੰਨੀ ਰੱਖ, ਤੂੰ ਘੱਟ ਕਰਤੀ, ਤੂੰ ਵਿੱਚੋਂ ਉਹਨੇ ਕੱਟ ਲਈ। ਕੌਲਾ ਕਟਕ ਬੰਦ ਕਰਾ ਦੇਣੀ ਤੁਹਾਡੇ ਭਰਾ ਨੇ। ਤੁਸੀਂ ਮੈਨੂੰ ਸੀਐਮ ਪੰਜਾਬ ਬਣਾਉਣਾ ਇੱਕ ਵਾਰੀ, ਸੱਤਾ ਹੀ ਕਹਿਣਾ। ਫੈਸਲਾਬਾਦ ਦਾ ਹਾਂਜੀ ਨਹਿਰੀ ਨਿਜ਼ਾਮ ਆਪਾਂ ਧਰਮਪੁਰ ਨਹਿਰਾਂ ਬੰਦ ਕਰ ਦੇਣੀਆਂ ਵਾ। ਤਜਾਰਤ ਲਈ ਕੀ ਕਰੇਗਾ? ਤਜਾਰਤ ਲਈ ਤਜਾਰਤ ਦਾ ਫੈਕਟਰੀਆਂ ਵਾਲਾ ਸ਼ਹਿਰ ਹੈ, ਤਜਾਰਤ ਲਈ ਕੀ ਕਰੇਗਾ? ਭਾਈ ਤਜਾਰਤ ਹੁੰਦੀ ਕੀ ਆ? ਹਲੋ ਤੂੰ ਸਦਰ ਬਣ ਗਿਆ। ਤਜਾਰਤ ਨਹੀਂ ਵਿੱਚ ਹੀ ਸਟਾਕ ਐਕਸਚੇਂਜ। ਆਹੋ ਨਹੀਂ ਵਿੱਚ। ਤਜਾਰਤ ਤਜਾਰਤ ਤਾਂ ਉਹ ਤਾਂ ਚੱਲਣ ਡਈ ਆ, ਉਹਦੇ 'ਚ ਕੋਈ ਨੁਕਸਾਨ ਘਾਟਾ ਨਹੀਂ। ਕਿਸਾਨ ਦੀ ਮਜਬੂਰੀ ਬਣਨੀ ਆਪਾਂ। ਕਿਸਾਨ ਨੂੰ ਕੀ ਮਜਬੂਰੀ ਆ? ਫਸਲ ਉਹ ਬੀਜਣੀ ਆ। ਤੁਹਾਨੂੰ ਪਤਾ ਬ੍ਰੈਲਰ ਗੋਸ਼ਤ ਦਾ ਕੀ ਕਰੇਗਾ? ਇਹ ਬੰਦ ਕਰਾ ਦੇਣਾ ਆਪਾਂ ਬਿਲਕੁਲ। ਦੇਸੀ ਮੁਰਗੀਆਂ, ਦੇਸੀ ਮੁਰਗੀ ਵੀ ਨਹੀਂ, ਗੋਸ਼ਤ ਮੀਟ ਬੰਦ ਕਰਾ ਦੇਣਾ ਵਾ। ਓਏ ਸਿਰਫ 2 ਦਿਨ ਗੋਸ਼ਤ ਵਿਕਿਆ ਕਰੇਗਾ, 2 ਦਿਨ। ਇਹਨਾਂ ਨੇ ਖਾ ਕੇ ਮੂੰਹ ਇੱਥੋਂ ਵੱਡੇ ਹੋਈ ਜਾਂਦੇ, ਐ ਹੋਈ ਜਾਂਦੇ, ਸਾਰੇ ਇਹੋ ਹੀ ਜਾਂਦੇ। ਧੋਣਾ ਮੁੱਟ ਗਿਆ। ਵੈਜੀਟੇਰੀਅਨ ਹੋਵੋ, ਹਲਕਾ ਸਲਾਦ ਚਲਾਉਣੀ, 3 ਟਾਈਮ ਸਲਾਦ, 2 ਟਾਈਮ ਸਲਾਦ। ਸਲਾਦ ਵਾਜਬ ਕਤਲ ਕਰ ਦੇਣੀ ਆਪਾਂ, ਇੱਕ ਟਾਈਮ ਸਲਾਦ ਤੜ ਤੇ ਵਾਜਬ ਕਤਲ ਆ। ਲਾਜ਼ਮੀ ਖਾਣੀ। ਹਾਂ ਜਿਹੜਾ ਨਾ ਖਾਏ ਆਹੋ ਇੱਥੇ ਜਿਹੜੇ ਆਪਣੀ ਮਰਜ਼ੀ ਨਾਲ ਖਾਣਾ ਚਾਹੁੰਦੇ ਤੂੰ ਮਰਜ਼ੀਆਂ ਤੇ ਨਾ ਮਰਜ਼ੀ ਨਹੀਂ, ਇੱਥੇ ਰੂਲਸ ਬਣਾਓ। 2 ਦਿਨ ਤੁਹਾਨੂੰ ਮੀਟ ਮਿਲੇ, ਬੀਫ ਮਿਲੇ, ਮਟਨ ਮਿਲੇ, 2 ਦਿਨ ਖਾਓ ਬਸ।
ਤੇ ਜੇ ਇੱਕ ਮਸਾਲਾ ਜਿੱਦਣ ਮਿਲ ਰਿਹਾ ਉਦੋਂ ਹੀ ਮੈਂ 5 ਕਿਲੋ ਲਿਆ ਕੇ ਰੱਖ ਲਵਾਂ, ਤੈਨੂੰ ਪਤਾ ਹੀ ਨਾ ਹੋਵੇ ਮੈਂ ਘਰ ਪਕਾਈ ਜਾਵਾਂ ਫੇਰ। ਸਦਰ ਖੜਾ ਹੋਏਗਾ, ਸਦਰ ਬਿਲਕੁਲ ਖੜਾ। ਅੱਛਾ ਸਰ ਘਰ ਦੇ ਬਾਹਰ ਵੀ ਖੜਾ ਹੋਏਗਾ। ਘਰ ਦੇ ਬਾਰੇ ਮੈਂ ਫੱਟੇ ਤੇ ਖਲੋਣਾ ਵਾ, ਮੈਂ ਗੋਸ਼ਤ ਆਪ ਬਣਾ 2 ਕਿਲੋ ਦੇ ਬਸ 2 ਕਿਲੋ। ਤਈ ਸਦਰ ਫੇਲ ਇਹਨੇ ਸਿਰਫ ਉਹ ਸਸਤੇ ਫਰੂਟ ਵਗੈਰਾ ਦੀ ਗੱਲ ਕਰਨੀ, ਮੈਨੂੰ ਸਦਰ ਬਣਾਓ ਤਾਂ ਤੁਹਾਨੂੰ ਰਿਜ਼ਲਟ ਨਜ਼ਰ ਆਏਗਾ। ਤੇਰਾ ਦੁਕਾਨ 'ਚ ਹਰ ਘਰ 'ਚ ਮੇਰੀ ਤਸਵੀਰ ਲੱਗੀ ਹੋਏਗੀ। ਲੈ। ਰਾਤ ਨੂੰ 3 ਵਜੇ ਵੀ ਉਸਤਾਦ ਦੀ ਲੜਕੀ ਲੱਗੇਗੀ, ਉਹਨੂੰ ਕੋਈ ਛੇੜੇਗਾ ਨਹੀਂ। ਹਾਂ ਸਦਰ ਆਪ ਛੇੜੇਗਾ, ਹੈ ਸਦਰ ਆਪ ਛੇੜੇਗਾ ਜ਼ਰਾ ਆਪ ਥੱਪੜ ਖਾਏਗਾ ਉਹਨੂੰ ਛੇੜ ਕੇ। ਵੀ ਜੇ ਤੂੰ ਸਦਰ ਜੋ ਬਣ ਗਿਆ, ਧੀ ਭੈਣ ਨੇ ਕਿਉਂ ਬਾਹਰ ਨਿਕਲਣਾ? ਧੀ ਭੈਣ ਤੇਰੇ ਖੌਫ ਤੋਂ ਅੰਦਰ ਬਸਮ ਹੋ ਜਾਏਗੀ। ਨਹੀਂ ਨਿਜ਼ਾਮ ਲਿਆਵਾਂਗੇ ਨਾ, ਸਿਕਿਉਰਿਟੀ ਹਰ ਤਰਫ ਕੈਮਰੇ ਲੱਗੇ ਹੋਣਗੇ, ਟ੍ਰੈਫਿਕ ਦਾ ਨਿਜ਼ਾਮ ਹੋਏਗਾ। ਫੈਸਕੋ ਤੇ ਕੰਮ ਕਰੋ। ਨਾਲੇ ਉਸਤਾਦ ਮੇਰੇ ਗੱਲ ਜ਼ੇਨ ਚ ਆ ਗਈ, ਮੇਰੇ ਅੱਬਾ ਜੀ ਦੀ ਨਹੀਂ ਤਾਂ ਕੁਝ ਵੀ ਨਹੀਂ, ਮੇਰੇ ਅੱਬਾ ਜੀ ਦਹਿਸ਼ਤ ਬਹੁਤ ਸਾਰੇ ਸੀਗੇ ਨਾ, ਉਹ ਸਦਰ ਸੀਗੇ, ਕੱਖ ਵੀ ਨਹੀਂ ਸੀ ਹੈਗੇ। ਤੇ ਤੁਸੀਂ ਇਹ ਦੇਖੋ ਦਹਿਸ਼ਤ ਬਹੁਤ ਸੀ ਉਹਨਾਂ ਦੀ। ਸੱਪ ਸੀ ਨਾ, ਨਹੀਂ ਸੱਪ ਨਹੀਂ ਸੀ। ਚੋਰ ਹੋਣੇ ਫਿਰ। ਨਹੀਂ ਸੱਪ ਦੀ ਤੇ ਚੋਰ ਦੀ ਦਹਿਸ਼ਤ। ਨਹੀਂ ਦਹਿਸ਼ਤ ਬੰਦੇ ਦੀ ਵੀ। ਦੋ ਮਤਲਬ ਉਹ ਰੋਹ ਵਾਲੇ ਬੰਦੇ ਸੀ ਯਾਰ। ਦਬਦਬੇ ਵਾਲਾ ਯਾਰ, ਸੱਚੀ ਮੈਂ ਦੱਸਣ ਲਿਆ ਵਾ 200 ਕਿਲੋਮੀਟਰ ਤੋਂ ਨਾ ਲੋਕਾਂ ਕਹਿੰਦੇ ਹੁੰਦੇ ਸੀ, ਕੋਈ ਬੱਚਾ ਰੋਂਦਾ ਸੀ ਨਾ, ਇਹ ਸੋ ਜਾ ਨਹੀਂ ਨੰਬਰ ਆ ਜਾਊਗਾ। ਇਹ ਗੱਲ ਮੇਰੇ ਖੁਦ ਬਣੀ ਹੋਈ ਹੈ। ਹਾਂ ਇੱਥੋਂ ਕੱਲ ਚੋਰੀ ਹੋਈ ਛੋਲੇ ਮੇਰੇ ਕੋਲ ਨਿੰਜਾ ਨੰਬਰ ਕਹਿੰਦੇ ਸੀਗੇ। ਹੈ ਨਿੰਜਾ ਨੰਬਰ, ਨਿੰਜਾ ਅਨਵਰ। ਨਿੰਜਾ ਟੈਟਲ ਨਹੀਂ ਸੀ ਉਤੋਂ। ਅਨਵਰ ਅਕਬਰ ਐਂਥਨੀ ਉਹ ਨਿੰਜਾ ਅਨਵਰ ਹਵੇਲੀ पे आ जाना, तेरे अब्बू ਨੂੰ ਕਿਹਾ ਗਿਆ ਸੀ। ਨਹੀਂ ਭਾਜੀ ਮੇਰੇ ਕੋਲ ਨਹੀਂ ਸੀਗੇ, ਮੇਰੇ ਕੋਲ ਛਾਤਰ ਵੀ ਸੀ ਥੋੜੇ ਜਿਹੇ। ਤਾਂ ਝੁਕੇਗਾ ਨਹੀਂ। ਅੱਬੂ ਨੇ ਕਿਹਾ ਕਿਤੇ ਪਲਾਨਿੰਗ ਦਾ ਬੁਲਾਉਣ ਲਿਆ ਵਾ। ਕਹਿੰਦਾ ਮੇਰੇ ਕੋਲ ਛਾਤਰ ਵੀ ਸੀ ਥੋੜੇ ਜੋੜੇ ਸੀਗੇ। ਜਾ ਅਨਵਰ ਜੀ ਲੈ ਆਪਣੀ ਜ਼ਿੰਦਗੀ ਇਹ ਨਹੀਂ ਹੁੰਦਾ ਕਿ ਨਹੀਂ ਓਏ ਇਹ ਤੇ ਕੱਲ ਦੀਆਂ ਗੱਲਾਂ ਵਾ ਯਾਰ, ਇਹ ਤੇ ਕੱਲ ਦੀਆਂ ਫਿਲਮਾਂ ਨੇ। ਇਹਦੇ ਅੱਬੂ ਉਸ ਦੌਰ ਜਦੋਂ ਨਵਾਂ ਆਇਆ ਸੋਹਣਿਆ, ਨਵਾਂ ਆਇਆ ਅਨਵਰਾ। ਹਾਂ ਇੱਕ ਅਨਵਰ 100 ਅਨਵਰ ਤੇ ਭਾਰੀ ਹੁੰਦਾ ਜੀ। ਹਾਂ ਇੱਕ ਅਨਵਰ 100 ਸਰਵਰ ਤੇ ਭਾਰੀ ਆ। 100 ਸਰਵਰਾਂ ਦੇ ਭਾਰੀ ਹੈ, ਸਹੀ ਗੱਲ। ਤੁਸੀਂ ਇਹ ਦੇਖੋ ਉਸਤਾਦ ਜੀ, ਲਾਹੇਵਲ ਸਟੈਚੀਆਂ ਬਣਾਉਣੀਆਂ ਪੈਣੀਆਂ ਸਾਨੂੰ, ਥੋੜਾ ਨਾਲ ਲੈ ਕੇ ਚੱਲਣਾ ਪੈਣਾ। ਹਕੂਕਲ ਬਾਤ ਨੂੰ ਸਾਰੀਆਂ ਹਕੂਕ ਨੂੰ ਨਾਲ ਲੈ ਯਾਰ ਤੇਰੇ ਕੇ। ਇਕੱਲੇ ਦਾ ਕੰਮ ਨਹੀਂ, ਕਿਸੇ ਨੂੰ ਰੱਖ, ਮੈਨੂੰ ਨਾ ਰੱਖ, ਇਹਨੂੰ ਰੱਖ ਲੈ ਨਾਲ, ਮੈਨੂੰ ਨਾਲ ਪਿਜਰਾ ਜਿਹੜਾ ਰਹਿੰਦੀ ਸਿੰਦੀ ਕਸਰ ਉਹ ਵੀ ਪੂਰੀ ਹੋ ਜੂਗੀ ਤੇਰੀ। ਮੈਂ ਉੱਥੇ ਰਬੜੀ ਤੋਂ ਚੈੱਕ ਕਰ ਰਿਹਾ ਹੋਵੇ, 2 ਗਲਾਸ ਪੀ ਵੀ ਗਿਆ ਹੋਵੇ, ਆ ਪਤਾ ਲੱਗੇ ਸਦਰ ਨੂੰ ਤੇ 150 ਪੈ ਗਿਆ। ਇਹਨੇ ਫਲਕਾਰਾ ਜਿਹਾ ਮਾਰ ਸਹੀ ਹੈ, ਸਦਰ ਸਾਹਿਬ ਨਿਕਲ ਗਿਆ। ਤੇ ਆਹੋ ਤੇ ਪਤਾ ਕਰਨਾ ਹੀ ਆ, ਖਾਣ ਪੀਣ ਦੇ ਸ਼ਾਮ ਤੇ ਨਾਲ ਵੇਦੂ ਰੱਖ, ਪਤਾ ਤੇ ਲੱਗੇ। ਮੈਂ ਦਿਲ ਕਰੇ ਉੱਥੇ ਆੜੂ ਵਾਲੇ ਜਿਹੜੀ ਤੇ ਡਿੱਟ ਕੀਤੀ ਹੋਈ, ਮੈਨੂੰ ਆੜੂ ਚੱਕ ਰਿਹਾ ਮੂੰਹ ਲੈ ਕਦਰ ਸਾਹਿਬ ਨਿਕਲੀ ਪਡਾੜ ਚੁੱਕਿਆ ਹੋਵੇ। ਔਰਤਾਂ ਦੇ ਹਕੂਕ ਵਾਸਤੇ ਕੀ ਕਰੇਗਾ ਜਿਨ੍ਹਾਂ ਦੇ ਬੰਦੇ ਉਹਨਾਂ ਦੇ ਜ਼ੁਲਮ ਕਰਦੇ ਆ? ਇਹ ਬਾਤ ਬੰਦੇ ਕੱਢ ਕੇ ਨਾ ਚੁਣ ਕੇ ਨਾ ਮਾਰੇ, ਬੇਵਾਨਾ ਕਰਤੀ ਨਾਲ ਫੜ ਲਿਓ। ਹਾਂ ਬੜੇ ਬਾਦਲੇ ਯਾਰ। ਬੇਵਾਨਾ ਕਰਦੀਆਂ ਮੈਨੂੰ ਪੜ ਲਓ। ਜੇ ਔਰਤਾਂ ਜ਼ੁਲਮ ਕਰਦੀਆਂ ਤਾਂ ਬੰਦੇ ਰੰਡੇ ਆ। ਜੇ ਬੇਵਾ ਜ਼ੁਲਮ ਕਰਦੀਆਂ ਵਾ ਬੰਦੇ ਕਰਦੇ ਤਾਂ ਔਰਤਾਂ ਬੇਵਾ ਵਾ। ਦਾਰੇ ਜੇ ਬਾਕੀ ਜੋ ਜੇ ਬੇਵਾ ਜ਼ੁਲਮ ਕਰੇ ਤਾਂ ਤੂੰ ਤਾਂ ਬੰਦਾ ਮਾਰ ਦੇ। ਬੰਦਾ ਮਾਰ ਦੇਣਾ ਬਸ। ਤੇ ਜੇ ਉਹ ਕਰੇਗਾ ਉਹਦੀ ਬੁੱਢੀ ਮਾਰ ਦੇਣੀ ਕਹਿੰਦਾ। ਨਹੀਂ ਯਾਰ ਦੇਖ ਉਹਦੇ ਇਹ ਤੇ ਫਿਰ ਕਤਲੋ ਗਾਰਤ ਵਿੱਚ ਆਈ ਹੋਈ। ਉਸਤਾਦ ਜੀ ਜਦੋਂ ਵੀ ਤੁਸੀਂ ਤਲਵਾਰ ਚੁੱਕੀ ਹੈ ਜਾਂ ਪਿਸਤੌਲ ਚੁੱਕੀ ਹੈ ਜਾਂ ਤੇ ਮੌਲਵੀਆਂ ਦਾ ਜਿਹੜੇ ਕਈ ਮੌਲਵੀ ਜਿਨ੍ਹਾਂ ਕੋ ਬੱਚੇ ਪੜਨ ਜਾਂਦੇ ਆ ਮਸੀਤੇ, ਉਹਨਾਂ ਦਾ ਕੀ ਕਰੇਗਾ? ਉਹ ਜਿੱਦਾਂ ਵੀ ਕਰਦੇ ਜੋ ਭਾਈ ਉਹਨਾਂ ਬੜਾ ਮਨ ਉਹ ਜਿੱਥੇ ਲੱਗੇ ਰਹਿੰਦੇ ਭਾਈ, ਉਹ ਬਾਅਦ ਦੇਖਿਆ ਕਿ ਪਹਿਲੇ ਭਾਈ ਉਹ ਕੋਈ ਨਹੀਂ ਅੱਲਾ ਨੂੰ ਹਦਾਇਤ ਹੈ। ਇੱਥੇ ਆ ਕੇ ਸੈੱਟ ਹੋ ਗਿਆ ਸਾਡੀ, ਇੱਥੇ ਨਿਕਲੇ। ਵਾਹ ਮਿੱਠੇ ਕਿਆ ਕਰਨੇ ਆ। ਉਹਨਾਂ ਹਦਾਇਤ ਦੇ ਭਾਈ, ਉਹ ਕਿਹੜਾ ਸਾਡਾ ਕੁਝ ਲੈਣ ਆਏ। ਹਾਂ ਸਹੀ ਗੱਲ। ਵਾਹ ਬਾਕੀ ਔਰਤ ਦੀ ਮਫੂਜ਼ਗੀ ਹਾਂ ਤਹਫੁਜ਼ ਤਹਫੁਜ਼ਗੀ ਬੱਚਿਆਂ ਦੀ ਔਰਤ ਦੀ ਔਰਤਾਨਗੀ ਜਦ ਤੱਕ ਉਹਨੂੰ ਪਤਾ ਨਹੀਂ ਲੱਗਦਾ ਕਿ ਉਹਦੀ ਔਰਤਾਨਗੀ ਕੀ ਆ। ਮਿੱਠੇ ਤੂੰ ਨਾ ਮੱਝਾਂ ਦੁਬਾਰਾ ਲਿਆ ਸ਼ਹਿਰ ਚ। ਹਾਂਜੀ ਮੱਝਾਂ ਨਿਕਲਣਾ ਵੀ ਨਾ ਫੇਕ ਜਿਹਾ ਹੋ ਗਿਆ ਸ਼ਹਿਰ ਬੇਬਰਕਤੀ ਜੀ। ਬੜਾ ਦੁੱਧ ਆਏਗਾ, ਮੱਝਾਂ ਵਾਪਸ ਲਿਆ, ਟਾਂਗੇ ਵਾਪਸ ਲਿਆ, ਤੂੰ ਪੁਰਾਣੀਆਂ ਚੀਜ਼ਾਂ ਵਾਪਸ ਲਿਆ, ਮੇਲੇ ਲਵਾ, VCR ਲਿਆ ਦੁਬਾਰਾ। ਮੈਂ ਹਰ ਸ਼ੈ ਵਾਪਸ ਲਿਆਉਣ ਨੂੰ ਤਿਆਰ ਹਾਂ, ਮੱਝਾਂ ਨਾ ਲਿਆਓ। ਪਹਿਲੇ ਸਭ ਤੋਂ ਪਹਿਲੇ ਨਾ ਫੈਸਲਾਬਾਦ ਚੋਂ ਮੋਬਾਈਲ ਖਤਮ ਕਰ। ਅੱਛਾ ਜੀ ਵਾਹ ਤੈਨੂੰ ਕਰਨਾ ਹੀ ਕੁਛ ਨਹੀਂ ਪੈਣਾ, ਅੱਧਾ ਫੈਸਲਾਬਾਦ ਸਿੱਧਾ ਹੋ ਜਾਣਾ। ਇਹ ਬੜੀ ਅੱਛੀ ਗੱਲ ਹੈ। ਛੋਟੇ ਬਟਨ ਵਾਲੇ ਹੀ ਆਉਣ। ਹਾਂ ਉਹ ਨਿੱਕੇ ਬਸ। ਮੁੜ ਕੇ ਵੀਡੀਓ ਸ਼ੁਰੂ ਹੋ ਜਾਣ, ਮੁੜ ਕੇ ਹਾਏ ਗਿੱਚੀ ਭਰ ਪਕੌੜਾ ਖੇਲੀਏ, ਮੁੜ ਕੇ ਹਾਂ ਉਹ ਗੇਮਾਂ ਦੁਬਾਰਾ ਲੈ ਕੇ। ਹਾਂ ਵਾਂਝੇ ਖੇਡਿਆ ਕਰ ਰਾਤ ਨੂੰ, ਲੋਕੀ ਬੱਚੇ ਗਲੀਆਂ 'ਚ ਖੇਲਣ, ਮਜ਼ੇ ਤੇ ਆਉਣ ਨਾ। ਕੈਸੀ ਗੱਲ ਹੈ ਸਾਜੀ ਕਿ ਪਾਕਿਸਤਾਨ ਦਾ ਇੱਕ ਸ਼ਹਿਰ ਐਸਾ ਬਣੇ ਕਿ ਜਿਹਦੇ ਚ ਸਾਰਾ ਕੁਝ ਹੋਵੇ, ਹਾਂ ਉਹਦੇ ਤੇ ਅਪਲਾਈ ਕੀਤਾ ਔਰ ਤੁਸੀਂ ਉੱਥੇ ਐਜ਼ ਅ ਵਿਜ਼ਟਰ ਜਾਓ। ਮਜ਼ਾ ਆਇਆ ਕਰਕੇ ਸਾਰੀ VCR ਵਾਲੀ ਦੁਕਾਨ ਆ, ਉੱਥੇ ਹਾਲੇ ਵੀ ਕੇਸਟਾਂ ਲੈ ਕੇ ਜਾ ਰਹੇ ਨੇ ਲੋਕ। ਜਿਹੜੇ ਉਸ ਸ਼ਹਿਰ ਦੇ ਵਿੱਚ ਅਗਰ ਤੁਸੀਂ ਰਹਿਣਾ ਤੇ ਉਸ ਫਾਰਮੈਟ 'ਚ ਰਹਿਣਾ, ਔਰ ਤੁਸੀਂ ਉੱਥੇ ਫਿਰਨ ਜਾਓਗੇ ਉੱਥੇ ਵਿਜ਼ਟਰ ਜਾਣਗੇ। ਹਾਂ ਭਿੰਡੇ ਖੇਡ ਰਹੇ ਨੇ ਬੱਚੇ, ਹਾਏ ਬਗਾਨੇ ਪਾਣ ਵਾਲੇ ਵੀ ਸਾਰੇ। ਉਹ ਹਿਸਾਬ ਕਿਤਾਬ ਹੋ ਰਿਹਾ ਨਾ। ਬੱਲਾ ਉਸਤਾਦ ਜੀ ਉੱਥੇ ਬੜਿਆਂ ਦਾ ਰਹਿਣ ਨੂੰ ਦਿਲ ਕਰਦਾ ਵੀ ਯਾਰ ਜੇ ਮੈਂ ਆਈਡੀਆ ਦਿੱਤਾ ਸਦਰ ਤੂੰ ਤਾਂ ਬਗੈਰ ਤਾਂ ਤੂੰ ਦੇਣਾ ਸੀ ਆਈਡੀਆ। ਨਹੀਂ ਇਹ ਪਿਛਲ ਜਾ ਰਹੇ ਤੁਸੀਂ ਬਾਪ ਨੂੰ। ਮੈਂ ਪਿੱਛੇ ਨਹੀਂ ਜਾ ਰਿਹਾ, ਮੈਂ ਉਹਨੂੰ ਇੱਕ ਯੂਨੀਕ ਚੀਜ਼ ਕਰਕੇ ਪੇਸ਼ ਕਰਾਂਗਾ। ਇੱਕ ਤੇ ਸ਼ਹਿਰ ਪੂਰਾ ਟਾਂਗੇ ਫੇਰ ਰਹੇ ਨੇ ਸ਼ਹਿਰ ਦੇ ਅੰਦਰ। ਠੀਕ ਆ, ਮੱਝਾਂ ਬੱਚੀਆਂ ਨੇ ਗਲੀਆਂ 'ਚ, ਦੁੱਧ, ਯਾਨੀ ਤੁਸੀਂ ਕਹਿੰਦੇ ਆ ਤੈਨੂੰ ਮੈਂ
ਆ ਤੈਨੂੰ ਮੈਂ 1990 ਚ ਲੈ ਕੇ ਜਾਵਾਂ, ਹਾਂਜੀ ਉਹ ਕਵੇ ਆ ਜਾ ਉਹਨੂੰ ਕੋ ਆਦ ਲਈ, ਉਹਦਾ ਨਾਂ ਹੀ ਹੋਵੇ, ਪਾਸਟ ਸਿਟੀ ਵੀ ਬਣਾਓ, ਫਿਊਚਰ ਸਿਟੀ ਵੀ ਬਣਾਓ। ਉਹ ਸ਼ਹਿਰ ਦਾ ਨਾਮ ਹੋਵੇ 1980 ਸਿਟੀ, ਹਾਂ ਸਾਜ 1990 ਵਿਲੇਜ 1990 ਸਿਟੀ। ਸਹੀ ਗੱਲ ਹੈ। ਪੂਰੀ ਜੋ ਫੜ ਜਾ ਮੋਬਾਈਲ ਫੜ ਲਾਂ। ਠੀਕ ਆ ਜੀ, ਜਦੋਂ ਤੁਸੀਂ ਉਹਦੇ ਅੰਦਰ ਜਾਣਾ ਸ਼ਹਿਰ ਦੇ, ਤੁਹਾਡਾ ਮੋਬਾਈਲ ਇਹ ਉਹ ਹਰ ਚੀਜ਼ ਨਹੀਂ, ਮੋਬਾਈਲ ਲੈ ਜਾਓ ਤੁਸੀਂ, ਲੇਕਿਨ ਉਹ ਵਿਜ਼ਟਰ ਲੈ ਕੇ ਜਾ ਸਕਦਾ ਕੋਈ ਆਪਣੀ ਵੀਡੀਓ ਸ਼ੀਡੀਓ ਬਣਾ ਕੇ ਆ ਬਣਾ ਜਾਏ। ਵਾਸਤੇ। ਉੱਥੇ ਰਹਿਣ ਵਾਲੇ ਬੰਦੇ ਦਾ ਜਿੱਥੇ ਮੋਬਾਈਲ ਫੜਿਆ ਗਿਆ ਖਤਮ। ਹਾਏ ਹਾਏ ਉੱਥੇ ਪੁਰਾਣਾ ਹਾਂਜੀ, ਉਂਝ ਹੀ ਘਰਾਂ ਦੇ ਬਾਹਰ ਵੀਸੀਆਰ ਲੈਣ ਵਾਲੇ ਖਲੋਤੇ ਹੋਣ, ਨਵੀਂ ਫਿਲਮ ਆਵੇ, ਪੋਸਟਰ ਕੇਸਟਾਂ ਦੇ ਵਿੱਚ ਸੀਡੀ ਨਹੀਂ ਜਾ ਸਕਦੀ, ਉੱਥੇ ਯੂਐਸਬੀ ਨਹੀਂ ਹੋਵੇ ਕਿਸੇ ਕੋ, ਸਾਰਾ ਉਹ ਹਿਸਾਬ ਕਿਤਾਬ ਹੋਵੇ। ਇਹ ਕਰਦੇ ਆ ਖੈਰ ਕਿਤੇ ਛੋਟਾ ਜਿਹਾ ਸਿਟੀ ਪੂਰਾ ਬਣਿਆ ਹੋਵੇ। ਰੇਡੀਓ ਹੁਣ ਸਾਜ ਵੱਡੇ ਵੱਡੇ ਰੇਡੀਓ ਹੈ ਰੇਡੀਓ ਹਾਂ, ਰੇਡੀਓ ਚੱਲਦੇ ਹੋਣ। ਨੁੱਕਰ ਤੇ ਰੰਗੀਨ ਮਠਿਆਈਆਂ ਵਾਲੀ ਦੁਕਾਨ, ਹਾਂ। ਉਸਤਾਦ ਦੀ ਲੈਣ ਸੇ ਲਾਈ ਹੁੰਦੀ। ਫੱਟੇ ਹਾਂ, ਅੰਦਰ ਇੱਕ ਪੀਰਾਂ ਦਾ ਮੇਲਾ, ਉਹਦੇ ਢੋਲ ਵੱਜਣ ਡਏ ਆ, ਪੀਰ ਆਪੇ ਧਮਾਲ ਪਾਉਣ ਡਏ ਪੁਰਾਣੇ ਦੌਰ। ਵਾਹ ਪੀਰੋ ਪਿੱਟੂ ਯਾਰ ਪੀਰ ਉਦੋਂ ਕਿਤੇ ਤਵਾਰ ਹੁੰਦੇ ਮੈਂ ਆਪ ਦੇਖਿਆ ਸਾਈ ਸਾਡੇ ਮਰੇ ਜਾਲੀ ਪੀਰ ਟੈਪ ਸੀਗੇ ਸਿਸਟਮ, ਵੀ ਉਹ ਧਮਾਲ ਪਾਉਂਦੇ ਬੰਦੇ ਆਪਣੇ ਹੱਥ ਚੜਾ ਲਿਆ, ਜੇ ਕਾਹਦੇ ਚ ਵੱਜੇ ਪੀਰ ਹੋਣਾ ਪੱਠਾ ਹੀ ਆਇਆ। ਸਾਡੀ ਇਹਨੇ ਇੱਕ ਜਾਲੀ ਪੀਰ ਫੜੇ, ਉਹਨਾਂ ਦੇ ਕਾਰਡ ਤੇ ਲਿਖਿਆ ਅਲੋਨ ਬਟ ਹੈਪੀ। ਸੱਚੀ ਮੈਂ ਦੇਖਿਆ ਉਸਤਾਦ ਜੀ, ਸਾਡੇ ਵੀ ਸਾਜ ਹੈਗੇ ਤੇ ਵੀ ਜਾਲੀ ਪੀਰ ਬਣਿਆ ਸੀ, ਉਹਦੇ ਉਰਸ ਤੇ ਖਲਨਾਇਕ ਮੂਵੀ ਚੱਲਦੀ ਸੀ ਤਿੰਨੇ ਦਿਨ, ਉਹ ਸੱਜੇਦਾਰ ਦਾ ਫੈਨ ਸੀ। ਲਓ ਤੇ ਬਾਬਾ ਜੀ ਮੋਢੇ ਸੁੱਟ ਕੇ ਤਾਂ ਨਾਚਦੇ ਉਹਦੇ। ਹਾਂ ਯਾਰ ਕੋਈ ਢੋਲ ਤੇ ਧਮਾਲ ਪਾਉਂਦੇ ਸੀ, ਉੱਥੇ ਪੈਸੇ ਦਿੰਦੇ ਸੀ ਪੀਰ। ਹਾਂਜੀ ਜਾਲੀ ਪੀਰ ਦਾ ਮੈਂ ਉਸਤਾਦ ਜੀ ਆਪਣੇ ਇੱਕ ਦੋਸਤ ਦੇ ਘਰ ਬੈਠਾ ਵਾ, ਬੱਕਰੇ ਦਾ ਗੋਸ਼ਤ ਕਰਨ ਡਏ ਸੀ ਸਾ, ਬੱਚਾ ਡਿੱਗਿਆ 7ਵੀਂ ਪੌੜੀ ਤੇ, ਟਪਾ ਟਚਾ ਕੀ ਹਾਂ ਹਾਂ ਬੱਚਾ ਟਪਾ ਆ ਬੱਚਾ ਕਿਆ ਕਹਿਣਾ, ਤੇ ਉਹ ਚਾਚਾ ਅਗਰ ਦੁਬਾਰਾ ਡੇਗੀ ਬੱਚਾ। ਟੀਚਾ ਪਕਾ ਟਪਾ ਚਾ ਹਾਂ, ਉਹ ਚਾਚਾ ਹੀ ਗੋਸ਼ਤ ਬਣਾਉਂਦੇ, ਉਹ ਬਚਾਏ ਬੱਚੇ ਚੁੱਕਣ ਦੇ, ਬੱਚੇ ਦਾ ਲਹੂ ਲਾਗ ਹੋ ਗਿਆ। ਹੁਣ ਚੱਕ ਲਾ ਕਿਸੇ ਉਹ ਕੁੱਤੇ ਖਾਂਦਾ ਦੀ, ਚੱਕ ਲਾ, ਮਰ ਗਿਆ, ਪਟਾਕਾ ਪਿਆ ਗਿਆ ਮੁੰਡੇ ਦਾ, ਉਹ ਲੱਗ ਗਿਆ ਮਰ ਉੱਠ ਤੂੰ ਵੀ, ਤੇਰੀ ਮੈਂ ਉਹ ਮੁੰਡਾ ਹਲੋ ਡਿਆ। ਚਾਚਾ ਹੀ ਉਹਨਾਂ ਨੇ ਪੁੱਠੀ ਛੁਰੀ ਮਾਰ ਕੇ ਇਦੋਂ ਵੀ ਲਹੂ ਲਾਗ ਕਰਤਾ, ਪੱਛ ਪਾਤਾ ਬੱਚੇ ਦੇ। ਮੈਂ ਕਿਹਾ ਚਾਚਾ ਜੀ, ਮੈਂ ਉੱਥੇ ਖੌਫ ਨਾਲ ਗੋਸ਼ਤ ਕਰਦੇ, ਖੌਫ ਨਾਲ ਲੱਗੇ ਨੇ ਵੀ ਮੇਰੇ ਨਾਲ ਤੇ ਚਾਚਾ ਮੋਤੀ ਫਰੋਦ ਵੇ ਵੀ ਪੁਰਾਣੇ ਬਾਬੇ ਚਾਚਾ ਸਿਆਣਾ ਬੇੜਾ ਹਲਕਾ ਪੁੱਕ। ਮੈਂ ਕਿਹਾ ਲਓ ਯਾਰ ਕੌਣ ਲੋਕ ਨੇ? ਸੱਚੀ ਸਾਰੀ ਮੈਂ ਸੱਚਾ ਵਾਕਿਆ ਦੱਸਿਆ, ਮੇਰੇ ਯਾਰ ਆਵਾ ਕੋਠਾ ਤੇ ਘਰ ਹੈ ਵਾਕਿਆ ਹੋਇਆ। ਲੈ ਹਾਂ ਸਾਜ ਇੱਦੀ ਗੱਲ ਤੁਸੀਂ ਪਿਓ ਕਰਿਆਨੇ ਵਾਲਾ ਮੁੰਡਾ ਸੀ, ਉਹਨੇ ਵੱਟਾ ਮਾਰਦਾ ਸਿਰ 'ਚ। ਮੇਰੇ ਦੋਸਤ ਦੀ ਵਾਲਦਾ ਮਾਸ਼ਾਅੱਲਾ ਮਸ਼ੀਨ ਲਾ ਕੇ, ਵਾਸ਼ਿੰਗ ਮਸ਼ੀਨ ਸੇਂਜ ਮਸ਼ੀਨ ਲਾ ਕੇ ਤੇ ਬਾਹਰ ਆਏ ਤਾਂ ਇੰਨੀ ਦੇਰ ਮੈਂ ਬਾਹਰ ਕੋਠਾ ਚੜ੍ਹ ਗਿਆ। ਅਸਲਾਮ ਅਲੈਕਮ, ਮੈਂ ਖਾਲੀ ਮੌਸਮ ਕਿੱਥੇ ਹੈ? ਕਹਿੰਦੇ ਪਤਾ ਨਹੀਂ ਮੌਸਮ ਤੇ ਬਹੁਤ ਸਵੇਰ ਦਾ ਕਿਤੇ ਗਿਆ, ਮੈਂ ਮਸ਼ੀਨ ਲਾਈ ਹੋਈ, ਮਸ਼ੀਨ ਅਗਰ ਕਿਚਨ ਕੋਲ ਆਈ ਤਾਂ ਮੈਂ ਤੇ ਨਵਾਂ ਉਹਦਾ ਗੱਲ ਮਸ਼ੀਨ ਉਹ ਟੱਪਦੀ ਨਹੀਂ, ਟੱਪ ਕੇ ਤਾਂ ਮਸ਼ੀਨ ਬੂਹੇ ਜਾ ਗਈ। ਮੈਂ ਆਹੋ ਅੱਗੇ ਮਸ਼ੀਨਾਂ ਤੋਂ ਮਸ਼ੀਨ ਹਾਂ ਨਹੀਂ ਕਰਦੇ ਵਾਲੇ ਕਰਕੇ ਉਹ ਬੂਹੇ ਜਾ ਕੇ ਤੇ ਖਾ ਲਾ ਹਾਂ ਇਹ ਮਗਰ ਇਹ ਅੱਗੇ ਰਾਤ ਦੀ ਤੇ ਮਗਰ ਇਹ ਇੱਕ ਮਿੰਟ ਨਹੀਂ ਮੈਂ ਤਾਂ ਬਗੈਰ ਦੀ, ਮੈਂ ਕਿਹਾ ਖਾ ਲਾ ਇਹ ਮਿੰਟ ਦਾ ਪੜੂਗਾ ਟੁੱਟਾ ਵਾ ਇਹਦਾ ਪੰਡਈ ਕਹਿੰਦੇ ਮੇਰੇ ਤੋਂ ਬਗੈਰ ਇੱਕ ਮਿੰਟ ਨਹੀਂ ਤੇ ਖਾ ਲੈ ਦੇ ਬੰਦਾ ਪਾਤ ਦੱਸ ਛੋਟੀ ਕੁੜੀ ਹੈ ਤੇਰੀ। ਆਹੋ ਮਸ਼ੀਨਾਂ ਤੁਰ ਪੈਂਦੀਆਂ ਹੁੰਦੀਆਂ ਤੇ ਉਹਨੇ ਕਹਿਣਾ ਲੈ ਦਾ ਤੇਰੀ ਮਗਰ ਹੀ ਆ ਗਈ, ਮੇਰੇ ਤੋਂ ਬਗੈਰ ਰਹਿੰਦੀ। ਚਲੋ ਯਾਰ ਓਕੇ, ਮਿੱਠੇ ਤੇ ਨਹੀਂ ਵਾਗੇ ਹੁੰਦੇ। ਬਸ ਠੀਕ ਹੈ, ਮਿੱਠਾ ਹੀ ਨਿਕਲੋ ਘਰ। ਸਾਡੀ ਬੋਲੀ ਜਾਂਦੀ। ਨਹੀਂ ਨਹੀਂ ਕੋਈ ਆਹ ਤੂੰ ਦੇਖ ਲੈ, ਜੇ ਤੂੰ ਬਹਿਣਾ ਤੇ ਬੋਲੀ ਜਾ, ਕੋਈ ਗੱਲ ਨੀ। ਜਦੋਂ ਦਿਲ ਕਰੇਗਾ ਚਲਾ ਜੀ। ਆਈ ਮੈਂ ਦਾਵਤ ਤੇ ਚੱਲਾਂ ਚਲੋ ਠੀਕ ਹੈ, ਚੱਲ ਦਾਵਤ ਕੀ ਸੀ ਆ Okay. ਮੇਰੇ ਦੋਸਤ ਮੈਨੂੰ ਪੁੱਛਣ ਦੇ ਉਹ ਤਾਂ ਕੀ ਬਣਾਵਾ, ਔਰ ਮੈਂ ਵੀ ਜਾਣਾ ਦਾਵਤ ਤੇ ਤਨਾ, ਮੈਨੂੰ ਵੀ ਲੈ ਕੇ ਮੈਂ ਤਾਂ ਉੱਥੇ ਵਿਚਾਰਾ ਭੱਲੇ ਖਾਣੇ ਉਹ ਜਰਾ ਹਾਂਜੀ ਖਾਣੇ ਮੈਂ ਨਾ ਜਾ। ਬਾਕੀ ਮੈਂ ਹਿਸਾਬ ਲਾਇਆ ਵਾ ਜ਼ਿੰਦਗੀ ਭਲਾ ਕਿਹਦੀ ਆ। ਮੈਂ ਹਿਸਾਬ ਲਾਇਆ ਜ਼ੁਬਾਨ ਤੈਨੂੰ ਕੁੱਤੇ ਵਾਲੀ ਲੱਗੀ। ਮੈਂ ਬੱਕਰਾ ਬੋਲਦਾ ਤੂੰ ਯਾਰ।